ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਪੰਥਕ ਇਕੱਠ ਦਾ ਸੱਦਾ ਦਿੱਤਾ ਗਿਆ। ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਥਾਵਾਂ ਤੋਂ ਹੁਮ-ਹੁਮਾ ਕੇ ਭਾਰੀ ਗਿਣਤੀ ਦੇ ਆਪ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋ ਸਭ ਤੋਂ ਪਹਿਲਾਂ ਤੇ ਇਹ ਬੇਨਤੀ ਹੈ ਕਿ ਜਿੰਨੀ ਸੰਗਤ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਹੈ, ਆਪ ਜੀ ਜਿੰਨਾ ਹੋ ਸਕਦਾ ਹੈ ਅੱਗੇ ਹੋ ਕਰਕੇ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਤਕਰੀਬਨ ਹਾਲ ਭਰ ਚੁੱਕਾ ਹੈ। ਬੀਬੀਆਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਬਿਲਕੁਲ ਅੱਗੇ ਹੋ ਕਰਕੇ ਸਜਣ ਦੀ ਕਿਰਪਾਲਤਾ ਕਰੋ। ਨਾਲ ਹੀ ਉੱਤੇ ਜੋ ਗੈਲਰੀਆਂ ਨੇ ਉਹ ਖਾਲੀ ਹਨ, ਸੋ ਸਾਈਡ ਡੋਰ ਤੋਂ ਜਿਨ੍ਹਾਂ ਸੰਗਤਾਂ ਨੂੰ ਹਾਲ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ, ਉਹ ਸਾਈਡ ਡੋਰ ਤੋਂ ਉੱਤੇ ਗੈਲਰੀਆਂ ਦੇ ਵਿੱਚ ਜਾ ਕਰਕੇ ਸਜਣ ਦੀ ਕਿਰਪਾਲਤਾ ਕਰੋ ਜੀ। ਸੋ ਆਓ ਹੁਣ ਜੋ ਅਗਲਾ ਪ੍ਰੋਗਰਾਮ ਹੈ, ਬਹੁਤ ਹੀ ਸਤਿਕਾਰਯੋਗ ਭਾਈ ਭਗਤ ਸਿੰਘ ਜੀ ਉਹ ਆਪ ਸੰਗਤ ਦੇ ਨਾਲ ਜੋ ਅਗਲਾ ਪ੍ਰੋਗਰਾਮ ਹੈ ਉਹਦੀ ਸਾਂਝ ਪਾਉਣਗੇ। ਤਿੰਨਾਂ ਪਾਸੋਂ ਅਗਲਾ ਪ੍ਰੋਗਰਾਮ ਆਪਾਂ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जुगो जुगो टल वालिए दो जहान, चवर छतर तख्त दे मालिक, बाणी के बोहित धन धन साहिब श्री गुरु ग्रंथ साहिब जी महाराज जी की पवित्र हजूरी में जुड़ मिल बैठ के विचारां दी सांझ पाउण लई एकत्र होए गुरु खालसा साध संगत जीओ, गज वज के फतेह बुलाओ। वाहिगुरू जी का खालसा वाहिगुरू जी की फतेह। सब तो पहला आपां नवंबर दे उन्हां हफ्तियां विचों गुजर रहे हैं जिस टाइम दे उत्ते 1984 दे विच हिंदुस्तान दी सरकार वल्लों सानू टारगेट करके इथों तक कि जो वोटर लिस्टां बनदियां ने ओह गुंडियां दे विच जो उन्हां वल्लों पैसे दे के हायर किए गए सन, उन्हां विच वंडियां गईयां। जिन्ने उथों दे वड्डे वड्डे लीडर पॉलिटिशियन सन, उन्हां वल्लों भीड़ां नूं उकसा के यह नारा दिता गया कि खून का बदला खून। और जो निहत्थे सिख दिल्ली शहर दियां सड़कों के उत्ते विचर रहे सन, उत्थे रह रहे सन, उन्हां नूं टारगेट किया गया। साडियां भैणां बेटियां मातावां नूं टारगेट करके उन्हां दे घरां विच वड़ के रेप किया गया। बच्चियां नूं, नौजवानां नूं, बजुर्गां नूं गलां दे विच टायर पा के साड़िया गया। होर जो उन्हां तो जुल्म होया वो सिख कौम उत्ते कीता गया। अज दा जो ये वक्त है, ये उही समा है, उन्ना ही वही दिन हैं। इन्हां ही दिनां दे विच दिल्ली दी जो हिंदुस्तान दी राजधानी है, उस शहर दे विच ये तांडव रचिया गया। किड्डी हैरानी की गल है कि उन्हां ही दिनां दे विच सानू ये याद कराउण दे लई कि साडे नाल की वापरिया सी, उन्हां ही दिनां दे विच भारतीय एजेंसियां वल्लों कैनेडा वर्गे इस देश दे विच जिथे किसी दे नाल कोई भेदभाव नहीं है, इत्थे हिंदू सिखां दे विच कोई लड़ाई वाला माहौल नहीं, इत्थे कोई इहो जिही नफरत की अग नहीं बल रही जिथे असीं किरपानां लैके बंदूकां लैके एक दूजे वाल नूं वधीए ते मारीए। पर तुसीं ये देखो कि अज
ਜੇ ਹਿੰਦੁਸਤਾਨ ਦੀ ਸਰਕਾਰ ਗੋਡਿਆਂ ਭਰਨੇ ਆਈ ਹੋਈ ਹੈ ਕਿ ਤੁਸੀਂ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਕਰ ਰਹੇ ਹੋ, ਤਾਂ ਕਿੰਨੀ ਚਲਾਕੀ ਦੇ ਨਾਲ ਉਹਨਾਂ ਵੱਲੋਂ ਇਹਨਾਂ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਿਹੋ ਜਿਹੇ ਵਰਤਾਂਤ ਰਚੇ ਜਾ ਰਹੇ ਨੇ। ਸਭ ਤੋਂ ਪਹਿਲਾਂ ਜੋ ਵੀ 1984 ਦੇ ਨਵੰਬਰ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਿੰਘ ਸਿੰਘਣੀਆਂ ਸ਼ਹੀਦ ਹੋਏ, ਉਹਨਾਂ ਨੂੰ ਆਪਾਂ ਨਮਸਕਾਰ ਕਰੀਏ। ਵਿਚਾਰਨ ਦੀ ਲੋੜ ਹੈ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਕੀ ਲੋੜ ਪੈ ਗਈ ਕਿ ਇਹੋ ਜਿਹੇ ਦੇਸ਼ਾਂ ਦੇ ਵਿੱਚ ਜਿੱਥੇ ਸਾਡਾ ਕੋਈ ਇਸ਼ੂ ਹੀ ਨਹੀਂ, ਅਸੀਂ ਆਪਣੀ ਗੱਲ ਕਰਦੇ ਹਾਂ, ਖੁੱਲ੍ਹ ਕੇ ਕਰਦੇ ਹਾਂ, ਪਰ ਅਸੀਂ ਕਿਸੇ ਨੂੰ ਛੇੜਦੇ ਨਹੀਂ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਾ ਕਦੇ ਸੀ, ਨਾ ਕਦੇ ਹੈ ਤੇ ਨਾ ਕਦੇ ਹੋਵੇਗੀ। ਸਾਡੀ ਲੜਾਈ ਕਿਸ ਦੇ ਖਿਲਾਫ ਹੈ? ਸਾਡੀ ਲੜਾਈ ਉਹਨਾਂ ਸਰਕਾਰਾਂ ਦੇ, ਉਹਨਾਂ ਏਜੰਸੀਆਂ ਦੇ ਖਿਲਾਫ ਹੈ ਜਿਨ੍ਹਾਂ ਨੇ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਤੁਸੀਂ ਗੁਲਾਮ ਹੋ। ਜਦੋਂ ਅਸੀਂ ਫਿਰ ਵੀ ਨਹੀਂ ਸਮਝੇ, ਉਹਨਾਂ ਨੇ ਸਾਨੂੰ ਮਾਰਿਆ, ਕੁੱਟਿਆ, ਫਿਰ ਸਾਨੂੰ ਅਹਿਸਾਸ ਕਰਾਇਆ ਕਿ ਨਹੀਂ ਤੁਸੀਂ ਸਮਝਦੇ ਨਹੀਂ, ਤੁਸੀਂ ਗੁਲਾਮ ਹੋ। ਅਸੀਂ ਫਿਰ ਨਹੀਂ ਸਮਝੇ। ਅਸੀਂ ਫਿਰ ਇਹ ਬਲੀਵ ਕਰਦੇ ਰਹੇ ਕਿ ਹਿੰਦੁਸਤਾਨ ਦੇ ਵਿੱਚ ਸਿੱਖ ਆਜ਼ਾਦੀ ਨਾਲ ਜਿਉ ਸਕਦਾ ਹੈ। ਉਹਨਾਂ ਨੇ ਫਿਰ ਸਾਨੂੰ ਮਾਰਿਆ। ਅਸੀਂ ਕੀ ਕੀਤਾ? ਅਸੀਂ ਉਹ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਵਸ ਗਏ। ਅਸੀਂ ਇੱਥੋਂ ਆਪਣੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹਨਾਂ ਨੂੰ ਇੱਥੇ ਵੀ ਸਬਰ ਨਹੀਂ ਆਇਆ। ਉਹਨਾਂ ਨੇ ਫਿਰ ਤੁਹਾਨੂੰ ਇੱਥੇ ਆ ਕੇ ਅਹਿਸਾਸ ਕਰਾਇਆ ਵੀ ਨਹੀਂ, ਅਸੀਂ ਤੁਹਾਨੂੰ ਇੱਥੇ ਵੀ ਜਿਉਣ ਨਹੀਂ ਦੇਣਾ, ਤੁਸੀਂ ਇੱਥੇ ਵੀ ਗੁਲਾਮ ਹੀ ਰਹੋਗੇ ਸਾਡੇ। ਪਿਛਲੇ ਹਫ਼ਤੇ ਦੇ ਵਿੱਚ ਕੀ ਵਾਪਰਿਆ? ਕਿਉਂ ਆ ਜੋ ਅੱਗ ਲੱਗੀ ਹੈ GTA ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿਉਂ ਲੱਗੀ ਹੈ? ਕੀ ਅਸੀਂ ਕਿਸੇ ਹਿੰਦੂ ਦੇ ਉੱਤੇ ਹਮਲਾ ਕੀਤਾ? ਕੀ ਅਸੀਂ ਕਿਸੇ ਹਿੰਦੂ ਮੰਦਿਰ ਦੇ ਉੱਤੇ ਜਾ ਕੇ ਹਮਲਾ ਕੀਤਾ? ਬਹੁਤ ਇੱਕ ਵੱਡਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਕਿਉਂਕਿ ਇੰਡੀਆ ਇੱਕ ਬਹੁਤ ਵੱਡੀ ਸਟੇਟ ਹੈ। ਉਹਨਾਂ ਦਾ ਆਪਣਾ ਇੱਕ ਤੰਤਰ ਹੈ, ਉਹਨਾਂ ਦਾ ਆਪਣਾ ਇੱਕ ਸਟੇਟ ਰਨ ਮੀਡੀਆ ਹੈ, ਜਿਹਦੇ ਰਾਹੀਂ ਇੱਥੋਂ ਤੱਕ ਕਿ ਉਹਨਾਂ ਦੀ ਆਪਣੀਆਂ ਏਜੰਸੀਆਂ ਵੀ ਸਾਡੇ ਖਿਲਾਫ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਇਹਨਾਂ ਬਾਹਰਲੇ ਦੇਸ਼ਾਂ ਤੱਕ ਪਹੁੰਚਾ ਰਹੀਆਂ ਨੇ। ਮੀਡੀਆ ਨੇ ਤਾਂ ਪਹੁੰਚਾਉਣੀ ਹੈ। ਉਹਨਾਂ ਦੀਆਂ ਏਜੰਸੀਆਂ ਵੱਲੋਂ ਇਹਨਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ, ਟੈਰਰਿਸਟ ਨਹੀਂ, ਐਕਟਿਵਿਸਟ, ਜਿਹੜੇ ਆਪਣੇ ਹੱਕ ਦੀ ਗੱਲ ਕਰਦੇ ਨੇ, ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਂਦੇ, ਨਾ ਕਦੇ ਲਿਆ ਹੈ, ਸਿਰਫ ਐਕਟਿਵਿਸਟ ਨੇ, ਉਹਨਾਂ ਦੇ ਖਿਲਾਫ ਵੱਡੇ ਵੱਡੇ ਕੇਸ ਰਜਿਸਟਰ ਕਰਕੇ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਡੋਸੀਏ ਪੇਸ਼ ਕੀਤੇ ਜਾਂਦੇ ਹਨ ਕਿ ਤੁਹਾਡੇ ਮੁਲਕ ਦੇ ਵਿੱਚ ਆਹ ਬੰਦੇ ਰਹਿ ਰਹੇ ਆ, ਇਹ ਕ੍ਰਿਮੀਨਲ ਨੇ। ਡਿਸਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਉਹਨਾਂ ਦੇ ਮੀਡੀਆ ਵੱਲੋਂ ਆਪਣੇ ਵੱਲੋਂ ਹੀ ਇੱਕ ਬਿਰਤਾਂਤ ਸਿਰਜ ਕੇ ਅਮਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਸਮਾਜ ਸੇਵੀਆਂ ਨੂੰ ਕਦੇ ਸਰੀ ਜਾ ਕੇ ਦੇਖਿਓ, ਪੁੱਛ ਕੇ ਦੇਖਿਓ ਕਿ ਉਸ ਬੰਦੇ ਦਾ ਚਾਲ ਚੱਲਣ, ਉਹਦਾ ਵਿਚਰਨਾ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਸੀ। ਹਾਲੇ ਤੱਕ ਆਮ ਕਮਿਊਨਿਟੀ ਦੇ ਮੈਂਬਰ ਉਹਨੂੰ ਯਾਦ ਕਰਕੇ ਉੱਥੇ ਧਾਹਾਂ ਮਾਰ ਕੇ ਰੋ ਪੈਂਦੇ ਨੇ। ਉਹੋ ਜਿਹੇ ਬੰਦੇ ਨੂੰ ਇਹ ਕਿਹਾ ਗਿਆ ਕਿ ਇਹ ਇੱਕ ਟੈਰਰਿਸਟ ਹੈ, 10 ਲੱਖ ਰੁਪਏ ਦਾ ਨਾਮ ਸੀ ਉਹਦੇ ਸਿਰ ਤੇ। ਇਹਨਾਂ ਇੱਥੋਂ ਦੀਆਂ ਗੌਰਮੈਂਟਾਂ ਨੂੰ ਇਹ ਇਨਫੋਰਮੇਸ਼ਨ ਦਿੱਤੀਆਂ ਗਈਆਂ ਕਿ ਫਲਾਣੇ ਕਾਂਡ ਲਈ, ਇਹ ਫਲਾਣੇ ਕਤਲ ਲਈ ਜ਼ਿੰਮੇਵਾਰ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਇੱਥੋਂ ਦੀਆਂ ਸਰਕਾਰਾਂ ਨੇ ਉਹਨੂੰ ਨੋ ਫਲਾਈ ਲਿਸਟ ਦੇ ਉੱਤੇ ਪਾਇਆ ਹੋਇਆ ਸੀ।
ਜਹਾਜ਼ ਤੇ ਨਹੀਂ ਸੀ ਚੜ ਸਕਦਾ। ਇੱਕ ਇਹੋ ਜਿਹਾ ਸਿਰ ਕੱਢਵਾਂ ਸਿਟੀਜ਼ਨ ਕੈਨੇਡਾ ਦਾ, ਜਿਹਦੇ ਫਿਊਨਰਲ ਦੇ ਉੱਤੇ 50,000 ਦੇ ਕਰੀਬ ਲੋਕ ਪਹੁੰਚੇ ਹੋਣ, ਉਹ ਇਹਨਾਂ ਵੱਲੋਂ ਪਹਾੜੇ ਦੇ ਟੱਟੂ ਨਹੀਂ ਸੀ ਲੈਂਦੇ ਹੋਏ, ਉਹ ਉਹਨੂੰ ਪਿਆਰ ਕਰਨ ਵਾਲੇ ਸੀ। ਇਹੋ ਜਿਹੇ ਸਿਟੀਜ਼ਨ, ਸਿਰ ਕੱਢਵਾਂ ਸਿਟੀਜ਼ਨ ਨੂੰ ਇਹਨਾਂ ਨੇ ਟੈਰਰਿਸਟ ਗਰਦਾਨਿਆ ਹੋਇਆ ਸੀ। ਸੋ ਅਸੀਂ ਇਹਨਾਂ ਅੱਗੇ ਪ੍ਰੋਟੈਸਟ ਕਰਦੇ ਹਾਂ, ਆਪਣੀ ਅਸੀਂ ਗੱਲ ਕਰਦੇ ਹਾਂ। ਬਹੁਤ ਸਾਰੀ ਵਾਰੀ ਤਕਰੀਬਨ ਜਦੋਂ ਵੀ ਕੋਈ ਦਿਨ ਹੁੰਦਾ ਹੈ ਜਿਸ ਦਿਨ ਤੇ ਇਹਨਾਂ ਨੇ ਸਾਡੇ ਨਾਲ ਜ਼ੁਲਮ ਕੀਤਾ, ਅਸੀਂ ਇਹਨਾਂ ਨੂੰ ਜਾ ਕੇ ਯਾਦ ਕਰਾਉਣੇ ਹਾਂ ਇਹਨਾਂ ਦੀਆਂ ਅੰਬੈਸੀਆਂ ਦੇ ਸਾਹਮਣੇ ਖੜ ਕੇ ਕਿ ਸਿੱਖ ਭੁੱਲੇ ਨਹੀਂ। ਸਿੱਖਾਂ ਨੂੰ ਯਾਦ ਹੈ ਕਿ ਤੁਸੀਂ ਸਾਡੇ ਤੇ ਜ਼ੁਲਮ ਕੀਤਾ ਤੇ ਸਿੱਖ ਬਦਲਾ ਲੈਣਗੇ। ਸਿੱਖ ਜਾਗਰੂਕ ਉੱਥੇ। ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਜਾ ਕੇ ਇਹ ਇਨਫੋਰਮੇਸ਼ਨ ਉਹਨਾਂ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਨਾਲ ਕੀ ਹੋਇਆ। ਬਹੁਤ ਸਾਰੇ ਆਪਣੇ ਹੀ ਵੀਰਾਂ ਵੱਲੋਂ ਜੋ ਪਿਛਲੇ ਐਤਵਾਰ ਨੂੰ ਮੰਦਿਰ ਦੇ ਸਾਹਮਣੇ ਇੱਕ ਪ੍ਰੋਟੈਸਟ ਹੋਇਆ, ਉਹਦੇ ਬਾਰੇ ਸਵਾਲ ਪੁੱਛੇ ਗਏ ਜੋ ਜਾਇਜ਼ ਹਨ, ਨਜਾਇਜ਼ ਨਹੀਂ। ਭਾਰਤੀ ਜੋ ਸਟੇਟ ਰਨ ਮੀਡੀਆ ਹੈ ਉਹਦੇ ਵੱਲੋਂ ਇੱਕ ਇਹ ਮਿਸ ਇਨਫੋਰਮੇਸ਼ਨ ਦਿੱਤੀ ਗਈ ਕਿ ਸਿੱਖਾਂ ਵੱਲੋਂ ਮੰਦਿਰ ਦੇ ਉੱਤੇ ਅਟੈਕ ਕੀਤਾ ਗਿਆ। ਆਪਾਂ ਦੇਖਿਆ ਕਿ ਜਦੋਂ 3 ਤਰੀਕ ਨੂੰ ਉੱਥੇ ਇਹ ਘਟਨਾ ਵਾਪਰੀ, ਇੱਥੋਂ ਦਾ ਮੀਡੀਆ ਵੀ ਤੇ ਉੱਥੋਂ ਦਾ ਮੀਡੀਆ ਤਾਂ ਚੀਕਾਂ ਮਾਰ ਮਾਰ ਕੇ ਇਹ ਕਹਿ ਰਿਹਾ ਸੀ ਕਿ ਸਿੱਖਾਂ ਦੇ ਇੱਕ ਹਜੂਮ ਨੇ ਮੰਦਿਰ ਦੇ ਉੱਤੇ ਅਟੈਕ ਕਰਕੇ ਉੱਥੋਂ ਦੇ ਸ਼ਰਧਾਲੂਆਂ ਨੂੰ ਜਿਹੜਾ ਉਹ ਕੁੱਟਿਆ। ਇੱਥੋਂ ਤੱਕ ਕਿ ਉੱਥੋਂ ਦਾ ਪ੍ਰਾਈਮ ਮਿਨਿਸਟਰ ਇਹ ਟਵੀਟ ਕਰ ਰਿਹਾ ਕਿ ਮੰਦਿਰ ਦੇ ਉੱਤੇ ਅਟੈਕ ਹੋਇਆ। ਇੱਥੋਂ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਕੀ ਕਹਿ ਰਹੀਆਂ ਨੇ? ਕਿਸੇ ਨੇ ਉਹਦੀ ਕੇਅਰ ਨਹੀਂ ਕੀਤੀ, ਕਿਸੇ ਨੇ ਉਹਦੀ ਵੇਟ ਨਹੀਂ ਕੀਤੀ ਕਿ ਘੱਟੋ ਘੱਟ ਜਾਣ ਤਾਂ ਲਈਏ ਕਿ ਹੋਇਆ ਕੀ। ਭਾਰਤੀ ਕੌਂਸਲੇਟ ਵੱਲੋਂ ਲਾਈਫ ਸਰਟੀਫਿਕੇਟ, ਜਿਹੜੇ ਉੱਥੋਂ ਰਿਟਾਇਰਡ ਹੋ ਕੇ ਪੈਨਸ਼ਨ ਲੈਂਦੇ ਨੇ, ਉਹਨਾਂ ਦੇ ਵਾਸਤੇ ਲਾਈਫ ਸਰਟੀਫਿਕੇਟ ਇਸ਼ੂ ਕੀਤੇ ਜਾਂਦੇ। ਉਹ ਜ਼ਰੂਰੀ ਨਹੀਂ ਕਿ ਉਹ ਉਹਨਾਂ ਕੋਲੋਂ ਹੀ ਲਏ ਜਾਣ। ਉਹ ਕੋਈ ਵੀ ਜਿਹੜਾ ਨੋਟਰੀ ਪਬਲਿਕ ਹੈ ਉਹਦੇ ਕੋਲੋਂ ਤੁਸੀਂ $20 ਦੇ ਕੇ ਉਹ ਨੋਟਰਾਈਜ਼ ਕਰਵਾ ਸਕਦੇ ਹੋ। ਇਹਨਾਂ ਨੇ ਕੀ ਢਕਵੰਜ ਰਚਿਆ? ਇਹਨਾਂ ਨੇ ਸਾਡੇ ਗੁਰੂ ਘਰਾਂ ਦੇ ਵਿੱਚ, ਸਾਡੇ ਮੰਦਿਰਾਂ, ਜਿਹੜੇ ਇੱਥੇ ਹਿੰਦੂਆਂ ਦੇ ਮੰਦਿਰ ਨੇ, ਰਿਲੀਜੀਅਸ ਪਲੇਸਿਸ ਨੇ, ਉਹ ਜਗ੍ਹਾਵਾਂ ਚੂਜ਼ ਕੀਤੀਆਂ ਜਿੱਥੇ ਜਾ ਕੇ ਉਹ ਈਜ਼ਲੀ ਸਾਡੇ ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਕਲੈਕਟ ਕਰ ਸਕਣ। ਮੈਂ ਨਹੀਂ, ਇਹ ਗੱਲ ਜਿਹੜੀ ਅਗਲੀ ਗੱਲ ਹੈ ਨਾ, ਮੈਂ ਨਹੀਂ ਕਹਿੰਦਾ। ਇੱਥੋਂ ਦੀਆਂ ਏਜੰਸੀਆਂ ਸੀਸਸ, RCMP, ਬਾਰਡਰ ਸਰਵਿਸਿਜ਼, ਇਹ ਸਾਰੇ ਕਹਿ ਰਹੇ ਨੇ ਕਿ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ, ਤੁਹਾਡੇ ਪਬਲਿਕ ਪਲੇਸਿਸ ਦੇ ਵਿੱਚ ਆ ਕੇ ਉਹ ਤੁਹਾਡੀ ਇਨਫੋਰਮੇਸ਼ਨ ਗੈਦਰ ਕਰਦੇ ਨੇ। ਫਿਰ ਉਹ ਇਨਫੋਰਮੇਸ਼ਨ ਜਾਂਦੀ ਆ ਭਾਰਤੀ ਦੂਤਖਾਨਿਆਂ ਵਿੱਚ, ਕੌਂਸਲੇਟ ਆਫਿਸਿਸ ਦੇ ਵਿੱਚ। ਉੱਥੋਂ ਉਹ ਜਾਂਦੀ ਆ ਇੰਡੀਅਨ ਏਜੰਸੀਜ਼ ਕੋਲੇ। ਫਿਰ ਉੱਥੇ ਬੈਠ ਕੇ ਲਿਸਟਾਂ ਬਣਦੀਆਂ ਨੇ, ਜਿੱਦਾਂ ਭਾਈ ਹਰਦੀਪ ਸਿੰਘ ਨਿੱਜਰ ਦੀ ਬਣੀ ਕਿ ਆਹ ਬੰਦੇ ਇੱਥੇ ਐਕਟਿਵ ਨੇ, ਇਹ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ, ਇਹਨਾਂ ਨੂੰ ਟਾਰਗੇਟ ਕਿਵੇਂ ਕੀਤਾ ਜਾਵੇ। ਫਿਰ ਉੱਥੋਂ ਦਾ ਜਿਹੜਾ ਢਾਂਚਾ ਹੈ, ਅਮਿਤ ਸ਼ਾਹ ਤੋਂ ਲੈ ਕੇ ਮੋਦੀ ਤੱਕ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨੇ। ਤੇ ਫਿਰ ਉਹ ਆਰਡਰ ਲਿਖਦੇ ਨੇ ਕਿ ਫਲਾਣੇ ਨੂੰ ਮਾਰ ਦਿਓ, ਫਲਾਣੇ ਦੇ ਖਿਲਾਫ ਡੋਸੀਏ ਦੇ ਦਿਓ, ਇਹਨੂੰ ਟੈਰਰਿਸਟ ਗਰਦਾਨ ਦਿਓ। ਇਹ ਸਾਡੀ ਜਿਹੜੀ ਆਮ ਪਬਲਿਕ ਹੈ ਨਾ, ਜਿਹੜੇ ਆਮ ਸਿੱਖ ਨੇ, ਉਹਨਾਂ ਦੇ ਖਿਲਾਫ ਸਿਰਜਿਆ ਜਾ ਰਿਹਾ। ਸੋ ਮੰਦਿਰ ਦੇ ਵਿੱਚ ਜਦੋਂ ਉਹ ਭਾਰਤੀ ਕੌਂਸਲੇਟ ਆ ਕੇ ਬੈਠਾ ਸੀ, ਉੱਥੇ ਕੁਝ ਸਿੰਘ ਮੁਜ਼ਾਹਰਾ ਕਰਨ ਗਏ। ਇੱਕ ਵਾਰੀ ਫਿਰ ਦੱਸਦੇ ਹਾਂ, ਮੰਦਿਰ ਦੇ ਖਿਲਾਫ ਨਹੀਂ, ਨਾ ਹਿੰਦੂਆਂ ਦੇ ਖਿਲਾਫ, ਜਿਹੜੇ ਭਾਰਤੀ ਕੌਂਸਲੇਟ ਦੇ, ਭਾਰਤੀ ਸਰਕਾਰ ਦੇ ਨੁਮਾਇੰਦੇ ਸਨ, ਉਹਨਾਂ ਦੇ ਖਿਲਾਫ। ਕੀ ਇਹ ਗਲਤ ਸੀ? ਸਾਡੇ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਨੇ। ਹਾਂ, ਜੇ ਉੱਥੇ ਜਾ ਕੇ ਉਹਨਾਂ ਨੇ ਕਿਸੇ ਨੂੰ ਛੇੜਿਆ, ਕਿਸੇ ਦੇ ਉੱਤੇ ਅਟੈਕ ਕੀਤਾ,
ਕਿਸੇ ਸ਼ਰਧਾਲੂ ਨੂੰ ਜੋ ਮੰਦਿਰ ਦੇ ਅੰਦਰ ਮੱਥਾ ਟੇਕਣ ਜਾ ਰਿਹਾ ਸੀ ਉਹਨੂੰ ਰੋਕਿਆ। ਆਪਾਂ ਦੇਣਦਾਰ ਹਾਂ। ਉਹਨਾਂ ਦੇ ਜਿਹੜੇ ਮੰਦਿਰ ਦੇ ਵਿੱਚ ਪਹੁੰਚੇ ਹੋਏ ਸ਼ਰਧਾਲੂ ਸਨ, ਉਹਨਾਂ ਦੀਆਂ ਇਹ ਸਟੇਟਮੈਂਟਾਂ ਨੇ ਵੀਡੀਓ ਰਿਕਾਰਡਡ, ਕਿ ਉਹ ਪਬਲਿਕ ਪ੍ਰਾਪਰਟੀ ਦੇ ਵਿੱਚ ਖੜੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸਾਨੂੰ ਇਹ ਲੱਗਿਆ ਕਿ ਅਸੀਂ ਖਤਰੇ ਵਿੱਚ ਹਾਂ ਬਾਹਰ ਖੜਿਆਂ ਨੂੰ ਦੇਖ ਕੇ, ਤੇ ਫਿਰ ਅਸੀਂ ਆਪਣੇ ਗੁੰਡੇ ਸੱਦੇ। ਅਸੀਂ ਆਪਣੇ ਗੁੰਡਿਆਂ ਨੂੰ ਫੋਨ ਕੀਤੇ ਕਿ ਤੁਸੀਂ ਆਓ, ਆਪਾਂ ਇਹਨਾਂ ਦਾ ਵਿਰੋਧ ਕਰਨਾ ਹੈ। ਗੁੰਡੇ ਸੱਦੇ ਗਏ। ਮੰਦਿਰ ਦੇ ਡਰਾਈਵੇ ਦੇ ਇੱਕ ਪਾਸੇ ਆਪਣੇ ਸਿੰਘ ਖੜੇ ਸੀ, ਦੂਜੇ ਪਾਸੇ ਆ ਕੇ ਉਹ ਖੜੇ ਹੋ ਗਏ। ਆਪਣੇ ਸਿੰਘ ਨਾਅਰੇ ਲਾ ਰਹੇ ਸੀਗੇ, ਹੂ ਕਿਲਡ ਨਿੱਜਰ, ਖਾਲਿਸਤਾਨ ਜਿੰਦਾਬਾਦ। ਪਰ ਉਹ ਪਤਾ ਕੀ ਨਾਅਰੇ ਲਾ ਰਹੇ ਸੀ? RSS ਜਿੰਦਾਬਾਦ, ਮੋਦੀ ਜਿੰਦਾਬਾਦ, ਲਾਰੈਂਸ ਬਿਸ਼ਨੋਈ ਜਿੰਦਾਬਾਦ। ਨਾ ਲਾਰੈਂਸ ਬਿਸ਼ਨੋਈ ਦਾ ਹਿੰਦੂਆਂ ਦੇ ਧਰਮ ਦੇ ਨਾਲ ਕੀ ਲੈਣਾ ਦੇਣਾ? ਇੱਥੋਂ ਇਹ ਗੱਲ ਪ੍ਰੂਵ ਕਰਦੀ ਆ ਵੀ ਜਿਹੜੇ ਉੱਥੇ ਆਏ ਹੋਏ ਸੀਗੇ ਉਹ ਕਿਸੇ ਮੰਦਿਰ ਨੂੰ ਪ੍ਰੋਟੈਕਟ ਕਰਨ ਨਹੀਂ ਆਏ। ਉਹ ਤੁਹਾਨੂੰ ਦੱਸਣ ਆਏ ਆ ਕਿ ਜਿਹੜੇ ਤੁਹਾਨੂੰ ਮਾਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਆ, ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦਾ ਵਿਰੋਧ ਕਰਨ ਆਏ ਹੋ ਅਸੀਂ ਉਹਨਾਂ ਦੇ ਨਾਲ ਆ। ਉਹਨਾਂ ਵੱਲੋਂ ਚਿੰਜੜੀ ਛੇੜੀ ਗਈ, ਸਿੰਘਾਂ ਦੇ ਉੱਤੇ ਆ ਕੇ ਅਟੈਕ ਕੀਤਾ ਗਿਆ। ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਕਿ ਵੀਡੀਓ ਐਵੀਡੈਂਸ ਇਹ ਸੁਜੈਸਟ ਕਰਦੀ ਹੈ, ਉਹ ਦੱਸਦੀ ਹੈ ਕਲੀਅਰਲੀ ਕਿ ਸਾਡੇ ਸਿੰਘ ਉਧਰਲੇ ਪਾਸੇ ਨਹੀਂ ਗਏ, ਉਹ ਇਹਨਾਂ ਕੋਲੇ ਆ ਕੇ ਉਹਨਾਂ ਨੇ ਇਹਨਾਂ ਨੂੰ ਧੱਕਾ ਮੁੱਕੀ ਮਾਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਕੀ ਹੋਇਆ? ਚਲੋ ਪੁਲਿਸ ਉੱਥੇ ਆਈ, ਉਹਨਾਂ ਨੇ ਉਹ ਸਾਰੇ ਖਿੰਦੇੜ ਦਿੱਤੇ। ਉੱਥੇ ਕਿਸੇ ਨੂੰ ਉਹਨਾਂ ਨੇ ਚਾਰਜ ਨਹੀਂ ਕੀਤਾ। ਤਕਰੀਬਨ 2 ਘੰਟੇ ਬਾਅਦ ਉੱਥੇ ਕੀ ਹੁੰਦਾ ਹੈ? ਹੁਣ ਜਿਹੜਾ ਉਹਨਾਂ ਦੇ ਰੋਲ ਹੈ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿ ਮੰਦਿਰ ਦੀ ਪਾਰਕਿੰਗ ਦੇ ਲਾਟ ਦੇ ਵਿੱਚ, ਮੰਦਿਰ ਦੀ ਪ੍ਰੈਮਿਸਿਸ ਦੇ ਉੱਤੇ, ਉੱਥੇ ਹੀ ਗੈਦਰਿੰਗ ਹੋਣੀ ਇੱਕ ਸ਼ੁਰੂ ਹੁੰਦੀ ਆ। ਉਹਦੇ ਵਿੱਚ ਉਹ ਆਪਣੇ ਪੂਰੇ ਦਾ ਜ਼ੋਰ ਲਾਉਂਦੇ ਨੇ, ਜਿਹੜਾ ਉੱਥੇ ਦਾ ਕਰਾਊਡ ਹੈ ਉਹਨੂੰ ਉਕਸਾਉਣ ਦੇ ਲਈ, ਕਿ ਸਿੱਖਾਂ ਨੇ ਤੁਹਾਡੇ ਮੰਦਿਰ ਦੇ ਉੱਤੇ ਅਟੈਕ ਕੀਤਾ, ਉਹ ਆਪਾਂ ਵੀ ਇਕੱਠੇ ਹੋ ਕੇ ਉਧਰ ਨੂੰ ਚੱਲੀਏ। ਸ਼ਾਮ ਨੂੰ 6 ਵਜੇ 6:30 ਵਜੇ ਉਹ ਵੈਸਟਵੁੱਡ ਮਾਲ ਦੇ ਵਿੱਚ ਇਕੱਠੇ ਹੁੰਦੇ ਆ। ਵੈਸਟਵੁੱਡ ਦੇ ਮਾਲ ਦੇ ਵਿੱਚ ਇਕੱਠੇ ਹੋ ਕੇ ਜਦੋਂ ਪੁਲਿਸ ਉੱਥੇ ਪਹੁੰਚਦੀ ਆ, ਉਹਨਾਂ ਨੂੰ ਖਦੇੜ ਦਿੰਦੀ ਆ। ਉਹ ਫਿਰ ਕੀ ਚੂਜ਼ ਕਰਦੇ ਨੇ? ਉਹ 300-400 ਬੰਦਾ ਲੈ ਕੇ ਤੁਹਾਡੇ ਗੁਰਦੁਆਰਾ ਸਾਹਿਬ ਉੱਤੇ ਅਟੈਕ ਕਰਦੇ ਨੇ, ਇੱਥੇ ਜਿੱਥੇ ਆਪਾਂ ਅੱਜ ਬੈਠੇ ਹਾਂ। ਇਹਨੂੰ ਅਟੈਕ ਕਿਹਾ ਜਾ ਸਕਦਾ। ਜਿਹੜਾ ਉੱਥੇ ਮੁਜ਼ਾਹਰਾ ਕਰਨ ਗਏ ਸੀ ਉਹ ਅਟੈਕ ਨਹੀਂ ਸੀ, ਪਰ ਜੋ ਮਾਡਰਨ ਗੁਰਦੁਆਰਾ ਸਾਹਿਬ ਉੱਤੇ ਉਹ ਚੜ੍ਹ ਕੇ ਆਏ, ਇਹਨੂੰ ਅਟੈਕ ਕਿਹਾ ਜਾ ਸਕਦਾ। ਉਹ ਆਏ, ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਨਹੀਂ ਵੜ ਸਕੇ ਕਿਉਂਕਿ ਪੁਲਿਸ ਬਹੁਤ ਜ਼ਿਆਦਾ ਸੀਗੇ। ਇੱਥੇ ਸਿੰਘ ਇਕੱਠੇ ਹੋ ਗਏ, ਇੰਨੀ ਹਿੰਮਤ ਵੀ ਹੈ ਨਹੀਂ ਸੀ। ਪਰਲੇ ਪਾਸੇ ਗਾਲੀ ਗਲੋਚ ਕਰਕੇ ਚਲੇ ਗਏ। ਦੂਜੇ ਦਿਨ ਫਿਰ ਹਿੰਦੂ ਸਭਾ ਮੰਦਿਰ ਦੇ ਵਿੱਚ ਇਕੱਠੇ ਹੁੰਦੇ ਨੇ। ਉੱਥੇ ਉਹਨਾਂ ਦੇ ਕੁਝ ਇਹੋ ਜਿਹੇ ਨੁਮਾਇੰਦੇ ਜਿਨ੍ਹਾਂ ਨੂੰ ਨੁਮਾਇੰਦਗੀ ਕਰਨ ਦੀ ਖੁੱਲ੍ਹ ਦਿੰਦੇ ਨੇ, ਰੌਨ ਬੈਨਰਜੀ ਵਰਗੇ, ਉਹਨਾਂ ਦਾ ਇੱਕ ਉੱਥੋਂ ਦਾ ਪੁਜਾਰੀ, ਔਰ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਸ਼ਰੇਆਮ ਉਸ ਕਰਾਊਡ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਆ। ਉਹ ਕਰਾਊਡ ਕੀ ਕਹਿ ਰਿਹਾ ਉੱਥੇ ਕਿ ਸਾਨੂੰ ਜੀ ਕਿਰਪਾਨਾਂ ਪ੍ਰੋਵਾਈਡ ਕਰੋ, ਅਸੀਂ ਇਹਨਾਂ ਨੂੰ ਮਾਰਾਂਗੇ, ਜੋ ਮਾਰਨ ਦੀ ਜ਼ਿੰਮੇਵਾਰੀ ਸਾਡੀ। ਕੀ ਕਹਿ ਰਹੇ ਨੇ ਉਹ ਕਿ ਅਸੀਂ ਜੀ ਇੰਡੀਆ ਤੋਂ ਆਰਮੀ ਨੂੰ ਅਪੀਲ ਕਰਦੇ ਹਾਂ, ਕੋਈ ਇੱਥੇ ਆ ਕੇ ਇਹਨਾਂ ਦੇ ਗੁਰਦੁਆਰਿਆਂ ਦਾ ਸਫਾਇਆ ਕਰੇ ਜਿੱਦਾਂ ਇਹਨਾਂ ਨੇ ਇੰਡੀਆ 'ਚ ਕੀਤਾ ਸੀ।
ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਪਹਿਲਾਂ ਹੀ ਕਾਫੀ ਸਮਾਂ ਲੈ ਚੁੱਕਿਆ। ਆਪਾਂ ਬਹੁਤ ਸਾਰੇ ਵਿਚਾਰ ਸਾਂਝੇ ਕਰਨੇ ਨੇ ਇੱਥੇ, ਬਹੁਤ ਸਾਰੇ ਬੁਲਾਰਿਆਂ ਨੇ ਵੀ ਬੋਲਣਾ। ਮੈਂ ਬੇਨਤੀ ਕਰਾਂਗਾ ਕਿ ਇੱਕ ਨਾ ਵੀਡੀਓ ਤਿਆਰ ਕੀਤੀ ਆ ਬਹੁਤ ਸੋਹਣੀ, 5-7 ਮਿੰਟ ਦੀ ਵੀਡੀਓ ਹੈ, ਉਹ ਆਪਾਂ ਪਹਿਲਾਂ ਦੇਖ ਲਈਓ। ਬਹੁਤ ਵਧੀਆ ਤਰੀਕੇ ਦੇ ਨਾਲ ਇਹ ਐਕਸਪਲੇਨ ਕੀਤਾ ਗਿਆ ਕਿ ਇਹ ਸਾਰਾ ਜਿਹੜਾ ਬਿਰਤਾਂਤ ਉੱਥੇ ਹੋਇਆ ਉਹਦੇ ਵਿੱਚ ਅਸਲ ਵਿੱਚ ਹੋਇਆ ਕੀ। ਔਰ ਸਾਡਾ ਗੁਰੂ ਇੰਨਾ ਸਮਰੱਥ ਹੈ, ਸਾਡੀ ਇੰਨੀ ਪੱਤ ਰੱਖਦਾ ਕਿ ਸਾਰੇ ਦਾ ਸਾਰਾ ਸਟੇਟ ਮੀਡੀਆ ਸਾਡੇ ਖਿਲਾਫ, ਸਾਰੇ ਦਾ ਸਾਰਾ ਇੱਥੋਂ ਦਾ ਮੀਡੀਆ ਸਾਡੇ ਖਿਲਾਫ, ਪਰ ਗੁਰੂ ਨੇ ਸਾਡੀ ਐਸੀ ਪੱਤ ਰੱਖੀ ਕਿ 2 ਦਿਨਾਂ ਦੇ ਵਿੱਚ ਸਾਰਾ ਕੁਝ ਹੀ ਚੇਂਜ ਹੋ ਗਿਆ। ਉਹਨਾਂ ਦੇ ਅਸਲੀ ਚਿਹਰੇ ਵੀ ਬਾਹਰ ਆ ਗਏ, ਉਹਨਾਂ ਦੇ ਜੈਨੋਸਾਈਡਲ ਜਿਹੜੇ ਥਾਟਸ ਨੇ ਉਹ ਉੱਭਰ ਕੇ ਬਾਹਰ ਆਈਆਂ। ਉਹਨਾਂ ਦੇ ਸਾਡੇ ਕੱਲੇ ਕਹਿ ਰਹੇ ਸਿੱਖਾਂ ਨੂੰ, ਜੋ ਬਰੈਂਪਟਨ ਦੇ ਵਿੱਚ ਆਪਦੇ ਕੋਈ ਘਰਾਂ ਨੂੰ ਜਾ ਰਿਹਾ ਸੀ, ਕੋਈ ਵਿਚਾਰਾ ਸਟੂਡੈਂਟ ਬੱਸ ਵਿੱਚ ਪੜ੍ਹ ਕੇ ਆ ਰਿਹਾ ਸੀਗਾ, ਕੋਈ ਸਟਰੀਟ ਤੇ ਤੁਰਿਆ ਜਾਂਦਾ ਸੀ, ਉਹਨਾਂ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਔਰ ਇਹ ਸਾਰਾ ਕੁਝ ਜਿਹੜਾ ਉੱਭਰ ਕੇ ਸਾਹਮਣੇ ਆਇਆ। ਆਓ ਆਪਾਂ ਪਹਿਲਾਂ ਆਹ ਵੀਡੀਓ ਦੇਖਦੇ ਹਾਂ, ਫਿਰ ਆਪਾਂ ਹੋਰ ਵਿਚਾਰ ਸਾਂਝੇ ਕਰਾਂਗੇ। ਆਹ ਵੀਡੀਓ ਪਲੇ ਕਰ ਦਿਓ ਜੀ ਪਹਿਲਾਂ ਇੱਕ ਮਿੰਟ। In the last few days in Brampton between pro-India groups and Sikhs. Welcome to part 1 of our breakdown. Are Hindus being attacked? ਮਾਫ ਕਰਨਾ ਜੀ, 30 ਸੈਕਿੰਡ ਦੀ ਦੇਰੀ ਆ। ਮੈਂ ਬੇਨਤੀ ਕਰੂੰਗਾ ਕਿ ਜਿਹੜੀਆਂ ਸੰਗਤਾਂ ਆ ਰਹੀਆਂ, ਜੇ ਆਪਾਂ ਪਹਿਲਾਂ ਤਾਂ ਆਪਾਂ ਸਾਰੇ ਥੋੜਾ ਅੱਗੇ ਨੂੰ ਹੋ ਜਾਈਏ, ਥੋੜਾ ਜਿਹਾ ਭੀੜੇ ਹੋ ਕੇ ਬਹਿ ਲਈਏ। ਅੱਜ ਇਕੱਠ ਬਹੁਤ ਜ਼ਿਆਦਾ ਹੈ ਤੇ ਥੋੜਾ ਅੱਗੇ ਨੂੰ ਹੋ ਜਾਓ ਜੇ ਆਪਣੇ ਕੋਲ ਥੋੜਾ ਜਿਹਾ ਵੀ ਹੈਗਾ। ਤੇ ਮੈਂ ਬੀਬੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਪਿੱਛੇ ਬਹੁਤ ਸਾਰੀ ਜਗ੍ਹਾ ਖਾਲੀ ਹੈ, ਤੁਸੀਂ ਵੀ ਥੋੜਾ ਅੱਗੇ ਨੂੰ ਹੋ ਜਾਓ। ਉੱਪਰ ਜਿਹੜੀ ਗੈਲਰੀ ਆ ਉਹ ਸਾਰੇ ਹੀ ਖੋਲ ਦਿੱਤੀ ਗਈ ਹੈ, ਤੁਸੀਂ ਦੇਖ ਰਹੇ ਹੋ। ਤੁਸੀਂ ਉੱਪਰ ਕਾਫੀ ਜਗ੍ਹਾ ਹੈਗੀ ਆ, ਉੱਥੇ ਵੀ ਜਾ ਕੇ ਬਹਿ ਸਕਦੇ ਹੋ। ਇਸ ਦੇ ਨਾਲ ਹੀ ਸਾਡੇ ਕੁਝ ਸੇਵਾਦਾਰ ਵੀਰਾਂ ਵਾਲੇ ਪਾਸੇ ਵੀ ਔਰ ਬੀਬੀਆਂ ਵਾਲੇ ਪਾਸੇ ਵੀ ਕਲਿੱਪ ਬੋਰਡ ਲੈ ਕੇ ਖੜੇ ਆ। ਜੇ ਤੁਹਾਡੇ ਕੋਈ ਵੀ ਸੁਜੈਸ਼ਨ ਨੇ ਤੇ ਤੁਸੀਂ ਉਹ ਕਲਿੱਪ ਬੋਰਡਾਂ ਉੱਤੇ ਲਿਖ ਕੇ ਸਾਨੂੰ ਇੱਥੇ ਪਹੁੰਚਾ ਸਕਦੇ ਹੋ, ਅਸੀਂ ਉਹਨਾਂ ਉੱਤੇ ਪੂਰੀ ਗੌਰ ਕਰਾਂਗੇ ਜੀ। ਵੀਡੀਓ ਮੈਨੂੰ ਲੱਗਦਾ ਰੈਡੀ ਆ ਯਾ, ਸੋ ਆਪਾਂ 5-7 ਮਿੰਟ ਦੀ ਵੀਡੀਓ ਇਹ ਦੇਖ ਲਈਏ ਜੀ ਪਹਿਲਾਂ। ਜਿਹੜੇ ਬੀਬੀਆਂ ਕੋਲੇ, ਸਿੰਘਾਂ ਕੋਲੇ ਕਲਿੱਪ ਬੋਰਡ ਆ ਨਾ, ਜਿਨ੍ਹਾਂ ਦੇ ਆਪਾਂ ਸੁਝਾਅ ਲੈਣੇ, ਉਹ ਉੱਠ ਕੇ ਖੜੇ ਹੋ ਜਾਓ ਆਪਣੀ ਆਪਣੀ ਜਗ੍ਹਾ ਤੇ, ਤਾਂ ਕਿ ਤੁਸੀਂ ਦਿਸ ਸਕੋ ਜੇ ਕਿਸੇ ਨੇ ਤੁਹਾਨੂੰ ਸੁਝਾਅ ਦੇਣਾ ਤੇ ਤੁਸੀਂ ਆਇਡੈਂਟੀਫਾਈ ਹੋ ਸਕੋ। Confused about what's going on in the last few days in Brampton between pro-India groups and Sikhs? Welcome to part 1 of our breakdown. Are Hindus being attacked in Hindu temples in Canada? Let's take a closer look. November 3rd. On the afternoon, members of Sikhs for Justice, or SFJ, held a peaceful protest outside the Hindu Sabha Mandir. They were on public property and their protest wasn't against the Mandir or the Hindu community. It was against Indian government officials who were arriving to hold a consular clinic. These Indian government officials are tied to the killing of Hardeep Singh Nijjar, a Canadian Sikh. Credible allegations of a potential link between agents of the government of India and the killing of a Canadian citizen
Hardeep Singh Nijjar. And it's hard to accept that people responsible for murder are being given a platform here. SFJ has held similar protests at gurudwaras that have also given Indian officials a platform. This makes it clear that their protest is solely against Indian officials, not religion. But here's what happened next. The Mandir's Pandit, or priest, encouraged people to get violent with SFJ protesters. Fueled by this, the attackers planned to grab bricks and sticks to launch their attack. Here is a clip of this. Then the pro-India counter-protesters came out of the Mandir parking lot and started to attack the SFJ members. As the attackers charged, they shouted, "Long live Lawrence Bishnoi," referencing an Indian gangster who's part of a violent campaign against Sikh Canadians. They even went as far as threatening to kill the SFJ members. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਸ਼ਾਇਦ ਚੱਲਣੀ ਨਹੀਂ ਪ੍ਰੋਪਰਲੀ, ਉਹਨੂੰ ਅਸੀਂ ਫਿਗਰ ਆਊਟ ਕਰਕੇ ਫਿਰ ਆਪਾਂ ਅੱਗੇ ਚੱਲਦੇ ਹਾਂ। ਮੈਂ ਬੇਨਤੀ ਕਰੂੰਗਾ, ਹੁਣ ਆਪਣੇ ਪਾਸ ਕੁਝ ਆਪਣੇ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਬੁਲਾਰਿਆਂ ਨੇ, ਸੋ ਆਪਾਂ ਉਹ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ। ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਹੀ ਕਿ ਆਪਾਂ ਇਸੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੇ ਆਹ ਇਵੈਂਟ ਪਿਛਲੇ ਹਫਤੇ ਦੇ ਵਿੱਚ ਹੋਏ ਆ ਇਹਦੇ ਬਾਰੇ ਵਿਚਾਰਾਂ ਕਰਨੀਆਂ। ਕੋਈ ਵੀ ਇਹ ਵੀਰ ਇਸ ਜਿਹੜਾ ਮੁੱਦਾ ਇਹ ਤੋਂ ਬਾਹਰ ਨਾ ਜਾਵੇ ਔਰ ਦਿੱਤੇ ਹੋਏ ਸੀਮਿਤ ਸਮੇਂ ਦੇ ਵਿੱਚ ਆਪਣੀ ਜਿਹੜੀਆਂ ਵਿਚਾਰਾਂ ਉਹ ਕੰਪਲੀਟ ਕਰਨ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਭਾਈ ਸੰਤੋਖ ਸਿੰਘ ਜੀ ਖੇਲਾ ਜੋ ਮੌਂਟਰੀਅਲ ਤੋਂ ਸਾਡੇ ਕੋਲ ਪਹੁੰਚੇ ਨੇ, ਉਹ 5 ਮਿੰਟ ਵਾਸਤੇ, ਸੋ 6:03 ਹੋਏ ਆ, 6:08 ਤੱਕ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਸੰਤੋਖ ਸਿੰਘ ਜੀ ਖੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਹਜ਼ਾਰਾਂ ਦਾ ਇਕੱਠ ਇਹ ਦੱਸਦਾ ਪਿਆ ਹੈ ਕਿ ਸਿੱਖ ਇਕੱਠੇ ਨੇ। ਸਿੱਖਾਂ ਦੇ ਵਿੱਚ ਕੋਈ ਵਖਰੇਵਾਂ ਨਹੀਂ। ਜਦੋਂ ਵੀ ਕਿਸੇ ਜ਼ਾਲਮ ਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਕੋਈ ਵੀ ਬਿਉਂਤਬੰਦੀ ਕੀਤੀ, ਕੋਈ ਵੀ ਹਮਲਾ ਕੀਤਾ, ਸਿੰਘ ਇਕੱਠੇ ਨੇ। ਕਾਤਲਾਂ ਦੇ ਭਰਮ ਨਿਕਲ ਜਾਣੇ ਚਾਹੀਦੇ ਨੇ। ਅਸੀਂ ਸਾਰੇ ਇਕੱਠੇ ਹਾਂ। ਅਸੀਂ ਇਕੱਠੇ ਹੋ ਕੇ ਜੋ ਸਾਡੇ ਤੇ ਜ਼ੁਲਮ ਹੋ ਰਿਹਾ, ਜੋ ਸਾਡੇ ਤੇ ਜ਼ੁਲਮ ਕਰ ਰਹੇ ਨੇ, ਉਹਨਾਂ ਦੀ ਦਾਸਤਾਨ ਦੁਨੀਆ ਅੱਗੇ ਰੱਖ ਰਹੇ ਹਾਂ। ਇਸ 2-3 ਦਾ ਜੋ ਵਰਤਾਰਾ ਵਰਤ ਰਿਹਾ ਟੋਰਾਂਟੋ ਦੇ ਵਿੱਚ, BC ਦੇ ਵਿੱਚ, ਕਹਿ ਰਹੇ ਨੇ ਕਿ ਸਿੱਖਾਂ ਨੇ ਹਿੰਦੂਆਂ ਦੇ ਮੰਦਿਰ ਤੇ ਅਟੈਕ ਕੀਤਾ। ਖਾਲਸਾ ਜੀ, ਪਿਛਲੇ 550 ਸਾਲ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ ਦੱਸਦਾ ਕਿ ਸਿੱਖਾਂ ਨੇ ਕਦੇ ਵੀ ਕਿਸੇ ਵੀ ਧਰਮ ਤੇ, ਕਿਸੇ ਵੀ ਧਰਮ ਸਥਾਨ ਤੇ, ਕਿਸੇ ਵੀ ਧਰਮੀ ਬੰਦੇ ਤੇ ਅੱਜ ਤੱਕ ਅਟੈਕ ਨਹੀਂ ਕੀਤਾ। ਸਿੱਖਾਂ ਨੇ ਹਮੇਸ਼ਾ ਜੋ ਅਟੈਕ ਕਰਨ ਆਇਆ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਤੇ ਮਲਜੂਮ ਨੂੰ ਬਚਾਇਆ। ਤੇ ਅੱਜ ਵੀ ਇਹੀ ਕਰ ਰਹੇ ਹਾਂ। ਸਾਨੂੰ ਸਾਡੇ ਪਿਤਾ ਨੇ ਇਹੀ ਸਿਖਾਇਆ, ਨਾ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ। ਕੋਈ ਜ਼ਾਲਮ ਚੜ ਕੇ ਆਊਗਾ, ਉਹਦੀ ਭਾਜੀ ਹਰ ਹਾਲਤ ਵਿੱਚ ਮੋੜਾਂਗੇ। ਖਾਲਸਾ ਜੀ, ਸਾਡੇ ਕੁਝ ਸਿੱਖ ਜੋ ਹਮੇਸ਼ਾ ਹੀ ਜਾ ਕੇ ਜਿੱਥੇ ਵੀ ਭਾਈ ਹਰਦੀਪ ਸਿੰਘ ਦੇ ਕਾਤਲ ਕਿਤੇ ਗੁਰਦੁਆਰਿਆਂ ਵਿੱਚ ਜਾਂ ਕਿਤੇ ਮੰਦਿਰਾਂ ਵਿੱਚ ਲੁਕ ਕੇ ਵੜ ਕੇ ਇਹ ਝੂਠੇ ਸਰਟੀਫਿਕੇਟਾਂ ਦੀ ਥਾਂ ਆਪਣੇ ਇਨਫੋਰਮਰ ਭਾਲਦੇ ਨੇ, ਸਿੱਖਾਂ ਦੀਆਂ ਲਿਸਟਾਂ ਬਣਾਉਂਦੇ ਨੇ। ਸਾਡੇ ਸਿੰਘ ਸੂਰਮੇ ਜਾ ਕੇ ਬਾਹਰ ਕੈਨੇਡਾ ਦੇ ਕਾਨੂੰਨ ਵਿੱਚ ਰਹਿ ਕੇ, ਕੈਨੇਡਾ ਦੀ ਗੌਰਮੈਂਟ ਨਾਲ ਚੱਲ ਕੇ ਹਮੇਸ਼ਾ ਹੀ
ਉਹ ਭਾਵੇਂ ਗੁਰਦੁਆਰਾ ਸੀ, ਭਾਵੇਂ ਕੋਈ ਮੰਦਿਰ ਹੈ ਤੇ ਭਾਵੇਂ ਕੋਈ ਹੋਰ ਅਦਾਰਾ ਹੈ, ਉੱਥੇ ਜਾ ਕੇ ਉਹਨਾਂ ਜ਼ਾਲਮਾਂ ਦਾ ਵਿਰੋਧ ਕੀਤਾ। ਅੱਗੇ ਵੀ ਕਰਾਂਗੇ, ਜਿੱਥੇ ਵੀ ਸਾਡੇ ਕਾਤਲ ਜਾਣਗੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ। ਸਾਡਾ ਭਰਾ ਮਾਰਿਆ, ਇਸ ਕੈਨੇਡਾ ਦੀ ਧਰਤੀ ਤੇ ਮਾਰਿਆ, ਉਹਨਾਂ ਕਾਤਲਾਂ ਨੇ ਆ ਕੇ ਮਾਰਿਆ। ਅਸੀਂ ਕਿਸ ਤਰ੍ਹਾਂ ਭੁੱਲ ਜਾਵਾਂਗੇ? ਆਪਣੇ ਭਰਾ ਦਾ ਬਦਲਾ ਹਰ ਇੱਕ ਤਰੀਕੇ ਦੇ ਨਾਲ ਲਵਾਂਗੇ। ਇਹਨਾਂ ਕਾਤਲਾਂ ਨੂੰ ਭਰਮ ਹੋਣਾ ਕਿ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਕੇ ਸਾਡੀ ਚੱਲ ਰਹੀ ਮੁਹਿੰਮ, ਸਿੱਖ ਫॉर ਜਸਟਿਸ ਵੱਲੋਂ ਚਲਾਈ ਉਹ ਮੁਹਿੰਮ, ਰੈਫਰੈਂਡਮ ਦੀ ਮੁਹਿੰਮ ਅਸੀਂ ਮੱਧਮ ਕਰ ਦਿਆਂਗੇ। ਖਾਲਸਾ ਜੀ ਇਹਨਾਂ ਦੇ ਭਰਮ ਭੁਲੇਖੇ ਸਰੀ ਦੇ ਵਿੱਚ ਤੋੜ ਦਿੱਤੇ ਸੀ। ਜਦੋਂ 2 ਲੱਖ ਦੀਆਂ ਲਾਈਨਾਂ ਲੱਗੀਆਂ, 3 ਲੱਖ ਦੀਆਂ ਲਾਈਨਾਂ ਇਸ ਸ਼ਹਿਰ ਦੇ ਵਿੱਚ ਲੱਗੀਆਂ, ਇਹ ਤੁਹਾਡੀਆਂ ਵੋਟਾਂ ਤੋਂ, ਤੁਹਾਡੇ ਵੋਟ ਦੀ ਜ਼ੋਰ ਨਾਲ ਬੁਖਲਾ ਗਏ ਨੇ। ਇਹ ਕਮਲੇ ਹੋਏ ਫਿਰਦੇ ਨੇ, ਇਹ ਸੋਚਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ, ਜਿਸ ਤਰ੍ਹਾਂ ਇਹਨਾਂ ਨੇ 1984 ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਕੀਤੀਆਂ, ਸਾਡੀਆਂ ਭੈਣਾਂ ਦੀ, ਸਾਡੀਆਂ ਬੀਬੀਆਂ ਦੀ ਬੇਪਤੀ ਹੋਈ। ਦਿੱਲੀ ਦੇ ਵਿੱਚ 500 ਬੀਬੀ ਨੂੰ ਨਗਨ ਹਾਲਤ ਵਿੱਚ ਗਲੀਆਂ ਵਿੱਚ ਨਠਾਇਆ ਗਿਆ। ਅਸੀਂ ਭੁੱਲ ਜਾਵਾਂਗੇ? ਕਦੇ ਨਹੀਂ ਭੁੱਲਾਂਗੇ। ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀਆਂ ਮਾਰੀਆਂ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਕਿਸ ਤਰ੍ਹਾਂ ਭੁੱਲ ਜਾਵਾਂਗੇ? ਜਿੰਨਾ ਚਿਰ ਤੱਕ ਉਸ ਦਾ ਹਿਸਾਬ ਨਹੀਂ ਕਰਾਂਗੇ, ਉਸ ਦਾ ਬਦਲਾ ਨਹੀਂ ਲਵਾਂਗੇ, ਖਾਲਿਸਤਾਨ ਨੂੰ ਆਜ਼ਾਦ ਨਹੀਂ ਕਰਾਵਾਂਗੇ, ਇਹ ਮੁਹਿੰਮ ਚੱਲਦੀ ਰਹੂਗੀ, ਕਿਸੇ ਹਾਲਤ ਵਿੱਚ ਵੀ ਭੁੱਲਾਂਗੇ ਨਹੀਂ। ਸੰਤ ਬਾਬਾ ਜਰਨੈਲ ਸਿੰਘ ਵੱਲੋਂ ਦਿੱਤਾ ਗਿਆ ਉਹ ਨਾਰਾ ਕਿ ਖਾਲਿਸਤਾਨ ਦੀ ਨਹੀਂ ਰੱਖੀ ਗਈ ਹੈ, ਜਿੰਨਾ ਚਿਰ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ ਜੰਗ ਜਾਰੀ ਰਹਿਣਾ ਹੈ, ਜੰਗ ਮੱਧਮ ਨਹੀਂ ਪੈਣਾ। ਅੱਜ ਦਾ ਇਹ ਇਕੱਠ ਦੱਸਦਾ ਜ਼ਾਲਮਾਂ ਨੂੰ, ਬੱਚਾ ਬੱਚਾ ਸਿੱਖਾਂ ਦਾ ਆਜ਼ਾਦੀ ਲੈਣ ਲਈ ਤਿਆਰ ਹੈ। ਖਾਲਸਾ ਜੀ ਸਾਰੇ ਕੈਨੇਡਾ ਵਿੱਚ, ਸਾਰੀ ਦੁਨੀਆ ਵਿੱਚ ਸਿੱਖਾਂ ਦੇ ਇਕੱਠਾਂ ਨੇ ਦੱਸ ਦਿੱਤਾ, ਉਹਨਾਂ ਦੇ ਭਰਮ ਭੁਲੇਖੇ ਤੋੜ ਦਿੱਤੇ ਆ। ਉਹ ਸੋਚਦੇ ਸੀ ਵੀ ਆਹ ਜਥੇਬੰਦੀ ਸਾਡੇ ਨਾਲ ਹੋਗੀ, ਆਹ ਜਥੇਬੰਦੀ ਸਾਡੇ ਨਾਲ ਹੋਗੀ। ਖਾਲਸਾ ਜੀ ਜਿਸ ਵੇਲੇ ਇੱਕ ਵੀ ਸਿੱਖ ਤੇ ਅਟੈਕ ਹੋਇਆ, ਉਹ ਖਾਲਸਾ ਪੰਥ ਤੇ ਅਟੈਕ ਹੈ। ਸਾਰੇ ਸਿੱਖ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਨਗੇ, ਗੌਰਮੈਂਟਾਂ ਨੂੰ ਦੱਸਣਗੇ, ਜਿਸ ਵੀ ਤਰੀਕੇ ਨਾਲ ਇਨਸਾਫ ਮਿਲਿਆ ਉਹ ਇਨਸਾਫ ਲਵਾਂਗੇ। 17 ਤਰੀਕ ਨੂੰ ਨਿਊਜ਼ੀਲੈਂਡ ਵਿੱਚ ਵੋਟਾਂ ਪੈਣੀਆਂ, ਜਿੰਨਾ ਵੀ ਜ਼ੋਰ ਲੱਗਦਾ ਇੱਥੋਂ ਬੈਠ ਕੇ ਉਹਨਾਂ ਵੋਟਾਂ ਦੇ ਵਿੱਚ ਆਪਣਾ ਯੋਗਦਾਨ ਪਾਓ। ਮਿੱਤਰਾਂ ਸਨੇਹੀਆਂ ਨੂੰ ਦੱਸ ਦਿਓ ਕਿ ਵੋਟਾਂ ਦੇ ਜ਼ੋਰ ਨਾਲ ਇੰਡੀਆ ਦੀ ਕਾਤਲ ਗੌਰਮੈਂਟ ਕੋਡੀ ਕਰ ਲਈ ਆ। ਉਹ ਦਿਨ ਦੂਰ ਨਹੀਂ ਜਦੋਂ ਖਾਲਿਸਤਾਨ ਦਾ ਨਿਸ਼ਾਨ ਸਾਰੀ ਦੁਨੀਆ ਵਿੱਚ ਲਹਿਰਾਊਗਾ। ਅੱਜ ਗੁਰਪਤਵੰਤ ਸਿੰਘ ਪੰਨੂ ਦੀ ਸੋਚ ਨੇ ਇਸ ਪੰਥ ਨੂੰ ਇਕੱਠਿਆਂ ਕਰਕੇ ਖਾਲਿਸਤਾਨ ਦੀ ਲਹਿਰ ਨੂੰ ਮੁੜ ਕੇ ਉਹ ਜੋਸ਼ ਭਰ ਦਿੱਤਾ ਹੈ ਜਿਹੜਾ ਕਿ ਲੋਕੀ ਸੋਚਦੇ ਵੀ ਠੰਡਾ ਪੈ ਗਿਆ। ਖਾਲਸਾ ਜੀ ਸਾਡਾ ਫਰਜ਼ ਬਣਦਾ ਜਿਉਂਦੇ ਜੀ ਉਸ ਮਰਦੀ ਸੋਚ ਤੇ ਪਹਿਰਾ ਦਈਏ। ਆਪਣੇ 2 ਹੱਥ ਖੜ ਕੇ ਕਰਾਂਗਣਾ ਵਕੀਲ ਪੰਨੂ ਦੀ ਸੋਚ ਤੇ, ਵਕੀਲ ਪੰਨੂ ਦੀ ਸੋਚ ਤੇ, ਵਕੀਲ ਪੰਨੂ ਦੀ ਸੋਚ ਤੇ, ਸ਼ਹੀਦ ਨਿੱਜਰ ਦੀ ਸੋਚ ਤੇ, ਸ਼ਹੀਦ ਨਿੱਜਰ ਦੀ ਸੋਚ ਤੇ, ਸ਼ਹੀਦ ਨਿੱਜਰ ਦੀ ਸੋਚ ਤੇ। ਖਾਲਸਾ ਜੀ ਗੱਲਾਂ ਬਹੁਤ ਕਰਨ ਵਾਲੀਆਂ, ਟਾਈਮ ਥੋੜਾ ਹੈ, ਬੁਲਾਰੇ ਬਹੁਤ ਨੇ, ਬੋਲਦਿਆਂ ਕੋਈ ਭੁੱਲ ਚੁੱਕੇ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ ਹੋਣਾ ਦੇ। ਮੈਂ ਬੇਨਤੀ ਕਰਾਂ ਕਿ ਪਿਛਲੇ ਇਸ ਹਫ਼ਤੇ ਦੇ ਦੌਰਾਨ ਸਾਡਾ ਬਹੁਤ ਸਾਰਾ ਯੂਥ ਇਕੱਤਰ ਹੋਇਆ। ਬਹੁਤ ਸਾਰੇ ਲੋਕ ਜੋ ਭੁੱਲੀ ਬੈਠੇ ਸਨ ਕਿ ਅਸੀਂ ਕੌਣ ਆ, ਉਹ ਉੱਠ ਕੇ ਖੜੇ ਹੋਏ। ਉਹਨਾਂ ਨੇ ਗੁਰੂ ਘਰਾਂ ਵੱਲ ਆਪਣੇ ਮੂੰਹ ਮੋੜੇ, ਗੁਰੂ ਘਰਾਂ ਦੀਆਂ ਰਾਖੀਆਂ ਕੀਤੀਆਂ। ਬੀਬੀਆਂ ਨੇ, ਬੱਚਿਆਂ ਨੇ, ਭਚੰਗੀਆਂ ਨੇ, ਨੌਜਵਾਨਾਂ ਨੇ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਨਹੀਂ ਦੇਖੀਆਂ, ਪਰ ਉਹਨਾਂ ਦੇ ਵਿੱਚ ਜਜ਼ਬਾ ਉਹ ਦੇਖਿਆ ਕਿ ਕੋਈ ਇਧਰ ਨੂੰ ਜਿਹੜੀ ਅੱਖ ਗੁਰੂ ਘਰਾਂ ਵੱਲ ਨੂੰ ਦੇਖੇਗੀ ਉਹ ਅਸੀਂ ਕੱਢ ਦਿਆਂਗੇ। ਸੋ ਇੱਕ ਬਹੁਤ ਵਧੀਆ ਚੀਜ਼ ਹੈ ਜੋ ਨੌਜਵਾਨ ਇੱਧਰ ਨੂੰ ਮੁੜ ਰਹੇ ਨੇ। ਮੈਂ ਉਹਨਾਂ ਸਾਰਿਆਂ ਹੀ ਵੀਰਾਂ ਦਾ, ਸਾਰਿਆਂ ਪ੍ਰਬੰਧਕਾਂ ਦਾ ਅੱਜ ਇਸ ਇਕੱਠ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਅਸੀਂ ਰਿਣੀ ਹਾਂ। ਔਰ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਵਿੱਚ ਆਪਾਂ ਪਹਿਰੇ ਜਾਰੀ ਰੱਖਣੇ ਨੇ। ਸਾਡੇ ਅਗਲੇ ਬੁਲਾਰੇ ਨੇ ਅੰਟੇਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਜੀ,
ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 5 ਮਿੰਟ ਵਾਸਤੇ ਉਹ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਗਤ ਸਿੰਘ ਉਹਨਾਂ ਨੇ ਸਾਰਾ ਕੁਝ ਵੇਰਵਾ ਦੇ ਦਿੱਤਾ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਪਿਛਲੇ ਦਿਨਾਂ ਵਿੱਚ 1984 ਤੇ ਗੁਰਦੁਆਰਾ ਓਂਟਾਰੀਓ ਖਾਲਸਾ ਦਰਬਾਰ ਵਿਖੇ ਮੈਂ ਬੋਲ ਰਿਹਾ ਸੀ। ਮੈਂ ਉਸ ਦਿਨ ਇੱਕ ਲਫ਼ਜ਼ ਬੋਲਿਆ ਕਿ ਉਸ ਟਾਈਮ ਦੀ ਉਸ ਇੰਦਰਾ ਪਾਪਣ ਨੇ ਸਾਡੇ ਅਕਾਲ ਤਖਤ ਨੂੰ ਢਾਹ ਢੇਰੀ ਕਰਾਇਆ ਤੇ ਸਾਡੇ ਸਿੰਘਾਂ ਨੇ ਉਹਦਾ ਸੋਧਾ ਲਾਤਾ। ਮੈਨੂੰ ਫੋਨ ਆਇਆ ਕਿ ਤੂੰ ਪਾਪਣ ਕਿਉਂ ਕਿਹਾ? ਮੈਂ ਕਿਹਾ ਤੁਸੀਂ ਰਾਵਣ ਨੂੰ ਨਹੀਂ ਛੱਡਿਆ ਤਾਂ ਅਸੀਂ ਉਹਨੂੰ ਨਹੀਂ ਛੱਡਣਾ। ਜਿਹੜਾ ਸਾਡੇ ਗੁਰੂ ਘਰਾਂ ਵੱਲ ਆਊਗਾ ਤੇ ਅਸੀਂ ਤਾਂ ਨਹੀਂ ਬਖਸ਼ਣਾ। ਪਹਿਲ ਅਸੀਂ ਕਰਨੀ ਨਹੀਂ ਤੇ ਦੂਸ ਛੱਡਣੀ ਨਹੀਂ। ਸਾਡੇ ਤੇ ਚੜ ਕੇ ਆਉਣਗੇ ਤੇ ਅਸੀਂ ਫਿਰ ਸੌਦਾ ਵੀ ਦੇਵਾਂਗੇ ਉਹਨਾਂ ਨੂੰ। ਉਹ ਭੁੱਲ ਗਏ ਕਿ ਸਾਡੇ ਇਕੱਠ ਨੂੰ, ਸਾਡੀਆਂ ਜਥੇਬੰਦੀਆਂ ਦੇ ਵਿਚਾਰ ਵੱਖਰੇ ਹੋ ਸਕਦੇ ਆ, ਪਰ ਜਿਸ ਦਿਨ ਸਾਡੇ ਇਸ ਬਾਪੂ ਦੀ ਗੱਲ ਆਉਂਦੀ ਆ ਅਸੀਂ ਸਾਰੇ ਇਕੱਠੇ ਹਾਂ। ਉਹਨਾਂ ਨੇ ਸਾਨੂੰ ਚੇਤਾਵਨੀ ਦਿੱਤੀ 40 ਸਾਲ ਪਹਿਲਾਂ ਉਹਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦੀ ਜੋ ਗਲਤੀ ਕੀਤੀ ਸੀ। ਅਸੀਂ ਉਹਨਾਂ ਨੂੰ ਇਹ ਮੈਸੇਜ ਦਿੰਦੇ ਆ ਕਿ ਇਹੋ ਜਿਹੀ ਗਲਤੀ ਕਿਤੇ ਇੱਥੇ ਨਾ ਕਰ ਲਿਓ। ਇਹ ਪੰਥ ਇਕੱਠਾ ਹੈ, ਗੁਰੂ ਸਾਹਿਬ ਦੇ ਲਈ ਅਸੀਂ ਸਾਰੇ ਇਕੱਠੇ ਹਾਂ। ਸਾਡੇ ਮਤਭੇਦ ਹੋ ਸਕਦੇ ਆ, ਪਰ ਜਦੋਂ ਸਾਡੇ ਗੁਰੂ ਦੀ ਗੱਲ ਆਉਂਦੀ ਆ ਅਸੀਂ ਚੜ੍ਹਦੀ ਕਲਾ ਵਿੱਚ ਅਸੀਂ ਸੋਧੇ ਵੀ ਲਾਵਾਂਗੇ। ਇਸ ਦੇ ਨਾਲ ਜੋ ਆਪਾਂ ਭਾਈ ਹਰਜੀਤ ਸਿੰਘ ਨਿੱਜਰ ਦੀ ਗੱਲ ਕਰਦੇ ਹਾਂ, ਉਸ ਦਾ ਕੀ ਕਸੂਰ ਸੀ? ਉਸ ਸਿਸਟਮ ਦੇ ਗਲਤ ਚੱਲਦਾ ਸੀ? ਨਹੀਂ, ਸਾਡੀ ਲੜਾਈ ਸਿਸਟਮ ਨਾਲ ਆ, ਨਾ ਕਿ ਸਾਡੀ ਲੜਾਈ ਹਿੰਦੂਆਂ ਨਾਲ, ਨਾ ਕਿ ਮੰਦਰਾਂ ਨਾਲ। ਅਸੀਂ ਮੰਦਰਾਂ ਦਾ ਸਤਿਕਾਰ ਕਰਦੇ ਹਾਂ, ਕਰਦੇ ਰਹਾਂਗੇ, ਪਰ ਹਾਂ ਜੋ ਉੱਥੋਂ ਤਿਆਰ ਕਰਕੇ ਉਹਨਾਂ ਨੇ ਭੇਜੇ ਆ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਮੈਂ ਅੱਜ ਸਮੂਹ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਇਹੋ ਜਿਹਾ ਏਕਾ ਕਰਕੇ ਰੱਖੀਏ ਕਿ ਕਿਸੇ ਦੁਸ਼ਮਣ ਦਾ ਹਿਆ ਨਾ ਪਵੇ ਕਿ ਸਾਡੇ ਵੱਲ ਆ ਕੇ ਦੇਖ ਸਕੇ। ਅੱਜ ਜੋ ਇਕੱਠ ਹੈ ਆਪਣਾ ਛੋਟੇ ਜਿਹੇ ਨੋਟਿਸ ਤੇ, ਜਿਸ ਤਰ੍ਹਾਂ ਸਾਰੇ ਸਿੰਘਾਂ ਨੇ 3-4 ਦਿਨਾਂ ਵਿੱਚ ਪਿਛਲੇ ਜੋ 5-6 ਦਿਨ ਉਹਨਾਂ ਵਿੱਚ ਸੇਵਾਵਾਂ ਨਿਭਾਈਆਂ, ਉਸ ਦੇ ਨਾਲ ਨਾਲ ਜੋ ਮਹਾਰਾਜ ਦੇ ਦਿਹਾੜੇ ਆ ਰਹੇ ਹਨ 15 ਨਵੰਬਰ ਨੂੰ, ਸਾਨੂੰ ਉਹਦੇ ਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਲੋੜ ਆ। ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਦਿਮਾਗ ਦੇ ਵਿੱਚ ਚੱਲ ਰਿਹਾ। ਸਾਨੂੰ ਉਹਨਾਂ ਦਿਨਾਂ ਵਿੱਚ ਜ਼ਿਆਦਾ ਪਹਿਰਾ ਦੇਣ ਦੀ ਲੋੜ ਆ। ਵੱਧ ਤੋਂ ਵੱਧ ਅਸੀਂ ਇਹੀ ਬੇਨਤੀ ਕਰਦੇ ਕਿ ਜਿਸ ਤਰ੍ਹਾਂ ਅੱਜ ਇਕੱਠੇ ਹੋਏ ਹਾਂ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਵਿੱਚ ਸਪੈਸ਼ਲ ਜਿੱਥੇ ਮਹਾਰਾਜ ਦੇ ਪ੍ਰਕਾਸ਼ ਹਨ ਉਹਦੇ ਪਿਛਲੇ ਪਾਸੇ ਘੱਟੋ ਘੱਟ 4 ਤੋਂ 5 ਸਿੰਘ ਤਿਆਰ ਰਹੀਏ। ਕੋਈ ਸ਼ਰਾਰਤ ਕਰਦਾ ਤੇ ਉਹਨੂੰ ਉਸੇ ਵੇਲੇ ਹੀ ਠੰਡ ਪਾਈ ਜਾਵੇ ਉਹਦੇ ਤੇ। ਮੈਂ ਬਾਹਲਾ ਕੁਛ ਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸੇ ਤਰ੍ਹਾਂ ਅਸੀਂ ਇਕੱਠੇ ਆ ਤੇ ਇਕੱਠੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਹਰਪਾਲ ਸਿੰਘ ਜੀ, ਮੁੱਖ ਸੇਵਾਦਾਰ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ। ਕੁਝ ਕੁ ਜ਼ਰੂਰੀ ਬੇਨਤੀਆਂ ਨੇ। ਇੱਕ ਤਾਂ ਬਹੁਤ ਸਾਰੀਆਂ ਇਹ ਖਬਰਾਂ ਆ ਰਹੀਆਂ
ਕਿ ਸਾਡੇ ਕੱਲੇ ਸਿੰਘ ਜਾਂ ਸਾਡੇ ਬੰਦੇ ਉਹਨਾਂ ਦੇ ਟਰੈਪ ਦੇ ਵਿੱਚ ਟਰੈਪ ਹੋ ਰਹੇ ਆ ਤੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਉਹ ਇਕੱਲੇ ਹੀ ਉਹਨਾਂ ਨੂੰ ਫੇਸ ਕਰਨ ਵਾਸਤੇ ਤੁਰ ਪੈਂਦੇ ਆ, ਜਿੱਥੇ ਜਾ ਕੇ ਫਿਰ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ। ਇੱਕ ਰਾਤ ਹੀ ਵਾਪਰੀ ਆ, ਉਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਵਿਚਾਰ ਕਰਾਂਗੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡਾ ਕਿਸੇ ਨਾਲ ਕੋਈ ਕੌਨਫਲਿਕਟ ਹੁੰਦਾ, ਤੁਸੀਂ ਇਕੱਲੇ ਆਪਣੇ ਤੌਰ ਤੇ ਕੋਈ ਐਕਸ਼ਨ ਨਹੀਂ ਲੈਣਾ। ਤੁਸੀਂ ਸਾਡੇ ਨਾਲ ਸੰਪਰਕ ਕਰੋ, ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰੋ, ਆਪਾਂ ਰਲ ਮਿਲ ਕੇ ਇਹਨਾਂ ਨੂੰ ਸੋਲਵ ਕਰਾਂਗੇ। ਬਸ ਮੈਂ ਇੰਨਾ ਹੀ ਕਹਿਣਾ ਵੀ ਆਪਾਂ ਰਲ ਮਿਲ ਕੇ ਇਹਨਾਂ ਨੂੰ ਸੋਲਵ ਕਰਾਂਗੇ, ਠੀਕ ਹੈ ਜੀ। ਔਰ ਤੁਹਾਡੇ ਬਹੁਤ ਸਾਰੇ ਸੁਝਾਅ ਸਾਡੇ ਕੋਲ ਇੱਥੇ ਪਿੱਛੇ ਆ ਰਹੇ ਨੇ, ਇਹ ਨਾ ਸਮਝੋ ਕਿ ਅਸੀਂ ਉੱਦਾਂ ਹੀ ਤੁਹਾਤੋਂ ਲਿਖਾ ਕੇ ਰੱਖੀ ਜਾਂਦੇ ਆ। ਇਹਨਾਂ ਦੇ ਉੱਤੇ ਵਿਚਾਰ ਹੋਊਗਾ। ਜਿਹੜੇ ਵੀ ਸੁਝਾਅ ਸਾਨੂੰ ਲੱਗੇ ਤੁਹਾਡੀ ਸਹਿਮਤੀ ਦੇ ਨਾਲ, ਉਹਨਾਂ ਸਾਰਿਆਂ ਦੇ ਉੱਤੇ ਅਮਲ ਕੀਤਾ ਜਾਊਗਾ। ਹੁਣ ਮੈਂ ਬੇਨਤੀ ਕਰੂੰਗਾ ਭਾਈ ਅਮਰਜੀਤ ਸਿੰਘ ਜੀ ਮਾਨ, ਸਪੋਕਸਪਰਸਨ ਅੰਟੇਰੀਓ ਗੁਰਦੁਆਰਾ ਕਮੇਟੀ, ਉਹ 5-7 ਮਿੰਟਾਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਭਾਈ ਅਮਰਜੀਤ ਸਿੰਘ ਜੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਬੇਨਤੀ ਆ ਸਾਰੇ ਬੁਲਾਰਿਆਂ ਨੂੰ ਕਿ ਟਾਈਮ ਦੇ ਦਾਇਰੇ ਦਾ ਖਿਆਲ ਰੱਖਣਾ, ਵਿੱਚ ਰਹਿ ਕੇ ਸਮਾਪਤੀ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦੀ ਅੰਦਰ ਸਜ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਹੱਥ ਜੋੜ ਕੇ ਕਰ ਲਈਏ ਧੰਨਵਾਦ ਗੁਰਾਂ ਦਾ। ਇੱਥੇ ਜਜ਼ਬਾ ਜੋ ਸਾਡੇ ਵਿੱਚ ਭਰਿਆ, ਇਹ ਸਾਡੇ ਤੇ ਅਹਿਸਾਨ ਗੁਰਾਂ ਦਾ। ਜਬ ਆਪ ਕੀ ਔਰ ਨਿਧਾਨ ਬਣੇ, ਫਿਰ ਜੂਝਣ ਲਈ ਫਰਮਾਨ ਗੁਰਾਂ ਦਾ। ਖਾਲਿਸਤਾਨ ਬਿਨਾ ਨਹੀਂ ਸਰਨਾ, ਹੁਣ ਖਾਲਿਸਤਾਨ ਬਿਨਾ ਨਹੀਂ ਸਰਨਾ ਸਾਡਾ। ਸਾਰੇ ਮੰਗੀਏ ਧਰ ਕੇ ਧਿਆਨ ਗੁਰਾਂ ਦਾ, ਸਾਰੇ ਮੰਗੀਏ ਧਰ ਕੇ ਧਿਆਨ ਗੁਰਾਂ ਦਾ। ਅੱਜ ਦਾ ਜਿਹੜਾ ਇਕੱਠ ਹੈਗਾ, ਆਪਾਂ ਇਹ ਇਕੱਠ ਜਿਸ ਪਰਪਸ ਦੇ ਲਈ ਸੱਦਿਆ ਹੈਗਾ, ਇਹਦੇ ਵਿੱਚ ਆਪਾਂ ਹਾਜ਼ਰੀਆਂ ਭਰੀਆਂ ਹੈਗੀਆਂ। ਪਹਿਲਾਂ ਇਹਦੇ ਬਾਰੇ ਆਪਾਂ ਸਾਰਿਆਂ ਨੂੰ ਇਹ ਇਨਕਲੂਡ ਸਾਨੂੰ ਬੁਲਾਰਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅੱਜ ਇੱਥੇ ਅਸੀਂ ਆਏ ਕਿਉਂ ਹੈਗੇ, ਆਪਾਂ ਅੱਜ ਇੱਥੇ ਗੱਲ ਕੀ ਕਰਨੀ ਹੈਗੀ ਆ। ਸੋ ਇਹ ਆਪਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈਗਾ। ਕੈਨੇਡਾ ਦੀ ਧਰਤੀ ਦੇ ਉੱਤੇ ਗੌਰ ਮੰਦਰ ਦੇ ਚੁਗਿਰਦੇ ਤੋਂ ਲੈ ਕੇ ਮਾਲਟਨ ਗੁਰਦੁਆਰਾ ਸਾਹਿਬ ਤੱਕ 3 ਅਤੇ 4 ਨਵੰਬਰ ਨੂੰ ਜੋ ਕੁਝ ਵਾਪਰਿਆ ਹੈਗਾ, ਉਹਦਾ ਆਪਾਂ ਫਿਕਰ ਵੀ ਬਹੁਤ ਕੀਤਾ, ਚਿੰਤਾਵਾਂ ਵੀ ਜ਼ਾਹਰ ਕੀਤੀਆਂ ਹੈਗੀਆਂ ਤੇ ਨਿੰਦਿਆ ਵੀ ਬਹੁਤ ਹੈਗਾ। ਪਰ ਆਪਾਂ ਨੂੰ ਇਹਨਾਂ ਸਭ ਤੋਂ ਅੱਗੇ ਚੱਲ ਕੇ ਆਪਾਂ ਨੂੰ ਕੀ ਕਰਨਾ ਅਤੇ ਕੀ ਕਰਾਉਣਾ ਚਾਹੀਦਾ ਹੈਗਾ, ਉਹਦੇ ਤੇ ਕੇਂਦਰਿਤ ਹੋਣ ਦੀ ਅੱਜ ਲੋੜ ਹੈਗੀ ਆ। ਉਹਨਾਂ ਲੋਕਾਂ ਨੇ, ਭਾਰਤੀ ਤੰਤਰ ਨੇ ਸਾਡੇ ਅੱਗੇ ਜੋ ਕੁਝ ਲਿਆ ਕੇ ਖਿਲਾਰ ਦਿੱਤਾ ਹੈਗਾ, ਉਹਨੂੰ ਆਪਾਂ ਨੂੰ ਸਮੇਟਣਾ ਪੈਣਾ, ਹਰ ਹਾਲਤ ਦੇ ਵਿੱਚ ਸਮੇਟਣਾ ਪੈਣਾ। ਉਹਨੂੰ ਸਮੇਟਣ ਦੇ ਲਈ ਆਪਾਂ ਨੂੰ ਇੱਕ ਮੁੱਠ ਵੀ ਹੋਣਾ ਪੈਣਾ ਹੈਗਾ। ਆਪਣੀ ਕਹਾਵਤ ਹੈਗੀ ਆ, ਕਹਾਵਤ ਆ ਕਿ ਗਲ ਪਿਆ ਢੋਲ ਜਿਹੜਾ ਉਹ ਵਜਾਉਣਾ ਹੀ ਪੈਂਦਾ ਹੈਗਾ। ਆਪਾਂ ਢੋਲ ਨਹੀਂ ਵਜਾਉਣਾ, ਆਪਾਂ ਨਗਾਰਾ ਵਜਾਉਣਾ ਹੈਗਾ। ਜਿਹੜਾ ਸਾਡੇ ਗਲ ਉਹਨੇ ਢੋਲ ਪਾਇਆ, ਉਹਨੂੰ ਨਗਾਰੇ ਦਾ ਰੂਪ ਸਿੱਖ ਸੰਗਤਾਂ ਨੇ ਦੇਣਾ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈਗੀ ਆ। ਆਪਾਂ ਜੋ ਕੁਝ ਸਾਡੇ ਨਾਲ ਵਾਪਰਿਆ ਹੈਗਾ, ਜੋ ਕੁਝ ਵਾਪਰਨ ਦੀਆਂ ਆਸਾਂ ਹੈਗੀਆਂ। ਇੱਕ ਮੈਨੂੰ ਹੁਣੇ ਜਦੋਂ ਮੈਂ ਗੁਰਦੁਆਰਾ ਸਾਹਿਬ ਨੂੰ ਆ ਰਿਹਾ ਸੀਗਾ, ਮੈਨੂੰ ਇੱਕ ਸਿੰਘ ਨੇ, ਜਾਣਕਾਰ ਸਿੰਘ ਨੇ ਮੈਸੇਜ ਭੇਜਿਆ ਸੀਗਾ ਕਿ ਕੱਲ ਰਾਤ ਇੱਕ ਕਤਲ ਹੋਇਆ ਹੈਗਾ ਮੇਫੀਲਡ ਔਰ 410 ਦੇ ਏਰੀਏ ਦੇ ਵਿੱਚ। ਉਹ 2 ਵਿਅਕਤੀ ਜਿਹੜੇ ਸੀਗੇ ਨਾ, ਉਹ ਪਹਿਲੋਂ ਇਕੱਠਿਆਂ ਕੰਮ ਕਰਦੇ ਸੀ। ਇੱਕ ਹਿੰਦੂ ਸੀ, ਇੱਕ ਹੋ ਸਕਦਾ ਸਿੱਖ ਹੋਵੇ ਜਾਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਦੇਰ ਤੋਂ ਜਿਹੜੀ ਆਪਸ ਵਿੱਚ ਹੀ ਗੱਲਬਾਤ ਚੱਲਿਆ ਕਰਦੀ ਸੀ। ਉਹ ਜਿਹੜਾ ਵਿਅਕਤੀ ਸੀ ਸਿੱਖ ਇਸ਼ੂਜ਼ ਦੀ ਗੱਲ ਕਰਦਾ ਸੀ, ਦੂਸਰਾ ਜਿਹੜਾ ਹਿੰਦੂ ਵਿਅਕਤੀ ਸੀਗਾ ਉਹ ਜਿਹੜਾ ਹੈਗਾ ਭਾਰਤੀ ਪ੍ਰੋ ਭਾਰਤੀ ਸੀਗਾ, ਉਹ ਭਾਰਤੀ ਕਰਿੰਦਿਆਂ ਦੀ ਗੱਲ ਕਰਦਾ ਸੀ। ਸੋ ਉਹਨਾਂ ਨੂੰ ਜਾਇਜ਼ ਠਹਿਰਾਉਂਦਾ ਸੀਗਾ। ਉਹਨਾਂ ਦੀ ਗੱਲਬਾਤ ਜਦੋਂ ਕੁਝ ਜ਼ਿਆਦਾ ਵੱਧ ਗਈ ਤਾਂ ਉਹ ਕਹਿੰਦੇ ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ ਵੀ ਆਪਾਂ ਸੋਸ਼ਲ ਮੀਡੀਆ 'ਤੇ ਲੜਨ ਦੇ ਨਾਲੋਂ। ਤਾਂ ਉਹ ਆਪਣਾ ਜਿਹੜਾ ਸਿੰਘ ਸੀ ਉਹ ਕਿਤੇ ਹੁਣ ਥੋੜ੍ਹਾ ਬਹੁਤਾ ਨਸ਼ਾ ਪੀਤਾ ਹੋਇਆ ਸੀਗਾ, ਤਾਂ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ। ਤਾਂ ਕਿਉਂਕਿ ਉਹ ਕਹਿੰਦਾ ਮੈਂ ਡਰਾਈਵ ਨਹੀਂ ਕਰ ਸਕਦਾ, ਮੇਰਾ ਮੁੰਡਾ ਲੈ ਆਊਗਾ ਮੈਨੂੰ। ਉਹ ਕਹਿੰਦਾ ਕੋਈ ਗੱਲ ਨਹੀਂ, ਆ ਜਾ। ਜਦੋਂ ਉਹ ਪਹੁੰਚਿਆ, ਉਹਦੇ ਕੋਲ ਗਿਆ, ਵਿਦਨ 2 ਮਿੰਟ
ਉਸ ਹਿੰਦੂ ਨੇ ਆਪਣੇ ਡੱਬ ਦੇ ਵਿੱਚੋਂ ਚਾਕੂ ਕੱਢ ਕੇ ਉਸ ਦੇ ਦਿਲ ਦੇ ਉੱਤੇ ਮਾਰਿਆ ਔਰ ਉਸੇ 2 ਮਿੰਟ ਦੇ ਵਿੱਚ ਉਹਦੇ ਪ੍ਰਾਣ ਨਿਕਲ ਗਏ। ਇਹਨੇ ਜ਼ਾਲਮਾਨਾ ਤਰੀਕੇ ਦੇ ਨਾਲ ਹਮਲਾ ਕੀਤਾ, ਉਹਦਾ ਦਿਲ ਬਿੰਨ ਕੇ ਰੱਖ ਦਿੱਤਾ ਉਸੇ ਵੇਲੇ। ਇਹ ਖਾਲਸਾ ਜੀ, ਇਹ ਹਜੇ ਕੰਮ ਖਤਮ ਨਹੀਂ ਹੋਇਆ, ਇਹ ਚੱਲਦਾ ਹੈਗਾ, ਗਾਂ ਵੀ ਚੱਲਣਾ ਹੈਗਾ। ਸੋ ਸਾਨੂੰ ਨੂੰ ਸੁਚੇਤ ਹੋ ਕੇ, ਸੁਹਿਰਦ ਹੋ ਕੇ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਹੈਗਾ, ਇਹਦੇ ਉੱਤੇ ਆਪਾਂ ਨੂੰ ਜਿਹੜਾ ਬਹੁਤ ਜਿੱਦਾਂ ਸਿਰ ਜੋੜ ਕੇ ਬੈਠਣ ਦੀ ਲੋੜ ਹੈਗੀ ਆ। ਜੋ ਕੁਝ ਵੀ ਜਿਹੜਾ ਹੈਗਾ ਨੌਜਵਾਨੀ ਜਿਹੜੀ ਹੈਗੀ ਆ, ਉਸ ਨੇ ਜਿੰਨੀ ਸੁਹਿਰਦਤਾ ਦੇ ਨਾਲ 3 ਤੇ 4 ਤਰੀਕ ਨੂੰ ਜਿੱਥੇ ਵੀ ਕਿਸੇ ਨੂੰ ਸੁਨੇਹਾ ਪਹੁੰਚਿਆ ਵੀ ਮਾਲਟਨ ਗੁਰਦੁਆਰਾ ਸਾਹਿਬ ਦੇ ਉੱਤੇ ਹਿੰਦੂ ਜਿਹੜੇ ਗੁੰਡਾ ਤੰਤਰ ਨੇ ਜਿਹੜਾ ਅਟੈਕ ਕਰ ਦਿੱਤਾ ਹੈਗਾ, ਸੋ ਜਿੱਥੇ ਜਿਹੜੇ ਹੱਥ ਜੋ ਕੁਝ ਵੀ ਆਇਆ, ਜਿੱਥੇ ਵੀ ਬੈਠਾ ਸੀ, ਸਭ ਕੁਝ ਉੱਥੇ ਕੰਮ ਛੱਡ ਕੇ ਸਾਡਾ ਨੌਜਵਾਨ, ਖਾਸ ਤੌਰ ਤੇ ਨੌਜਵਾਨ ਟਬਕਾ, ਹੋਰ ਵੀ ਸਿੰਘ ਜਿਹੜੇ ਸਾਰੇ ਸੀਗੇ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ। ਅਸੀਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ। ਇਹੋ ਜਿਹੀ ਸਪਿਰਿਟ ਜਿਹੜੀ ਹੈਗੀ ਆ, ਉਹ ਕਾਇਮ ਰੱਖਣੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈਗੀ ਆ। ਇਹ ਜੰਗ ਸ਼ੁਰੂ ਹੋਈ ਹੈਗੀ ਆ, ਇਹਨੇ ਕਿੰਨਾ ਅੱਗੇ ਵਧਣਾ ਹੈਗਾ, ਉਹ ਆਪਾਂ ਨੂੰ ਹਾਲੇ ਤੱਕ ਪਤਾ ਨਹੀਂ ਹੈਗਾ। ਅਸੀਂ ਬਹੁਤ ਚਿਰ ਦਾ ਰੌਲਾ ਪਾ ਰਹੇ ਸੀਗੇ ਵੀ ਜਿਹੜਾ ਫੋਰਨ ਇੰਟਰਫੀਅਰੈਂਸ ਜਿਹੜੀ ਹੈਗੀ ਆ ਭਾਰਤੀ ਤੰਤਰ ਵੱਲੋਂ ਇਹਨਾਂ ਮੁਲਕਾਂ ਦੇ ਵਿੱਚ ਕੀਤੀ ਜਾਂਦੀ ਹੈਗੀ ਆ, ਪਰ ਬਾਹਲੇ ਆਪਣੇ ਹੀ ਜਿਹੜੇ ਸੀਗੇ ਉਹ ਯਕੀਨ ਨਹੀਂ ਸੀ ਕਰਦੇ। ਪਰ ਇਸ ਘਟਨਾ ਨੇ ਸਾਰਿਆਂ ਨੂੰ ਆਪਾਂ ਨੂੰ ਚਾਨਣ ਕਰਾ ਦਿੱਤਾ, ਆਪਾਂ ਨੂੰ ਇਹ ਦਰਸਾ ਦਿੱਤਾ ਹੈਗਾ ਵੀ ਵਾਕਿਆ ਹੀ ਉਹ ਜਿਹੜੇ ਹੈਗੇ ਆ, ਉਹ ਜਾਂ ਭਾਰਤੀ ਤੰਤਰ ਦੇ ਕਰਿੰਦੇ ਜਿਹੜੇ ਹੈਗੇ ਆ, ਸਾਨੂੰ ਇਸ ਧਰਤੀ ਦੇ ਉੱਤੇ ਆ ਕੇ ਮਾਰ ਵੀ ਸਕਦੇ ਹੈਗੇ ਆ। ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰੇ ਦੀ ਹਦੂਦ ਦੇ ਅੰਦਰ ਆ ਕੇ ਸ਼ਹੀਦ ਕੀਤਾ, ਸੋ ਉਹ ਸਾਡੇ ਸਾਹਮਣੇ ਹੈਗਾ। ਭਾਈ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਦੇ ਵਿੱਚ, ਭਾਈ ਪਰਮਜੀਤ ਸਿੰਘ ਪੰਜਵਣ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਮਾਰਿਆ। ਹੋਰ ਬਹੁਤ ਸਾਰੇ ਸਿੰਘ ਆ ਜਿਨ੍ਹਾਂ ਦੀਆਂ ਲਿਸਟਾਂ ਬਣਾਈਆਂ ਗਈਆਂ, ਉਹ ਲਿਸਟਾਂ ਉਹਨਾਂ ਨੇ ਆਪਣੇ ਮੀਡੀਆ ਦੇ ਉੱਤੇ ਨਸ਼ਰ ਕੀਤੀਆਂ ਕਿ ਅਸੀਂ ਇਹਨਾਂ ਦਾ ਨੰਬਰ ਲਾਵਾਂਗੇ। ਇਸੇ ਤਰ੍ਹਾਂ ਜਿਹੜਾ 3 ਅਤੇ 4 ਨਵੰਬਰ ਨੂੰ ਜਿਹੜਾ ਹੈਗਾ ਗੌਰ ਮੰਦਰ ਦੇ ਵਿੱਚ ਜਿਹੜਾ ਹੈਗਾ, ਇਹ ਉੱਥੇ ਭਾਰਤੀ ਤੰਤਰ ਦੇ ਸੱਦੇ ਦੇ ਉੱਤੇ ਗੌਰ ਮੰਦਰ ਦੇ ਜਿਹੜੇ ਮੈਨੇਜਮੈਂਟ ਆ, ਉਹਨਾਂ ਦੀ ਸਹਾਇਤਾ ਦੇ ਨਾਲ ਜੋ ਉੱਥੇ ਆਪਣਾ ਜਿਹੜਾ ਲਾਈਵ ਸਰਟੀਫਿਕੇਟ ਦੇਣ ਦਾ ਬਹਾਨਾ ਘੜ ਕੇ ਉੱਥੇ ਆਪਣੇ ਕਰਿੰਦਿਆਂ ਨੂੰ ਸੱਦ ਕੇ ਲੋਕਾਂ ਦੇ ਵਿੱਚ ਡਿਸਇਨਫੋਰਮੇਸ਼ਨ ਫੈਲਾਉਣ ਦੇ ਲਈ ਜਾਂ ਲੋਕਾਂ ਦੀ ਜਿਹੜਾ ਸਫਾਈ ਕਰਨ ਦੇ ਲਈ, ਉਹਨਾਂ ਦੀਆਂ ਖਬਰਾਂ ਲੈਣ ਦੇ ਲਈ, ਉਹਨਾਂ ਨੂੰ ਜਿਹੜਾ ਹੈਗਾ ਹੋਰ ਡਰਾਵੇ ਦੇਣ ਦੇ ਲਈ ਕਿ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਨੂੰ ਅਸੀਂ ਵੀਜ਼ੇ ਨਹੀਂ ਦੇਵਾਂਗੇ। ਇਹੋ ਜਿਹਾ ਬਹੁਤ ਅਰਸੇ ਤੋਂ ਕਰਦੇ ਆ ਰਹੇ ਹੈਗੇ ਆ। ਤੇ ਇਹ ਕੁਝ ਕਰਨ ਦੇ ਲਈ ਸਾਡੇ ਸਿੰਘਾਂ ਨੇ ਜੇ ਉਹਨਾਂ ਦਾ ਵਿਰੋਧ ਕੀਤਾ ਹੈਗਾ, ਸਿਰਫ ਤੇ ਸਿਰਫ ਭਾਰਤੀ ਜਿਹੜਾ ਕਰਿੰਦਿਆਂ ਦਾ ਵਿਰੋਧ ਕੀਤਾ ਹੈਗਾ, ਨਾ ਕਿ ਕਿਸੇ ਮੰਦਰ ਦਾ ਜਾਂ ਨਾ ਕਿਸੇ ਗੁਰਦੁਆਰੇ ਦਾ, ਨਾ ਕਿਸੇ ਹੋਰ ਕਿਸੇ ਤੱਤ ਦਾ, ਕਿਸੇ ਵੀ ਵਿਅਕਤੀ ਦਾ ਵਿਰੋਧ ਨਹੀਂ ਹੈਗਾ। ਮੰਦਰ ਲੋਕੀ ਜਾਂਦੇ ਹੈਗੇ, ਕਿਸੇ ਜਾਣ ਵਾਲੇ ਸ਼ਰਧਾਲੂ ਦਾ ਵਿਰੋਧ ਨਹੀਂ ਹੈਗਾ। ਇਹ ਵਿਰੋਧ ਜੋ ਕੀਤਾ ਹੈਗਾ ਉਹ ਭਾਰਤੀ ਕਰਿੰਦਿਆਂ ਦਾ ਵਿਰੋਧ ਕੀਤਾ। ਜਿਵੇਂ ਪਹਿਲੋਂ ਵੀ ਬੁਲਾਰਿਆਂ ਨੇ ਆਖਿਆ, ਇਹ ਵਿਰੋਧ ਅਸੀਂ ਅੱਜ ਨਹੀਂ ਪਹਿਲੋਂ ਵੀ ਕਰਦੇ ਆਏ ਹੈਗੇ ਆ ਤੇ ਅਗਾਂਹ ਵੀ ਕਰਦੇ ਰਹਾਂਗੇ, ਕਿਉਂਕਿ ਇਹ ਕੋਈ ਨਵਾਂ ਕੰਮ ਨਹੀਂ ਹੈਗਾ। ਅਸੀਂ ਜਿੱਥੋਂ ਤੱਕ ਵੀ ਉਹ ਭੱਜੂਗੇ, ਅਸੀਂ ਉੱਥੋਂ ਤੱਕ ਉਹਨਾਂ ਦੇ ਮਗਰ ਜਾਵਾਂਗੇ, ਕਿਉਂਕਿ ਉਹਨਾਂ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਹੈਗਾ। ਸੋ ਇਹ ਗੱਲ ਜਿਹੜੀ ਮੁੱਕਣੀ ਨਹੀਂ ਹੈਗੀ। ਇੱਕ ਗੱਲ ਹੋਰ ਜਿਹੜੀ ਹੈਗੀ ਆ ਕਰਨੀ ਬਹੁਤ ਜ਼ਰੂਰੀ ਹੈਗੀ ਆ। ਜਿਹੜਾ ਭਾਰਤੀ ਮੀਡੀਆ, ਜਿਹਨੂੰ ਗੋਦੀ ਮੀਡੀਆ ਵੀ ਆਖ ਦਿੱਤਾ ਜਾਂਦਾ ਹੈਗਾ, ਉਹਨਾਂ ਦੀ ਤਰਜ਼ ਦੇ ਉੱਤੇ ਇੱਥੋਂ ਦੇ ਐਥਨਿਕ ਮੀਡੀਆ ਦੇ ਬਹੁਤ ਸਾਰੇ ਮੀਡੀਆਕਾਰਾਂ ਨੇ ਉਹੀ ਚੀਜ਼ ਜਿਹੜੀ ਬੜੀ ਬੇਸ਼ਰਮੀ ਦੇ ਨਾਲ ਇੱਥੇ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਇੱਥੋਂ ਦੇ ਲੋਕਾਂ ਦੇ ਵਿੱਚ ਜੋ ਭਾਰਤੀ ਤੰਤਰ ਚਾਹੁੰਦਾ ਸੀਗਾ, ਜੋ ਉਹ ਕਰਨਾ ਚਾਹੁੰਦਾ ਸੀ, ਜੋ ਕਰ ਰਿਹਾ ਸੀਗਾ, ਉਹਦੀ ਜਿੱਦਾਂ ਕਹਿੰਦੇ ਹਮਾਇਤ ਦੇ ਵਿੱਚ ਸਾਡਾ ਇੱਥੋਂ ਦਾ ਮੀਡੀਆ ਵੀ ਬੋਲਿਆ ਹੈਗਾ, ਜਿਹੜੀ ਕਿ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੈਗੀ ਆ। ਸਾਨੂੰ ਇਹ ਵੀ ਪਛਾਣਨ ਦੀ ਲੋੜ ਹੈਗੀ ਆ ਕਿ ਕਿਹੜਾ ਮੀਡੀਆ, ਕਿਹੜਾ ਅਦਾਰਾ ਸਾਡਾ ਆ, ਕਿਹੜਾ ਸਾਨੂੰ ਮਾਰਨ ਵਾਲਿਆਂ ਦਾ ਆ, ਕਿਹੜਾ ਸਾਡੀ ਹਮਾਇਤ ਦੇ ਵਿੱਚ ਖੜਦਾ, ਸਿੱਖਾਂ ਦੀ, ਪੰਜਾਬੀਆਂ ਦੀ, ਔਰ ਜਿਹੜੇ ਸਾਡਾ ਭਾਈਚਾਰਾ ਉਹਦੀ ਹਮਾਇਤ ਦੇ ਵਿੱਚ ਖੜਦਾ, ਕਿਹੜਾ ਸਾਨੂੰ ਮਾਰਨ ਵਾਲਿਆਂ ਦੀ ਹਮਾਇਤ ਦੇ ਵਿੱਚ ਖੜਦਾ ਹੈਗਾ। ਅੱਜ ਸਥਿਤੀ ਉੱਥੇ ਪਹੁੰਚ ਗਈ ਹੈਗੇ ਆ
ਕਿ ਆਪਾਂ ਇਹ ਸਾਰੇ ਦਾ ਨਤਾਰਾ ਜਿਹੜਾ ਆਪਾਂ ਨੂੰ ਕਰਨਾ ਪਊਗਾ। ਆਪਾਂ ਜੇ ਉਹਨਾਂ ਨੂੰ ਹਾਰਡ ਟਾਈਮ ਦੇਵਾਂਗੇ ਤਾਂ ਹੀ ਉਹਨਾਂ ਨੂੰ ਵੀ ਅਕਲ ਆਊਗੀ। ਅੱਜ ਇਸ ਕੰਮ ਦੇ ਲਈ ਵੀ ਆਪਾਂ ਨੂੰ ਜਿਹੜਾ ਇੱਥੋਂ ਇਸ ਇਕੱਠ ਦੇ ਵਿੱਚੋਂ ਕੁਝ ਸਿੱਖ ਕੇ ਜਾਣ ਦੀ ਲੋੜ ਹੈਗੀ ਆ। ਸੋ ਇਹ ਜੋ ਕੁਝ ਵੀ ਵਾਪਰ ਰਿਹਾ ਹੈਗਾ ਇਹ ਆਪਾਂ ਦੇ ਲਈ, ਆਪਾਂ ਜਿੱਦਾਂ ਪਹਿਲੋਂ ਵੀ ਦੱਸਿਆ ਗਿਆ ਹੈਗਾ, ਭਾਰਤੀ ਜਿਹੜਾ ਤੰਤਰ ਉਹ ਜਿਹੜਾ ਜੋ ਕੁਝ ਕਰਨਾ ਚਾਹੁੰਦਾ ਉਹਨਾਂ ਨੇ ਜੋ ਉਸ ਮੰਦਰ ਦੀ ਹਦੂਦ ਦੇ ਵਿੱਚ ਨਫ਼ਰਤ ਦੀ ਭੱਟੀ ਨੂੰ ਬਾਲਿਆ ਹੈਗਾ, ਉਹਦਾ ਜਿਹੜੀ ਅੱਗ ਦਾ ਸੇਕ ਹੈਗਾ ਉਹ ਭਾਵੇਂ ਪੂਰਾ ਹਾਲੇ ਨਹੀਂ ਲੱਗਾ ਹੈਗਾ, ਆਉਣ ਵਾਲੇ ਸਮੇਂ ਵਿੱਚ ਲੱਗੂਗਾ। ਉੱਥੇ ਉਸ ਨਫ਼ਰਤ ਦੀ ਭੱਟੀ ਦੇ ਵਿੱਚੋਂ ਇਹ ਜਿਹੜੇ ਇਹੋ ਜਿਹੀਆਂ ਜਿੱਦਾਂ ਜਿਹੜਿਆਂ ਅੱਗ ਦੇ ਭਾਂਬੜ ਵੀ ਨਿਕਲੇ, ਜਦੋਂ ਆਖਿਆ ਗਿਆ ਕਿ ਭਾਰਤੀ ਫੌਜਾਂ ਨੂੰ ਸੱਦ ਕੇ ਇੱਥੇ ਗੁਰਦੁਆਰਿਆਂ ਨੂੰ ਮਲੀਆਂ ਮੇਟ ਕਰ ਦੇਣਾ ਚਾਹੀਦਾ ਹੈਗਾ, ਉੱਥੋਂ ਇਹ ਵੀ ਆਖਿਆ ਗਿਆ ਕਿ ਸਿੱਖਾਂ ਨੂੰ ਮਾਰੋ। ਚਲੋ ਤਾਂ ਸਿੱਖਾਂ ਨੂੰ ਮਾਰਨ ਦੀਆਂ ਉੱਥੋਂ ਟਾਰਾਂ ਮਾਰੀਆਂ ਗਈਆਂ ਤੇ ਇਹ ਵੀ ਲੋਕਾਂ ਨੂੰ ਉਕਸਾਇਆ ਗਿਆ ਕਿ ਹੁਣ ਸਮਾਂ ਆ ਗਿਆ ਹੈਗਾ, ਇਹ ਜਿਵੇਂ ਇਹਨਾਂ ਨੂੰ 84 ਯਾਦ ਕਰਾਉਣ ਦੀ ਲੋੜ ਫਿਰ ਹੈਗੀ ਆ, ਇਹ ਫਿਰ ਜੋ 84 ਦੇ ਵਿੱਚ ਇਹਨਾਂ ਨਾਲ ਵਾਪਰਿਆ ਸੀ ਉਹੀ ਕੁਝ ਫਿਰ ਵਰਤਾਉਣ ਦੀ ਲੋੜ ਹੈਗੀ ਆ। ਤੇ ਉਹਨਾਂ ਨੇ ਉਹ ਕੀਤਾ ਵੀ। ਦੂਸਰੇ ਦਿਨ ਉਸੇ ਗੋਰ ਰੋਡ ਤੇ ਜਾਂ ਇਬਨ ਨਜ਼ੀਰ ਦੇ ਪਲਾਜੇ ਦੇ ਖੇਤਰ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਖੇਤਰ ਦੇ ਵਿੱਚ, ਆਲੇ ਸਰਾਊਂਡਿੰਗ ਏਰੀਆ ਦੇ ਵਿੱਚ ਸਾਡੇ ਭਰਾਵਾਂ ਨੂੰ, ਸਾਡੇ ਭਾਈਚਾਰੇ ਨੂੰ ਉਹਨਾਂ ਨੇ ਜਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਨੁਕਸਾਨ ਕੀਤਾ, ਉਹਨਾਂ ਨੂੰ ਡੈਮੇਜ ਕੀਤਾ, ਉਹਨਾਂ ਦੇ ਸੱਟਾਂ ਮਾਰੀਆਂ। ਜੇ ਪੁਲਿਸ ਆਪਣੀ ਪੂਰਾ ਜ਼ੋਰ ਲਾ ਕੇ ਉਹਨਾਂ ਨੂੰ ਨਾ ਰੋਕਦੀ ਤਾਂ ਉਹ ਸਾਨੂੰ ਮਾਰਨ ਤੱਕ ਵੀ ਉਹਨਾਂ ਨੇ ਆਉਣਾ ਸੀਗਾ। ਸੋ ਸਮਾਂ ਬਾਲਾ ਨਹੀਂ ਹੈਗਾ। ਸੋ ਆਪਾਂ ਨੂੰ ਅੱਜ ਦੇ ਇਕੱਠ ਤੋਂ ਇਹ ਜਿਹੜਾ ਹੈਗਾ ਸੁਨੇਹਾ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈਗਾ ਕਿ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਹੈਗਾ। ਸਾਨੂੰ ਜਿਹੋ ਜਿਹੇ ਵੀ ਕੋਈ ਵੰਗਾਰ ਪਾਊਗਾ ਅਸੀਂ ਉਹਨੂੰ ਉਹ ਮੋੜਵਾਂ ਜਵਾਬ ਸਾਡੇ ਗੁਰੂ ਨੇ ਸਾਨੂੰ ਸਮਤ ਬਖਸ਼ੀ ਹੈਗੀ ਆ ਕਿ ਉਹਨਾਂ ਨੂੰ ਹਮੇਸ਼ਾ ਖਾਲਸਾ ਜਿਹੜਾ ਚੜ੍ਹਦੀ ਕਲਾ 'ਚ ਰਿਹਾ, ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਹੀ ਆਪਾਂ ਨੇ ਆਪਣੇ ਗੁਰ ਸਥਾਨਾਂ ਦੀ, ਆਪਣੇ ਧਾਰਮਿਕ ਸਥਾਨਾਂ ਦੀ, ਆਪਣੇ ਧਰਮ ਦੀ ਇਹ ਜਿਹੜੀ ਹੈਗੀ ਆ ਆਪਾਂ ਰੱਖਿਆ ਕਰਨੀ ਹੈਗੀ ਆ। ਜਦੋਂ ਵੀ ਲੋੜ ਪਈ, ਜਦੋਂ ਵੀ ਭੀੜ ਪਈ, ਆਪਾਂ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਆਪਾਂ ਜਿਹੜਾ ਆਪਣੇ ਖਾਲਿਸਤਾਨ ਦੀ ਆਜ਼ਾਦੀ ਦੇ ਰਾਹ ਦੇ ਉੱਤੇ ਤੁਰਨਾ ਹੈਗਾ। ਆਪਣੀ ਮੰਜ਼ਿਲ ਨੂੰ ਨਜ਼ਦੀਕ ਲਿਆਉਣ ਦੇ ਲਈ ਸਾਨੂੰ ਇਕਮੁੱਠ ਹੋਣ ਦੀ ਲੋੜ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਮਰਜੀਤ ਸਿੰਘ ਜੀ ਮਾਨ, ਸਪੋਕਸਪਰਸਨ ਅੰਟੇਰੀਓ ਗੁਰਦੁਆਰਾ ਕਮੇਟੀ। ਕੁਝ ਕੁ ਸੁਝਾਅ ਜਿਹੜੇ ਸਾਡੇ ਪਾਸ ਪਹੁੰਚੇ ਉਹਨਾਂ ਵਿੱਚ ਮੈਂ ਇੱਕ ਦੋ ਤੁਹਾਡੇ ਨਾਲ ਸਾਂਝੇ ਕਰਦਿਆਂ। ਇੱਕ ਸੁਝਾਅ ਹੁਣੀ ਆਇਆ ਕਿ ਆਪਾਂ ਨੂੰ ਛੋਟੇ ਛੋਟੇ ਸਿੰਘਾਂ ਦੇ ਜਥੇ ਬਣਾਉਣੇ ਚਾਹੀਦੇ ਆ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਆ। ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ। ਤੁਹਾਨੂੰ ਪਤਾ ਕਿ ਆਪਾਂ ਇੱਕ ਗਰੁੱਪ ਸ਼ੁਰੂ ਕੀਤਾ ਹੋਇਆ, ਜੇ ਤੁਸੀਂ ਉਹਦੇ ਮੈਂਬਰ ਹਾਲੇ ਤੱਕ ਨਹੀਂ ਬਣੇ ਤਾਂ ਉਹਦੇ ਮੈਂਬਰ ਜ਼ਰੂਰ ਬਣੋ। ਫਿਰ ਆਪਾਂ ਕੁਝ ਸਬ ਕਮੇਟੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਉਹ ਬਣਾਵਾਂਗੇ ਜਿਨ੍ਹਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਆਪਾਂ ਇੱਥੇ ਲਾਵਾਂਗੇ। ਔਰ ਇਹ ਜਿਹੜੇ ਤੁਹਾਡੇ ਸੁਝਾਅ ਨੇ ਬਹੁਤ ਕੀਮਤੀ ਨੇ ਔਰ ਅਸੀਂ ਇਹਨਾਂ ਦੀ ਕਦਰ ਕਰਦੇ ਹਾਂ। ਤੁਸੀਂ ਆਪਣੇ ਹੋਰ ਵੀ ਜੇ ਕੋਈ ਸੁਝਾਅ ਦੇਣੇ ਆ ਪਲੀਜ਼ ਉਹ ਸੰਗਤ ਦੇ ਵਿੱਚ ਜੋ ਸਾਡੇ ਨੁਮਾਇੰਦੇ ਖੜੇ ਨੇ ਲੈ ਕੇ ਆਪਣੇ ਪੇਪਰ ਕਲਿੱਪਸ ਵਗੈਰਾ, ਕਲਿੱਪ ਬੋਰਡਸ ਵਗੈਰਾ ਉਹਨਾਂ ਨੂੰ ਆਪਣੇ ਸੁਝਾਅ ਦੇ ਸਕਦੇ ਹੋ। ਹੁਣ ਮੈਂ ਬੇਨਤੀ ਕਰੂੰਗਾ ਭਾਈ ਹਰਪ੍ਰੀਤ ਸਿੰਘ ਜੀ ਹੰਸਰਾ, ਉਹ ਆ ਕੇ ਕੁਝ ਮਿੰਟਾਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਘ ਮਾਣ ਰਹੀ ਸਾਰੀ ਸੰਗਤ ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਥੋੜਾ ਜਿਹਾ ਚਾਨਣਾ ਪਾऊं ਕਿ ਪਿਛਲੇ 7 ਦਿਨਾਂ ਦੇ ਵਿੱਚ ਟੋਰਾਂਟੋ ਦੇ ਵਿੱਚ ਖਾਸ ਕਰਕੇ ਰੀਜਨ ਆਫ ਪੀਐਲ ਦੇ ਵਿੱਚ ਕੀ ਵਾਪਰਿਆ, ਉਹ ਵਾਪਰਨ ਤੋਂ ਬਾਅਦ ਸਿੱਖਾਂ ਨੇ ਉਸ ਦਾ ਰਿਸਪੌਂਸ ਕੀ ਦਿੱਤਾ ਤੇ ਅੱਜ ਤੋਂ ਬਾਅਦ ਇਸ ਪੰਥਕ ਇਕੱਠ ਤੋਂ ਬਾਅਦ ਆਪਾਂ ਨੂੰ ਕੀ ਕਰਨਾ ਚਾਹੀਦਾ। I'm going to speak a little bit in English. Last week, 7 days prior to today, at around 9:45 at night, after Samapti has been completed at the Guru Sahib, at the Gurdwara Sahib, majority of the Sangat has gone back to their home. Guru Ghar de vich jo weekly ਰਵਾਇਤ ਆ ਵੀ ਇੱਥੇ ਸਫਾਈ ਚੱਲਦੀ ਆ, ਸਫਾਈ ਚੱਲ ਰਹੀ ਸੀ, ਸੰਗਤ ਜਿਹੜੀ ਰਹਿ ਗਈ ਸੀ ਉਹ ਆਪਦਾ ਕੰਮ ਰੈਪ ਅਪ ਕਰਕੇ ਆਪਦੇ ਘਰ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ। ਜਦੋਂ ਕਮਿਊਨਿਟੀ ਦੇ ਵਿੱਚ in the entire community at one point at around 10 p.m. phones were ringing all over the place that Malton Guru Ghar is under attack. I myself received one of those calls. I myself made some of those calls to some of the people that are here today.
whatever state somebody was sitting with at home, in their pajamas, with their family, getting ready for the work week ahead, they got in their car and drove to Malton Gurdwara. Upon getting on Airport Road, the airport road was closed off. You parked your car wherever you could, and you tried to walk yourself onto the Gurdwara property. The closer you got, the louder the chants got against the Gurdwara, against the Sikh Panth, against the ideology of Khalistan. And a pro-India narrative and India flags and pro-Lorish Bishnoi, pro-Modi, anti-Khalistan, anti-Sikh slogans were heard in the streets of Malton that night. The closer we got, we saw that the crowd was bigger. It was a few hundred people in this mob. We were able to get into the Gurdwara at that time, maybe 15 ਜਾਂ 20 ਜਿਹੜੇ ਸਿੰਘ ਉਹ ਬਾਹਰ ਗੁਰੂ ਘਰ ਦੀ ਜਿਹੜੀ ਰਾਖੀ ਕਰ ਰਹੇ ਸੀਗੇ। ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। Now this was a response that the pro-India government and the folks at the Mandir organized. Earlier during that day, Sikhs for Justice held a peaceful protest outside the Mandir. Now, let's make this very clear to politicians that are going to watch this, to the media that's going to send this to people's homes. This was not an attack on the Mandir. This was not an attack on the Hindu religion or on worshippers that were at that place of worship that day. This was a protest of the government of India and the Consulate General and the services that were being provided at that premises. Now, some background. This is the same consulate office. These are the same staff that was removed from Canada after organizing and committing the murder of Hardeep Singh Nijjar, organizing and committing extortion plots in Canada, organizing and plotting out murder for hire plans in Canada. This was a protest that these services should not be allowed inside a mandir or any place of worship or anywhere for that matter. People came outside of the mandir that were pro-India organizers, came and provoked this group, and there was a clash between the two groups that were protesting. Again, this was not an attack on the mandir. This was not an attack on Hindu people. This was not an attack on the people there who are worshipping. That's the narrative that the government of India has been feeding throughout their social media bots and their media channels. This is not a Hindu-Sikh fight. This is a fight between the government of India and the Sikhs who want freedom for their community. ਉਸ ਤੋਂ ਬਾਅਦ ਮਾਲਟਨ ਗੁਰੂ ਘਰ ਵਿਖੇ ਰਾਤ ਨੂੰ ਜੋ ਕੁਝ ਹੋਇਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ। ਮੰਡੇ ਵਾਲੀ ਰਾਤ ਦਾ ਡੇ ਦ ਨੈਕਸਟ ਡੇ ਇੱਕ ਕਾਲ ਦਿੱਤੀ ਗਈ ਪ੍ਰੋ ਇੰਡੀਆ ਲੋਕਾਂ ਨੇ, ਉਹਨਾਂ ਨੇ ਮੰਦਰ ਦੇ ਬਾਹਰ ਮੰਦਰ ਵਿੱਚੋਂ ਵੀ ਉਹਨਾਂ ਨੂੰ ਲੌਕ ਆਊਟ ਕੀਤਾ ਗਿਆ। So this was an organized group that was led by criminals that have been arrested. ਉਹਨਾਂ ਨੇ ਮਜਾਰਾ ਕੀਤਾ ਆਪਦਾ ਰੋਡ ਤੇ। Similar to 1984, where they saw a Sikh vehicle pass by with a khanda, San Jarnail Singh's picture, even a farmer's protest sticker that was still on somebody's car, that car was attacked. Those families were attacked. People getting off the bus were attacked because they were Sikh. Names of Sikh businesses were circulated on social media on Monday. Monday was a very active day. I want to say thank you to all those people that came to Malton Gurdwara that day and stood here till 2 in the morning to protect the sanctity of a peaceful place of worship, which is a Gurdwara. So ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. After those days up until now, we've seen a lot of narrative being pushed on social media that this was pro-Khalistanis who attacked the Gurdwara. We have Canadian politicians, a member of parliament, Arya Chandra, who's been pushing this narrative relentlessly for a very long time. And I'd like to tell him and other politicians who use the words that this was an attack on a mandir, your information is incorrect. Either you don't know what you're talking about, or you're blatantly misleading the people of Canada. This is a time for our entire community to come together and understand that when you are oppressed, this is what happens, and it's gotten all the way to Canada. In India, we expect them to be attacking us, but nobody expected that Sunday night that a mob like that would show up within a stone throw of the Gurdwara's property. So once again, I'd like to thank everybody. ਜਿਹੜੇ ਤੁਸੀਂ ਇੱਥੇ ਅੱਜ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਦੇ ਸੁਝਾਅ ਲਿਖ ਕੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਇਹਨਾਂ ਨੂੰ ਦਵੋ।
ਮੂਵਿੰਗ ਫੋਰਵਰਡ ਵੀ ਨੀਡ ਟੂ ਮੇਕ ਸ਼ੋਰ ਵੀ ਜਦੋਂ ਵੀ ਆਪਾਂ ਕਿਤੇ ਗੱਲ ਕਰਦੇ ਹਾਂ ਆਪਾਂ ਇਹ ਗੱਲ ਕਰੀਏ ਸਾਡੀ ਜਿਹੜੀ ਸੰਘਰਸ਼ ਆ, ਸਾਡੀ ਲੜਾਈ ਜਿਹੜੀ ਆ ਉਹ ਭਾਰਤੀ ਸਰਕਾਰ ਦੇ ਨਾਲ ਆ, ਨਾ ਕਿ ਕਿਸੇ ਇੱਕ ਧਰਮ ਦੇ ਨਾਲ ਆ। ਤੇ ਜਿੰਨਾ ਚਿਰ ਆਪਾਂ ਆਪਦੇ ਇਰਾਦਿਆਂ ਦੇ ਵਿੱਚ ਦ੍ਰਿੜ ਨਹੀਂ ਹੋਵਾਂਗੇ ਤਾਂ ਇਹ ਜਿਹੇ ਜਿਹੜੇ ਹਮਲੇ ਆ ਇਹ ਦੁਬਾਰਾ ਵੀ ਹੋਣਗੇ। ਜਿੱਥੇ ਤੁਸੀਂ ਮੁਜ਼ਾਹਰਾ ਕਰਨ ਜਾਓਗੇ ਤੁਹਾਨੂੰ ਰੋਕਿਆ ਵੀ ਜਾਊ, ਕਿਉਂਕਿ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਭਾਈ ਹਰਪ੍ਰੀਤ ਸਿੰਘ ਜੀ ਹੰਸਰਾ। ਬਹੁਤ ਸਾਰੀਆਂ ਰਿਪੋਰਟਸ ਸਾਡੇ ਪਾਸ ਪਹੁੰਚੀਆਂ ਨੇ। ਕਈ ਇਹੋ ਜਿਹੇ ਵੀਰ ਨੇ ਜਿਨ੍ਹਾਂ ਨੂੰ ਉਹਨਾਂ ਦੇ ਵਰਕ ਪਲੇਸ ਦੇ ਉੱਤੇ ਹਰਾਸ ਕੀਤਾ ਜਾ ਰਿਹਾ। ਇਹੋ ਜਿਹਾ ਕੋਈ ਵੀ ਨੌਜਵਾਨ ਤੁਹਾਨੂੰ ਜਿਸ ਦਾ ਪਤਾ ਲੱਗਦਾ ਉਹਨੂੰ ਸਾਡੇ ਵੱਲ ਡਾਇਰੈਕਟ ਕਰੋ। ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਸਾਡੇ ਨਾਲ ਸੰਪਰਕ ਕਰੋ। ਇੰਟੀਰੀਅਰ ਗੁਰਦੁਆਰਾ ਕਮੇਟੀ ਦੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵਿੱਚ ਕਿਸੇ ਤੋਂ ਵੀ ਤੁਸੀਂ ਸਾਡੇ ਨੰਬਰ ਲੈ ਸਕਦੇ ਹੋ, ਉਹ ਸਾਡੇ ਨਾਲ ਸੰਪਰਕ ਕਰੋ। ਅਸੀਂ ਜਿੰਨੀ ਵੀ ਤੁਹਾਡੀ ਮਦਦ ਕਰ ਸਕਦੇ ਹੋਏ ਕਰਾਂਗੇ। ਅਸੀਂ ਇੱਕ ਵੀਡੀਓ ਪਾਈ ਸੀ, ਉਹਦੇ ਵਿੱਚ ਇਹ ਸਾਫ਼ ਕਿਹਾ ਸੀ ਕਿ ਜੇ ਕਿਸੇ ਦਾ ਵੀ ਉਹਨਾਂ ਦਿਨਾਂ ਦੇ ਵਿੱਚ ਨੁਕਸਾਨ ਹੋਇਆ, ਤੁਹਾਨੂੰ ਕਿਸੇ ਨੇ ਅਟੈਕ ਕੀਤਾ, ਤੁਹਾਡਾ ਕੋਈ ਨੁਕਸਾਨ ਹੋਇਆ, ਕੋਈ ਵਿਚਾਰੇ ਵਿਦਿਆਰਥੀ ਦਾ ਲੈਪਟਾਪ ਟੁੱਟ ਜਾਂਦਾ, ਕੋਈ ਚੋਰੀ ਹੋ ਜਾਂਦੀ ਹੈ, ਕੋਈ ਹੋਰ ਨੁਕਸਾਨ ਤੁਹਾਡਾ ਕਰ ਜਾਂਦੇ ਨੇ, ਉਹਦੀ ਭਰਪਾਈ ਅਸੀਂ ਕਰਾਂਗੇ। ਤੁਹਾਡਾ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਤੁਸੀਂ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਹਰ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਖੜ੍ਹੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਹੋਣੀ ਉਹ ਆ ਕੇ ਸੰਗਤਾਂ ਨਾਲ ਕੁਝ ਮਿੰਟਾਂ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਬਹੁਤ ਸਾਰੇ ਸੰਗਤਾਂ ਵੱਲੋਂ ਕੁਐਸਚਨਸ ਆ ਰਹੇ ਨੇ ਕਿ ਕੋਈ ਪ੍ਰੋਗਰਾਮ ਦਿਓ। ਅਸੀਂ 2 ਬੁਲਾਰੇ ਆ, ਉਸ ਤੋਂ ਬਾਅਦ ਦੇ ਵਿੱਚ ਮਤੇ ਪੜ੍ਹਨੇ ਆ ਔਰ ਉਹਨਾਂ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਪ੍ਰੋਗਰਾਮ ਆਪਣਾ ਅਗਲਾ ਹੈ ਉਹ ਦਿੱਤਾ ਗਿਆ ਤੁਹਾਨੂੰ। ਔਰ ਕੋਈ ਵੀ ਹੋਰ ਆਪਣੇ ਸੁਜੈਸ਼ਨ ਹੋਣਗੇ ਅਸੀਂ ਉਹਨਾਂ 'ਤੇ ਗੌਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਦੇ ਸਾਂਝੀ ਕਰੀਏ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਖਾਨ ਹੈ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸਡੌਰਾ। ਸੋ ਜਿਹੜੀ ਗੱਲ ਆ, ਤੁਸੀਂ ਇਹ ਦੇਖੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਹੱਕ 'ਚ ਬੋਲਿਆ ਜਦੋਂ ਤੁਹਾਡੇ ਇੱਕ ਸਿੱਖ ਦਾ ਇੱਥੇ ਗੁਰਦੁਆਰੇ ਦੇ ਹਾਤੇ ਵਿੱਚ ਕਤਲ ਕੀਤਾ ਗਿਆ ਸਰੀ ਦੇ ਵਿੱਚ। ਕੈਨੇਡਾ ਦੇ ਪਾਰਲੀਮੈਂਟ ਨੇ ਉਹਦੇ ਲਈ 1 ਮਿੰਟ ਦਾ ਮੌਨ ਰੱਖਿਆ। ਕੈਨੇਡਾ ਦੇ ਮੀਡੀਆ ਨੇ CBC ਨੇ ਥਰਸਡੇ ਰਾਤ ਨੂੰ ਦੁਬਾਰਾ ਤੇ ਨਵੀਂ ਐਡਿਟ ਕਰਕੇ ਡਾਕੂਮੈਂਟਰੀ ਚਲਾਈ ਜਿਹੜੀ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਉੱਪਰ ਆ। ਔਰ ਇਹ ਦੱਸਿਆ ਇਹਨਾਂ ਦੇ ਮੀਡੀਆ ਨੇ ਵੀ ਸੁਖਦੇਵ ਸਿੰਘ ਇਹਨਾਂ ਦੇ ਮੁਤਾਬਕ ਜਿਹੜਾ ਗਲੋਬ ਐਂਡ ਮੇਲ ਦੇ ਵਿੱਚ ਆਰਟੀਕਲ ਤੇ CBC ਵਿੱਚ ਵੀ ਆ, ਉਹ ਵੀ ਖਾਲਿਸਤਾਨ ਦਾ ਐਕਟਿਵਿਸਟ ਸੀ, ਉਹਨੂੰ ਵੀ ਮਾਰਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇੱਕ ਹੋਰ ਆ ਅਨੋਨਿਮਸ ਤੇ 13 ਬੰਦਿਆਂ ਦੀ ਲਿਸਟ ਬਣੀ ਆ। ਇਹ ਸਾਰੀਆਂ ਗੱਲਾਂ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿ ਜਿਹੜਾ ਇਹਨਾਂ ਦੇ ਮੀਡੀਆ ਨੇ ਡਿਸਕਸ਼ਨ ਕੀਤੀ ਆ ਇਸ ਗੱਲ ਤੋਂ ਬਾਅਦ ਉਹ ਸੀਗਾ ਰਾਈਟ ਟੂ ਪ੍ਰੋਟੈਸਟ। ਔਰ CFRB ਟੈਂਟਨ ਮੈਂ ਮੀਡੀਆ ਦਾ ਨਾਂ ਲੈਣਾ 10-15-20 ਮਿੰਟ ਉਹਦੇ ਤੇ ਗੱਲ ਹੋਈ। ਉਹਨਾਂ ਨੇ ਕਿਸੇ ਨੇ ਨਹੀਂ ਕਿਹਾ ਉਹ ਇੱਥੇ ਕਿੱਦਾਂ, ਉੱਥੇ ਉਹਨਾਂ ਨੇ ਕਿਹਾ ਰਾਈਟ ਟੂ ਪ੍ਰੋਟੈਸਟ ਇਜ਼ ਅ ਵੈਰੀ ਬੇਸਿਕ ਰਾਈਟ। ਜਿੱਦਾਂ ਰਾਈਟ ਟੂ ਵੋਟ ਆ, ਫਰੀडम ਆਫ ਐਕਸਪ੍ਰੈਸ਼ਨ ਆ, ਫਰੀडम ਆਫ ਸਪੀਚ ਆ, ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪ੍ਰੋਟੈਸਟ ਦਾ ਰਾਈਟ ਆ ਇਹ ਸਾਡਾ ਕਿਸੇ ਵੀ ਹਾਲਾਤ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਇਹ ਉਹਨਾਂ ਦਾ ਇਹ ਕੰਸਰਨ ਆ ਮੇਨ ਸਟ੍ਰੀਮ ਮੀਡੀਆ ਦਾ। ਤੁਸੀਂ ਇੱਕ ਗੱਲ ਨੂੰ ਸਮਝੋ, ਕੋਈ ਇਦਾਂ ਦੀ ਗੱਲ ਨਹੀਂ, ਨੈਰੇਟਿਵਸ ਦੀ ਲੜਾਈ ਆ। ਅਫਸੋਸ ਆ, ਮੈਂ ਬੇਸ਼ੱਕ ਪੋਲਿਟਿਕਸ ਪੰਜਾਬ 'ਚ ਵੀ ਜਾਣਾ, ਇੱਥੇ ਅੱਜ ਦੀ ਆਵਾਜ਼ ਅਦਾਰਾ ਵੀ ਆ 1320 AM ਤੇ 6 ਤੋਂ 7 ਵਜੇ ਤੇ ਰੋਜ਼ ਪ੍ਰੋਗਰਾਮ ਆਉਂਦਾ। ਇਸ ਤਰ੍ਹਾਂ ਦਾ ਕੋਈ ਅਣਜਾਣ ਗੱਲ ਨਹੀਂ। ਨੈਰੇਟਿਵ ਜਿਹੜਾ ਆ ਉਹ ਉਹਨਾਂ ਵੱਲੋਂ ਪੁਸ਼ ਕੀਤਾ ਗਿਆ। ਉਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਆਫਿਸ, ਉਹਨਾਂ ਦਾ ਹੋਮ ਮਿਨਿਸਟਰ ਦਾ ਆਫਿਸ, ਕੈਨੇਡਾ ਦੀਆਂ ਏਜੰਸੀਆਂ RCMP ਸੀਸਿਸ ਵੱਲੋਂ ਇੰਪਲੀਕੇਟਡ ਆ, ਜਾਣੀ ਉਹਨਾਂ ਦੀ ਐਡਮਿਨਿਸਟ੍ਰੇਟਿਵ ਬਾਡੀ ਵੀ ਉਹ ਇੱਥੇ ਇੰਟੈਲੀਜੈਂਸ ਗੈਦਰਿੰਗ ਕਰਦੇ ਆ ਜਿਹਦੇ ਵਿੱਚ POI ਹੁੰਦੇ, ਪੁਆਇੰਟ ਆਫ ਇੰਟਰਸਟ ਤੇ ਐਕਸਪੈਲ ਕੀਤੇ ਉਹਨਾਂ ਨੇ 6 MP। ਮੈਂ ਇਹ ਗੱਲ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਪੂਰਾ ਵਿਖਾਣ ਆ ਵੈਸਟਰਨ ਮੀਡੀਆ ਦੇ ਵਿੱਚ। ਉਸ ਤੋਂ ਬਾਅਦ ਜਿਹੜੇ 9 ਆ 15 ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਆਡੀਓ ਤੇ ਵੀਡੀਓ ਰਿਕਾਰਡਿੰਗ ਕਰ ਰਹੇ ਹਾਂ। ਦਿਸ ਇਜ਼ ਦਾ ਬੈਕਗਰਾਊਂਡ ਜਿਹੜੀ ਪਿੱਛਾ ਇਹ ਗੱਲ ਆ। ਉਹ ਬੰਦੇ ਜਦੋਂ ਕਿਤੇ ਵੀ ਜਾਣਗੇ ਉਹ ਉੱਥੇ ਇਨਫੋਰਮੇਸ਼ਨ ਗੈਦਰਿੰਗ ਤੇ ਇੰਟੈਲੀਜੈਂਸ ਨੈਟਵਰਕ ਬਣਾ ਰਹੇ, ਕਿਉਂਕਿ ਆਲਰੇਡੀ ਕੈਨੇਡਾ ਦਾ ਪੱਖ ਆ, ਸਾਡਾ ਪੱਖ ਵੀ ਉਹੀ ਪੱਖ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਤੁਸੀਂ ਉਹ ਕਿੱਥੇ ਆਉਂਦੇ ਆ, ਕੀ ਕਰਦੇ ਆ, ਇਹ ਵੱਖਰੀ ਗੱਲ ਆ।
ਤੁਹਾਡਾ ਉਹਦੇ ਤੇ ਰਿਐਕਸ਼ਨ ਕੀ ਆ, ਉਹ ਬੜਾ ਇੰਪੋਰਟੈਂਟ ਹੈ ਉਹਨੂੰ ਸਮਝਣਾ। ਈਮੇਲਸ ਰਾਹੀਂ ਮੀਡੀਆ ਦੇ ਵਿੱਚ ਜਦੋਂ ਵੀ ਕੋਈ ਨਿਊਜ਼ ਆਉਂਦੀ ਆ, CBC ਨੇ ਜਿਹੜੀ ਡਾਕੂਮੈਂਟਰੀ ਲਾਈ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਉਹਨਾਂ ਨੇ ਹੁਣੇ ਹੀ ਲਾਈ ਆ ਇਸ ਗੱਲ ਤੋਂ ਬਾਅਦ। ਸੋ ਜੇ 2.5 ਡਿਵੀਜ਼ਨ ਫੌਜ ਮੈਂ ਤੁਹਾਨੂੰ ਦੱਸਦਾ ਦਰਬਾਰ ਸਾਹਿਬ ਤੇ ਆਈ ਸੀ ਢਾਉਣ ਲਈ ਦਰਬਾਰ ਸਾਹਿਬ ਨੂੰ, 250 ਬੰਦਾ ਹੁੰਦਾ ਤੇ 3 ਡਿਵੀਜ਼ਨਾਂ ਦੀ ਇੱਕ ਕੋਰ ਬਣਦੀ ਆ, 3 ਕੋਰਾਂ ਦੀ ਇੱਕ ਕਮਾਂਡ ਬਣਦੀ ਆ। ਕਮਾਂਡ ਸਾਰੀ ਜਿਹੜੀ ਰਾਜਸਥਾਨ ਤੋਂ ਲੈ ਕੇ ਕਸ਼ਮੀਰ ਤੱਕ ਬਣਦੀ ਆ। ਫਿਰ ਵੀ ਕਦੀ ਵੀ ਕਿਸੇ ਵੀ ਮੰਦਿਰ ਨੂੰ ਸਿੱਖਾਂ ਨੇ ਟੱਚ ਨਹੀਂ ਕੀਤਾ, ਲੇਕਿਨ ਦਰਬਾਰ ਸਾਹਿਬ ਦਾ ਇੱਕ ਰੈਪਲੀਕਾ ਸੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ, ਉਹ ਤੋੜਿਆ ਗਿਆ। ਸੋ ਕਿੰਨਾ ਕੁ ਚਿਰ ਤੁਸੀਂ ਲਗਾਤਾਰਤਾ ਦੇ ਨਾਲ ਇਹ ਜਿਹੜੀ ਗੱਲਬਾਤ ਹੋ ਰਹੀ ਆ ਤੁਹਾਡੀ, ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਜਦੋਂ ਵੀ ਕਿਸੇ ਦੀ ਪਲੇਸ ਆਫ ਵਰਸ਼ਿਪ ਨੂੰ ਟਾਰਗੇਟ ਹੁੰਦੇ ਆ, ਸਾਰੀ ਕਮਿਊਨਿਟੀ ਟਾਰਗੇਟ ਹੁੰਦੀ ਆ। ਜਿਹੜਾ ਤੁਹਾਨੂੰ ਮੈਂ ਫੇਰ ਦੱਸਿਆ ਵੀ ਰਾਈਟ ਟੂ ਪ੍ਰੋਟੈਸਟ ਇਜ਼ ਅ ਵੈਰੀ ਬੇਸਿਕ ਰਾਈਟ ਆ। ਜੇ ਤੁਹਾਨੂੰ ਕੋਈ ਵੀ ਬੰਦਾ ਇਹ ਕਹੇ ਵੀ ਅਸੀਂ ਪ੍ਰੋਟੈਸਟ ਨਹੀਂ ਕਰਨ ਦੇਣਾ, ਤਾਂ ਇਹਨਾਂ ਮੁਲਕਾਂ ਦੇ ਵਿੱਚ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਕੋਈ ਰੈਫਰੈਂਡਮ ਦੀ ਕਿਊਬੈਕ ਦੀ ਜਿਹੜੀ ਵੋਟ ਆ ਉਹਨੂੰ ਹੋਣ ਨਹੀਂ ਦੇਣਾ। ਬਲਾਕ ਕਿਊਬੈਕ ਵਾ ਬਰਾਬਰ ਬਹਿੰਦੀ ਹੈ। ਮੈਂ ਸਾਰੀਆਂ ਗੱਲਾਂ ਤੁਹਾਨੂੰ ਤਾਂ ਦੱਸ ਰਿਹਾ ਵੀ ਤੁਸੀਂ ਇੱਕ ਉਸ ਤਰ੍ਹਾਂ ਦਾ ਨੈਰੇਟਿਵ ਸੁਣ ਰਹੇ ਹੋ ਪੰਜਾਬੀ ਮੀਡੀਆ 'ਚ ਵੀ ਤੇ ਭਾਰਤੀ ਮੀਡੀਆ 'ਚ ਵੀ, ਜਿਹੜਾ ਤੁਹਾਨੂੰ ਇਗਨੋਰ ਕਰਨਾ ਚਾਹੀਦਾ। ਜਿਹੜਾ ਇਹ ਦੱਸ ਰਿਹਾ ਵੀ ਜਿਹੜੀ ਅਟੈਕਿੰਗ ਧਿਰ ਆ ਉਹ ਸਾਨੂੰ ਬਣਾ ਰਹੇ ਆ ਤੇ ਡਿਫੈਂਸ ਜਿਹੜਾ ਕਿਸੇ ਹੋਰ ਨੂੰ ਕਰ ਰਹੇ। ਜਿਸ ਤਰ੍ਹਾਂ ਇੱਥੇ ਬੰਬੇ ਬੇਲ ਵਾਲੇ ਕੰਮ ਤੋਂ ਬਾਅਦ ਵੀ ਇੱਥੇ ਦੇ ਕੌਂਸਲੇਟ ਜਨਰਲ ਨੇ ਕਾਲ ਸਿੱਧੀ ਆਪਣੀ ਲੈਣੀ ਸ਼ੁਰੂ ਕਰਤੀ ਸੀ, ਉਹਨੂੰ ਕੱਢਿਆ ਗਿਆ ਸੀ ਇੱਥੇ ਦੀ ਏਜੰਸੀਆਂ ਵੱਲੋਂ। ਸੋ ਇਹ ਯਾਦ ਰੱਖੋ, ਉਹ ਇੱਕ ਸਟੈਪ ਐਸਕਲੇਟ ਕਰ ਰਹੇ ਆ, ਤੁਸੀਂ ਐਸਕਲੇਟ ਨਹੀਂ ਕਰ ਰਹੇ, ਤੁਸੀਂ ਮੀਅਰ ਰਿਸਪੌਂਸ ਕਰ ਰਹੇ ਆ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਤੁਹਾਨੂੰ ਕੋਈ ਬੰਦਾ ਕਹਿੰਦਾ ਵੀ ਇਹ ਇਦਾਂ ਜੀ, ਇਦਾਂ ਦੀ ਕੋਈ ਗੱਲ ਨਹੀਂ ਆ। ਉਹਨਾਂ ਵੱਲੋਂ ਅਟੈਕ ਇਸ ਗੁਰੂ ਘਰ ਦੇ ਵਿੱਚ ਕਦੀ ਵੀ, ਹੁਣ ਵੀ ਮੈਨੂੰ ਕਹਿ ਰਹੇ ਸੀ ਵੀ ਕਿਸੇ ਫਿਰਕੇ ਦੀ ਗੱਲ, ਕਦੀ ਵੀ ਹਰੇਕ ਬੰਦਾ ਇਹ ਗੱਲ ਕਹਿੰਦਾ ਆ, ਇਸ ਤਰ੍ਹਾਂ ਦੀ ਕਦੀ ਕੋਈ ਗੱਲ ਨਹੀਂ ਕੀਤੀ ਗਈ। ਜੇ ਕਿਸੇ ਉਹਨਾਂ ਦੇ ਵੀਰ ਨੂੰ ਕੋਈ ਗੱਲਬਾਤ ਹੋਈ ਹੋਵੇ, ਉਦਾਂ ਦਾ ਬੁਲਾਰਾ ਵੀ ਨਹੀਂ ਇੱਥੋਂ ਬੋਲਣ ਦਿੱਤਾ ਗਿਆ। ਸਮਝੋ ਗੱਲ ਨੂੰ। ਇੱਥੇ ਕੋਈ ਵੀ ਬੰਦਾ ਜਿਹੜਾ ਗੁਰੂ ਘਰ ਦੇ ਮੇਨ ਹੈਡ ਨੇ, ਉਹ ਵੀ ਕਹਿ ਰਹੇ ਨੇ ਵੀ ਕਿਸੇ ਫਿਰਕੇ ਦਾ ਨਾਂ ਨਹੀਂ ਲੈਣਾ। ਤੁਸੀਂ ਦੇਖੋ, ਉਹ ਇਸ ਕਰਕੇ ਨਹੀਂ ਕਿ ਕਿਸੇ ਦਾ ਡਰ ਆ, ਉਹ ਚਾਹੁੰਦੇ ਆ ਵੀ ਜਿਹੜਾ ਅਸੀਂ ਆਪਣਾ ਸਿਧਾਂਤ ਨਾ ਛੱਡੀਏ, ਸਿਧਾਂਤ ਨੂੰ ਡਿਫੈਂਡ ਕਰੀਏ। ਸੋ ਮੈਂ ਸਿਰਫ ਇਹ ਕਹਿ ਰਿਹਾ ਵੀ ਹੁਣ ਦੇਖੋ ਤੁਹਾਡੇ ਵੱਲ ਇਹਨਾਂ ਨੇ ਬਾਅਦ 'ਚ ਸਾਰੇ ਤੁਹਾਡੇ ਪੁਆਇੰਟਸ ਲੈਣੇ, ਤੁਸੀਂ ਦੱਸ ਸਕਦੇ ਆ ਵੀ ਕਰਨਾ ਕੀ ਚਾਹੀਦਾ। ਉਹ ਤੁਹਾਨੂੰ ਸਟੇਜ ਤੋਂ ਜਿਹੜੇ ਉਹ ਮਤੇ ਦੇਣਗੇ। ਮੈਂ ਸਿਰਫ ਇੰਨੀ ਗੱਲ, ਕਿਉਂਕਿ ਲਿਮਿਟੇਸ਼ਨ ਸੁਣੀਆਂ ਬਹੁਤ ਚੀਜ਼ਾਂ, ਤੁਸੀਂ ਜਦੋਂ ਬੋਲਦੇ ਸਟੇਜ ਤੋਂ, ਅੱਜ ਇਕੱਠ ਵੀ ਬਹੁਤ ਵੱਡਾ ਆ, ਉਹਦੇ 'ਤੇ ਤੁਸੀਂ ਕੀ ਕਹਿ ਸਕਦੇ ਕੀ ਨਹੀਂ, ਪਰ ਹਮੇਸ਼ਾ ਹੀ ਰਿਐਕਟ ਜਦੋਂ ਅਸੀਂ ਰਿਐਕਟ ਕਰਦੇ ਹਾਂ ਕਿਸੇ ਗੱਲ ਨੂੰ, ਉਹਦੇ ਨਾਲੋਂ ਮੈਨੂੰ ਲੱਗਦਾ ਵੀ ਇੱਕ ਪਰਸਿਸਟੈਂਸ ਆਫ ਐਕਸ਼ਨ ਵੀ ਹੋਣੀ ਚਾਹੀਦੀ ਆ। ਸਾਰੇ ਗਜ਼ਾ ਦੇ ਵਿੱਚ ਹਸਪਤਾਲ ਤੇ ਯੂਨੀਵਰਸਿਟੀਆਂ ਢਾਹ ਦਿੱਤੀਆਂ ਗਈਆਂ। ਵੈਸਟਰਨ ਮੀਡੀਆ ਸਾਰਾ ਇਜ਼ਰਾਈਲ ਦੇ ਨਾਲ ਖੜਾ, ਜਿਹੜੇ ਬਹੁਤ ਡਰਦੇ ਨੇ ਵੀ ਸਾਡਾ ਬੱਚਾ MP ਦੇ ਵਿੱਚ ਜਾਣਾ ਸੀ, ਸਾਡਾ ਹੁਣ ਬਹੁਤ ਸਾਡੇ ਹੱਕ 'ਚ ਸੀ, ਸਾਡੇ ਇੱਦਾਂ ਨਹੀਂ ਮੁਲਕ ਬਦਲਦੇ ਹੁੰਦੇ। ਜਦੋਂ ਫਾਈਵ ਆਈਜ਼ ਨੇ ਸਟੈਂਡ ਲੈਣਾ ਤੁਹਾਡੇ ਨਾਲ, ਤਾਂ ਉਹਨਾਂ ਨੇ ਪਰਵਾਹ ਨਹੀਂ ਕਰਨੀ ਕੀ ਕਹਿ ਰਿਹਾ ਉਹ ਮੋਦੀ, ਕੀ ਕਹਿ ਰਿਹਾ ਅਮਿਤ ਸ਼ਾਹ, ਕੀ ਕਹਿ ਰਿਹਾ। ਇਹ ਡਰ, ਆਪਣੇ ਖੌਫ, ਤਾਂ ਹੀ ਮੈਂ ਪਹਿਲਾਂ ਬਾਣੀ ਦੀ ਤੁਕ ਪੜ੍ਹੀ ਆ, ਆਪਣੇ ਮਨ 'ਚੋਂ ਕੱਢੋ ਵੀ ਇੱਦਾਂ ਹੋ ਜਾਊਗਾ, ਇੱਦਾਂ ਹੋ ਜਾਣਾ, ਕੁਛ ਨਹੀਂ ਹੋਣਾ। ਤੁਸੀਂ ਬਿਲਕੁਲ ਸਹੀ ਆ। ਸਾਰੀ ਤੁਸੀਂ ਦੇਖੋ ਕਰਨੋਲੋਜੀ। ਇੱਕ ਹੋਰ ਵੈਸਟਰਨ ਮੀਡੀਆ ਸਵੇਰੇ ਅੱਜ ਉਹਨਾਂ ਨਾਲ ਗੱਲ ਹੋਈ ਆ, ਉਹ ਇਹਦੇ ਤੇ ਪੂਰਾ ਉਹਨਾਂ ਕੋਲ ਵੀਡੀਓ ਐਵੀਡੈਂਸ ਆ। ਉਹਨਾਂ ਨੇ ਇੱਥੇ ਤੱਕ ਕਿਹਾ ਕਿ ਪੁਲਿਸ ਦਾ ਮੈਂਬਰ ਜਿਹੜਾ ਸੀਗਾ ਉਹ ਅੰਡਰ ਕਵਰ ਸੀਗਾ, ਉਹਨੂੰ ਤੁਸੀਂ ਕਦੀ ਆਇਡੈਂਟੀਫਾਈ ਨਹੀਂ ਕਰ ਸਕਦੇ, ਮੈਂ ਆਇਡੈਂਟੀਫਾਈ ਨਹੀਂ ਕਰ ਸਕਦਾ, ਦੂਸਰੀ ਕੌਮ ਨਹੀਂ ਕਰ ਸਕਦੀ, ਉਹ ਇੰਟੈਲੀਜੈਂਸ ਨੇ ਆਇਡੈਂਟੀਫਾਈ ਕੀਤਾ। ਇਹਦਾ ਮਤਲਬ ਜਿਹੜਾ ਅਸੀਂ ਉੱਥੇ ਸ਼ੱਕ ਸੀਗਾ ਵੀ ਭਾਰਤੀ ਇੰਟੈਲੀਜੈਂਸ ਇੱਥੇ ਮੋਨੀਟਰ ਕਰ ਰਿਹਾ ਆ, ਉਹ ਇੱਥੇ ਦੀ ਪੁਲਿਸ ਨੇ ਪੂਰਾ ਐਸਟੈਬਲਿਸ਼ ਕਰ ਰਿਹਾ। ਉਹਨਾਂ ਨੇ ਉਹਨੂੰ ਆਇਡੈਂਟੀਫਾਈ ਕਰਕੇ ਗਿਆ। ਅਸੀਂ ਅੱਜ ਤੱਕ ਇੰਨੇ ਪ੍ਰੋਟੈਸਟ ਕੀਤੇ ਆ, ਸਾਨੂੰ ਨਹੀਂ ਪਤਾ ਲੱਗਾ, ਕਾਊਂਟਰ ਪ੍ਰੋਟੈਸਟ ਵੀ ਹੋਏ ਵੀ ਇੰਟੈਲੀਜੈਂਸ ਦਾ ਬੰਦਾ ਵਿੱਚ ਕੌਣ ਆ, ਪੁਲਿਸ ਦਾ ਕੌਣ ਆ। ਸੋ ਇਹ ਸਾਰਾ ਇੱਕ ਆਰਗੇਨਾਈਜ਼ਡ ਤਰੀਕੇ ਦੇ ਨਾਲ ਹੋ ਰਿਹਾ। ਟਾਰਗੇਟ ਤੁਸੀਂ ਹੋ, ਤੁਸੀਂ ਇਹਨੂੰ ਸਮਝਣਾ ਆ। ਅਸੀਂ ਕਦੀ ਵੀ ਕਮਿਊਨਲ ਨਹੀਂ ਹੋਏ, ਸਾਨੂੰ ਕਦੀ ਇਹ ਡਿਫੈਂਡ ਵੀ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਹਿਸਟੋਰੀਕਲ ਪ੍ਰੈਸੀਡੈਂਟ ਹੈ BBC ਦੇ ਪਾਰਲੀਮੈਂਟ 'ਚ ਡਿਸਕਸ ਹੋਇਆ ਵੀ ਸਿੱਖਾਂ ਨੇ ਕਦੀ ਵੀ ਰੈਸੀਪ੍ਰੋਕਲ ਵਾਇਲੈਂਸ, ਜੈਨੋਸਾਈਡਲ ਐਕਸ਼ਨਸ ਦੇ ਬਾਅਦ ਗੁਰੂ ਪਰਿਵਾਰ ਦੇ ਨਾਲ ਨਹੀਂ ਕੀਤਾ। ਅਸੀਂ ਨਹੀਂ ਕਹਿ ਰਹੇ, ਥਰਡ ਪਾਰਟੀਆਂ ਕਹਿ ਰਹੀਆਂ। ਸੋ ਘਬਰਾਉਣ ਦੀ ਕੋਈ ਲੋੜ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੱਲਾਂ ਤੁਹਾਡੇ ਸਾਹਮਣੇ ਆਉਣਗੀਆਂ ਤੇ ਸਿੰਘ ਜਿਹੜੇ ਆ ਵਿਚਾਰ ਵੀ ਲੈਣਗੇ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਖਿਮਾ ਦਾ ਜਾਚ ਕਹਿੰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲੇ ਇੱਕ ਦੋ ਬੁਲਾਰੇ ਹੋਰ ਨੇ। ਇੱਕ ਗੱਲ ਆਪਾਂ ਨੂੰ ਜਿਹੜੀ ਹੋਰ ਸਾਰਿਆਂ ਨੂੰ ਬਹੁਤ ਜ਼ਿਆਦਾ ਵਿਚਾਰਨ ਵਾਲੀ ਆ, ਔਰ ਇਹ ਕਹਿ ਕੇ ਮੈਂ ਤੁਹਾਤੋਂ ਜਕਾਰਾ ਛੱਡ ਕੇ ਇਹਦੀ ਪ੍ਰਵਾਨਗੀ ਲੈਣੀ ਆ।
ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਉੱਥੋਂ ਦਾ ਜਿਹੜਾ ਸਟੇਟ ਰਨ ਮੀਡੀਆ ਉਹਨੇ ਬਹੁਤ ਸਾਰੀ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਇੱਥੇ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੱਲਾ ਉੱਥੋਂ ਦਾ ਮੀਡੀਆ ਨਹੀਂ, ਜਿਹੜਾ ਸਾਡਾ ਇੱਥੋਂ ਦਾ ਐਥਨਿਕ ਮੀਡੀਆ ਉਹ ਸਾਡੇ ਵਿੱਚ ਵੀ ਬੈਠੇ ਨੇ ਆ ਕੇ, ਪਰ ਸਾਡੇ ਖਿਲਾਫ ਵੀ ਜ਼ਹਿਰ ਉਗਲਦੇ ਨੇ। ਉਹਨਾਂ ਦਾ ਜਿਹੜਾ ਤਿਆਰ ਕੀਤਾ ਹੋਇਆ ਨੈਰੇਟਿਵ ਉਹ ਇੱਥੇ ਆ ਕੇ ਲੋਕਾਂ ਦੇ ਵਿੱਚ ਪਰੋਸਦੇ ਨੇ। ਸਾਨੂੰ ਸਾਰਿਆਂ ਨੂੰ ਇਹਦੇ ਗੱਲੋਂ ਸੁਚੇਤ ਹੋਣਾ ਪਊਗਾ। ਜਿਹੜੇ ਬਿਜ਼ਨਸਮੈਨ ਇੱਥੇ ਬੈਠੇ ਅੱਜ, ਔਰ ਇਹੋ ਜਿਹੇ ਮੀਡੀਆ ਨੂੰ, ਮੈਂ ਹੁਣ ਨਾਂ ਨਹੀਂ ਲੈਣਾ ਕਿਸੇ ਦਾ, ਨਾਂ ਮੈਂ ਲੈ ਸਕਦਾ, ਡਰਦਾ ਨਹੀਂ, ਪਰ ਮੈਂ ਚਾਹੁੰਦਾ ਨਹੀਂ ਵੀ ਨਾਂ ਲਵਾਂ। ਮੈਂ ਇਹ ਚਾਹੁੰਦਾ ਕਿ ਆਹ ਜਿਹੜੀ ਗੱਲ ਸੁਣ ਕੇ ਉਹ ਆਪਣੇ ਆਪ ਹੀ ਸਮਝ ਜਾਣ ਕਿ ਅਸੀਂ ਕਿਹਨੂੰ ਕਹਿ ਰਹੇ ਹਾਂ। ਸੋ ਉਹ ਜਿਹੜਾ ਮੀਡੀਆ ਜਿਹੜਾ ਉਹਨਾਂ ਦਾ ਨੈਰੇਟਿਵ ਸਾਡੇ ਇੱਥੇ ਲੋਕਾਂ ਦੇ ਸਾਹਮਣੇ ਪਰੋਸਦਾ, ਉਹਦੇ ਤੇ ਆਪਾਂ ਨੂੰ ਐਕਸ਼ਨ ਲੈਣਾ ਪਊਗਾ। ਉਹਦਾ ਸਭ ਤੋਂ ਵੱਡਾ ਜਿਹੜਾ ਐਕਸ਼ਨ ਉਹ ਇਹ ਆ ਕਿ ਜਦੋਂ ਤੁਹਾਡੇ ਕੋਲੇ ਉਹ ਐਡਾਂ ਲੈਣ ਆਉਂਦੇ ਆ ਨਾ, ਪੈਸੇ ਮੰਗਣ ਆਉਂਦੇ ਆ, ਉਦੋਂ ਉਹਨਾਂ ਨੂੰ ਠੋਕ ਕੇ ਜਵਾਬ ਦਿਆ ਕਰੋ। ਜੇ ਤੁਸੀਂ ਮੇਰੇ ਨਾਲ ਇਸ ਗੱਲ ਦੇ ਉੱਤੇ ਸਾਰੇ ਸਹਿਮਤ ਆ ਤਾਂ ਜਕਾਰੇ ਦਾ ਜਵਾਬ ਜੋਰਾ ਸ਼ੋਰਾ ਨਾਲ ਦੇਣਾ, ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਇਹ ਇੱਥੋਂ ਦਾ ਜਿਹੜਾ ਐਥਨਿਕ ਮੀਡੀਆ ਉਹ ਕੰਨ ਖੋਲ੍ਹ ਕੇ ਸੁਣ ਲਵੇ ਵੀ ਅਸੀਂ ਇਹ ਗੱਲਾਂ ਹੀ ਨਹੀਂ ਕਰਨੀਆਂ। ਹੁਣ ਬਹੁਤ ਚਿਰ ਹੋ ਗਿਆ ਸਾਨੂੰ ਗੱਲਾਂ ਕਰਦਿਆਂ ਨੂੰ, ਹੁਣ ਤੁਹਾਡੇ ਉੱਤੇ ਐਕਸ਼ਨ ਲਿਆ ਜਾਊਗਾ। ਜੇ ਤੁਸੀਂ ਹਾਲੇ ਵੀ ਨਾ ਸੁਧਰੇ ਤਾਂ ਫਿਰ ਤੁਹਾਡੇ ਉੱਤੇ ਐਕਸ਼ਨ ਲਿਆ ਜਾਣਾ। ਇਹ ਤੁਹਾਨੂੰ ਦੱਸਿਆ ਜਾਊਗਾ ਕਿ ਕਿੱਦਾਂ ਉੱਥੋਂ ਦੀ ਜਿਹੜੀ ਇਨਫੋਰਮੇਸ਼ਨ ਆ, ਤੁਸੀਂ ਗਲਤ ਇਨਫੋਰਮੇਸ਼ਨ ਇੱਥੋਂ ਦੇ ਲੋਕਾਂ ਦੇ ਵਿੱਚ ਪਰੋਸਦੇ ਹੋ। ਸਾਡੇ ਪਾਸ ਜਿਹੜੇ ਅਗਲੇ ਬੁਲਾਰੇ ਆ ਉਹਨਾਂ ਤੋਂ ਬਾਅਦ ਆਪਾਂ ਜਿਹੜੇ ਮਤੇ ਆ ਉਹ ਪੜ੍ਹਨੇ ਆ। ਮੈਂ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਸੇਖੋਂ ਉਹ ਸੰਗਤਾਂ ਨਾਲ ਕੁਝ ਵਿਚਾਰ ਆਪਣੇ ਸਾਂਝੇ ਕਰਨਗੇ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦਾ ਦਰਦ ਲੈ ਕੇ ਜਿੰਨੀ ਸਮੁੱਚੀ ਸੰਗਤ ਦਰਬਾਰ ਵਿੱਚ ਜਾਂ ਘਰਾਂ ਵਿੱਚ ਬੈਠੀ, ਕਿਉਂਕਿ ਮੈਨੂੰ ਮੈਸੇਜ ਮਿਲਿਆ ਕਿ ਬਾਹਰ ਸੰਗਤ ਮੁੜ ਕੇ ਵੀ ਗਈ ਆ, ਪਾਰਕਿੰਗ ਓਵਰ ਹੋ ਗਈ। ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸਾਰੇ ਹਾਜ਼ਰ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਵੱਖ-ਵੱਖ ਬੁਲਾਰਿਆਂ ਤੋਂ ਆਪ ਜੀ ਨੇ ਸੁਣਿਆ ਹੈ, ਜਿੰਨਾ ਦਰਦ ਲੈ ਕੇ ਤੁਸੀਂ ਇੱਥੇ ਬੈਠੇ ਹੋ, ਬੁਲਾਰਿਆਂ ਨੂੰ ਸੁਣਦੇ ਹੋ, ਤੁਹਾਡੀ ਜਿਹੜੀ ਇਹ ਸੇਵਾ ਇਹ ਇੱਕ ਇਤਿਹਾਸਕ ਪੱਖ ਹੈ ਜੋ ਆਉਣ ਵਾਲੇ ਸਮੇਂ ਵਿੱਚ ਕਿਤੇ ਗੱਲ ਚੱਲੂਗੀ ਕਿ ਕਦੋਂ ਵਿਦੇਸ਼ਾਂ ਦੇ ਵਿੱਚ ਕੋਈ ਮਸਲਾ ਬਣਿਆ ਤਾਂ ਕਿੱਦਾਂ ਸੰਗਤ ਬੀਹਰਾਂ ਕੱਤ ਕੇ ਪਹੁੰਚੀ। ਇਹਦੇ ਲਈ ਜਿਵੇਂ ਵੱਖ-ਵੱਖ ਗੁਰੂ ਘਰਾਂ ਦੇ ਸੇਵਾਦਾਰ, ਇੰਟੀਰੀਅਰ ਗੁਰਦੁਆਰਾ ਕਮੇਟੀ ਦੇ ਵੱਖ-ਵੱਖ ਜਥੇਬੰਦੀਆਂ, ਡਿਕਸੀ ਗੁਰਦੁਆਰਾ ਸਾਹਿਬ ਤੋਂ ਜਿੰਨੇ ਪਹੁੰਚੇ ਅਤੇ ਜਿਨ੍ਹਾਂ ਨੇ ਆਪਣੇ ਨਾਲ ਸਾਂਝ ਪਾਈ ਆ ਜਾਂ ਪਿਛਲੇ ਦਿਨਾਂ ਵਿੱਚ ਪੂਰੀ ਤਨਦੇਹੀ ਨਾਲ ਸਾਥ ਦਿੱਤਾ, ਮੈਂ ਸਾਰਿਆਂ ਦੀ ਚੜ੍ਹਦੀ ਕਲਾ ਤੇ ਤੁਹਾਡੇ ਆਪਦੇ ਲਈ ਇੱਕ ਜੈਕਾਰਾ ਲਾਓ, ਫਿਰ ਆਪਾਂ ਗਾਂ ਚੱਲੀਏ। ਸਤਿਗੁਰੂ ਤੁਹਾਡੀ ਸੇਵਾ ਇਹ ਤੇ ਸਪਿਰਿਟ ਕਾਇਮ ਰੱਖਣ। ਜਿਵੇਂ ਤੁਸੀਂ ਸਾਰਾ ਘਟਨਾਕ੍ਰਮ ਪਿੱਛੇ ਸੁਣਿਆ ਹੈ, ਸਾਰਿਆਂ ਨੇ ਤੁਹਾਨੂੰ ਪਰ ਪੂਰੀ ਵਿਆਖਿਆ ਨਾਲ ਦੱਸਿਆ ਹੈ। ਹੁਣ ਆਪਣੇ ਕੋਲ ਮੈਂ ਬੋਲਦੇ ਵਿੱਚ ਜਤਿੰਦਰ ਸਿੰਘ ਗਰੇਵਾਲ ਨੂੰ ਆਪਾਂ, ਕਿਉਂਕਿ ਉਹ ਅਮਰੀਕਾ 'ਤੇ ਬੈਠੇ ਨੇ, ਸਿੱਖ ਫਾਰ ਜਸਟਿਸ ਨੂੰ ਉਹ ਬੋਲਣਗੇ। ਅਤੇ ਇਹ ਨੌਜਵਾਨ ਉਹ ਆ, ਬਹੁਤੇ ਜਾਣਦੇ ਆ, ਪਰ ਫਿਰ ਵੀ ਮੈਂ ਦੱਸ ਦੇਵਾਂ, ਇੱਥੋਂ ਦਾ ਬੌਰਨ ਨੌਜਵਾਨ ਆ। ਇਹਨੇ ਆਪਣੀ ਪਹਿਲਾਂ ਪੜ੍ਹਾਈ ਛੱਡ ਕੇ ਜਦੋਂ ਮੂਵਮੈਂਟ ਵਿੱਚ ਆਇਆ, ਜਦੋਂ ਸਿੱਖ ਫਾਰ ਜਸਟਿਸ ਆਪਣੀ ਮੂਵਮੈਂਟ ਲੈ ਕੇ ਸ਼ੁਰੂ ਹੋਈ, ਕਿਉਂਕਿ ਅੱਜ ਵੀ ਗੱਲ ਕਰਦੇ ਸੀ ਕਿ 84 ਤੋਂ ਲੈ ਕੇ ਸਾਰੀ ਜਥੇਬੰਦੀਆਂ ਨੇ ਪੂਰੀ ਤਨਦੇਹੀ ਨਾਲ ਆਪਣਾ ਜ਼ੋਰ ਲਾਇਆ ਕਿ ਆਪਣਾ ਹੱਕ ਲੈ ਸਕੀਏ। ਉਦੋਂ ਬਾਅਦ ਜਦੋਂ ਦੀ ਸਿੱਖ ਫਾਰ ਜਸਟਿਸ ਆਈ ਸੇਵਾ ਦੇ ਵਿੱਚ, ਉਹਨਾਂ ਨੇ ਪੂਰੀ ਪਲਾਨ ਦੇ ਨਾਲ ਜਿਹੜਾ ਏਜੰਡਾ ਦਿੱਤਾ ਉਹ 'ਤੇ ਕੰਮ ਕੀਤਾ। ਅਤੇ ਇਹ ਨੌਜਵਾਨ ਨੇ ਸੇਵਾ ਕਰਦੇ ਨੇ ਲਾਅ ਦੀ ਡਿਗਰੀ ਪਾਸ ਕੀਤੀ। ਹੁਣ ਅਮਰੀਕਾ ਦੇ ਵਿੱਚ ਅਤੇ ਕੈਨੇਡਾ ਵਿੱਚ ਵਕੀਲ ਆ, ਔਰ UN ਦੇ ਵਿੱਚ 3 ਮਹੀਨੇ ਕੰਮ ਕਰਕੇ ਆਇਆ ਤਾਂ ਕਿ ਉਹਨਾਂ ਦੀ ਜਿਹੜੀ ਬੋਲੀ ਆ, ਜਿੱਥੇ ਦੁਨੀਆ ਪੱਧਰ 'ਤੇ ਗੱਲ ਚੱਲਦੀ ਆ, ਉਹਨੂੰ ਸਮਝ ਸਕਣ। ਸੋ ਉਹਨਾਂ ਦੇ ਲਈ ਵਿਸ਼ੇਸ਼ ਤੌਰ 'ਤੇ ਭਾਈ ਗੁਰਪਤਵੰਤ ਸਿੰਘ ਪੰਨੂ ਜੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਰੰਗ ਆ ਰਹੇ ਨੇ,
ਉਹਨਾਂ ਦੀ ਸਮੁੱਚੀ ਟੀਮ, ਉਹ ਗੁਰੂ ਸਾਹਿਬ ਅਤੇ ਸੰਗਤ ਦਾ ਪਿਆਰ ਉਹਨਾਂ ਨੂੰ ਮਿਲੇ। ਅਤੇ ਇੱਦਾਂ ਹੀ ਜਿਵੇਂ ਤੁਸੀਂ ਉਹਨਾਂ ਦੀ ਆਵਾਜ਼ 'ਤੇ ਵੋਟਾਂ ਲੰਮੀਆਂ ਲੰਮੀਆਂ ਲਾਈਨਾਂ ਪਾ ਕੇ ਪਾਈਆਂ ਨਾ, ਉਹਦੇ ਲਈ ਜੈਕਾਰਾ ਫਿਰ ਭਾਈ ਜਤਿੰਦਰ ਸਿੰਘ ਬੋਲਣਗੇ। ਬੋਲੇ ਸੋ ਨਿਹਾਲ। ਉਹ 5 ਮਿੰਟ ਬੋਲਣਗੇ, ਫਿਰ ਮੈਂ ਆਪਣੇ ਵਿਚਾਰ ਆਪ ਜਾਂ ਸਾਂਝੇ ਕਰਾਂਗਾ। ਤਿਆਰ? ਦੋ ਮਿੰਟ ਆਪਾਂ ਗੁਰੂ ਦੀ ਹਾਜ਼ਰੀ ਲਾ ਲਈਏ। ਲਾਏ ਮਾੜੀ ਗੂੰਜ 2 ਮਿੰਟ ਜਦੋਂ ਤਿਆਰੀ ਕਰਦੇ ਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸੋ ਕੁਝ ਸਮਾਂ ਉਹ ਜਿਵੇਂ ਪਹਿਲਾਂ ਪ੍ਰੋਬਲਮ ਆਈ ਹੈ ਕਨੈਕਸ਼ਨ ਦੀ ਹੈ, ਆਪਾਂ ਜਿਹੜੀ ਗੱਲ ਕਰਦੇ ਸੀ ਜਿਸ ਲਈ ਆਪਾਂ ਇਕੱਠੇ ਹੋਏ ਹਾਂ, ਗੁਰਮੁਖਾਂ ਨੇ ਮਤੇ ਲਿਖੇ ਨੇ ਜੋ ਆਉਣ ਵਾਲੇ ਸਮੇਂ ਦੇ ਲਈ ਇਹਨਾਂ ਨੂੰ ਸਮਝਿਆ ਹੈ, ਸੋਚਿਆ ਹੈ। ਪਰ ਆਪਾਂ ਜੋ ਇੱਥੇ ਇਕੱਤਰ ਹੋਏ ਹਾਂ, ਆਪਣੇ ਕੋਲ ਕਈ ਵਾਰ ਪਿੱਛੋਂ ਵੀ ਮੈਸੇਜ ਆਉਂਦੇ ਆ ਕਿ ਆਉਣ ਵਾਲਾ ਪ੍ਰੋਗਰਾਮ ਦਿਓ। ਆਪਾਂ ਨੂੰ ਕਰੋ ਪ੍ਰੋਗਰਾਮ ਦਿੱਤਾ ਹੈ 10ਵੇਂ ਪਾਤਸ਼ਾਹ ਨੇ, ਉਹਨੂੰ ਕਮਾ ਲਈਏ ਤੇ ਪ੍ਰੋਗਰਾਮ ਜ਼ਿੰਦਗੀ ਭਰ ਨਹੀਂ ਮਿਸ਼ਨ ਮੁੱਕਦਾ। ਉਹਨਾਂ ਨੇ ਸੱਚਖੰਡ ਜਾਣ ਵੇਲੇ ਕੀ ਕਿਹਾ ਸੀ, ਜਦੋਂ ਸੰਗਤ ਵਿਰਾਗ ਵਿੱਚ ਸੀ, ਕਿ ਘਬਰਾਓ ਨਾ, ਤੁਹਾਡੇ ਅੰਗ ਸੰਗ ਆ, ਸ਼ਸਤਰ ਦਾ ਅਭਿਆਸ ਰੋਜ਼ ਕਰਨਾ ਤੇ ਗੁਰਬਾਣੀ ਤੇ ਵਾਹਿਗੁਰੂ ਸ਼ਬਦ ਨੂੰ ਵਿਸਾਰਨਾ ਨਹੀਂ। ਦੁਨੀਆ ਦੀ ਕੋਈ ਤਾਕਤ ਤੁਹਾਨੂੰ ਦਬਾ ਨਹੀਂ ਸਕਦੀ। ਇਹ ਬਚਨ ਆਪਾਂ ਕਮਾਉਣਾ। ਤੇ ਜਦੋਂ ਵੱਖ-ਵੱਖ ਜੰਗੀ ਜਰਨੈਲ ਆਪਣੀ ਸਿੱਖ ਇਤਿਹਾਸ ਵਿੱਚ ਆਏ ਨੇ, ਉਹ ਸਾਰਿਆਂ ਦੇ ਜੀਵਨ ਪੜ੍ਹ ਕੇ ਦੇਖੀਏ ਤੇ ਉਹਨਾਂ ਨੇ ਗੁਰਬਾਣੀ ਦੇ ਪਹਿਰਾ ਨਾ ਦਿੱਤਾ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਰੀ ਉਮਰ ਅਭਿਆਸ ਕਰਕੇ ਉਹਨਾਂ ਨੇ ਵੀ ਇਹ ਮਿਸ਼ਨ ਦਿੱਤਾ ਕਿ ਭਾਈ ਘਰੇ ਰੋਟੀ ਅੱਧੀ ਖਾ ਲਓ ਪਰ ਹਥਿਆਰ ਜ਼ਰੂਰ ਰੱਖੋ। ਇਹ ਇਹੋ ਜਿਹਾ ਇੱਕ ਮਿਸ਼ਨ ਹੈ, ਜਿਵੇਂ ਮਹਾਂਪੁਰਖਾਂ ਨੇ ਕਿਹਾ ਸੀ ਕਿ ਨਾ ਤਾਂ 6ਵੇਂ ਪਾਤਸ਼ਾਹ ਨੇ ਤੇ ਨਾ 10ਵੇਂ ਪਾਤਸ਼ਾਹ ਨੇ ਕਿਸੇ ਤੋਂ ਲਾਇਸੈਂਸ ਲਏ ਨੇ। ਉਹ ਸੀ ਉੱਥੇ ਦੀ ਗੱਲ। ਇੱਥੇ ਦੀ ਗੌਰਮੈਂਟ ਆਪਾਂ ਨੂੰ ਪੂਰਾ ਸਾਥ ਦਿੰਦੀ ਆ। ਲਾਇਸੈਂਸ ਲੈ ਕੇ ਵਧੀਆ ਤੋਂ ਵਧੀਆ ਹਥਿਆਰ ਰੱਖੋ। ਆਪਾਂ ਇਹ ਗੁਰੂ ਸਾਹਿਬ ਦਾ ਬਚਨ ਕਮਾਉਣ ਦੀ ਗੱਲ ਹੈ। ਘੋੜਿਆਂ ਦੀ ਸੇਵਾ ਜਿਵੇਂ ਗੁਰਮੁਖ ਕਰਦੇ ਨੇ, ਸ਼ਸਤਰਾਂ ਦੀ ਸੇਵਾ, ਇਹ ਖਾਲਸੇ ਦੀ ਬਰਕਤ ਹੈ। ਇਹਨੂੰ ਆਪਾਂ ਜ਼ਰੂਰ ਕਮਾਉਣਾ ਵਾ। ਜਦੋਂ ਇਹ ਕਮਾਈ ਕਰਦੇ ਕਰਦੇ ਜਿਵੇਂ ਕਾਲ ਆਉਂਦੀ, ਕਿਸੇ ਤਰ੍ਹਾਂ ਦੀ ਕਾਲ, ਜਿਵੇਂ ਐਤਕੀ ਆਪਾਂ ਸਹਿਯੋਗ ਦਿੱਤਾ ਹੈ, ਵਾਰ-ਵਾਰ ਆਪਾਂ ਬੇਨਤੀ ਕਰਦੇ ਹਾਂ ਕਿ ਜਿਹੜਾ ਨਾ ਇੱਥੋਂ ਦਾ ਸਿਸਟਮ ਹੈ, ਜਿੰਨੀ ਵੱਧ ਤੋਂ ਵੱਧ ਇਸ ਮੌਕੇ 'ਤੇ ਜਾਂ ਅੱਗੇ ਪਿੱਛੇ ਜਾਂ
ਭਾਈ ਨਿੱਜਰ ਦੇ ਕਤਲ ਦੇ ਵਿੱਚ ਇਨਵੈਸਟੀਗੇਸ਼ਨ ਇੱਥੋਂ ਦੇ ਸਿਸਟਮ ਨੇ ਕੀਤੀ, ਉਹਦੇ ਲਈ ਆਪਾਂ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਧੰਨਵਾਦ ਕਰੀਏ। ਅਤੇ ਦੂਜੀ ਗੱਲ, ਨੌਜਵਾਨ ਨੂੰ ਬੇਨਤੀ ਆ ਕਿ ਇੱਥੋਂ ਦੇ ਸਿਸਟਮ ਵਿੱਚ ਆਪਣਾ ਨਾਂ ਘੱਟ ਤੋਂ ਘੱਟ ਕ੍ਰਾਈਮ ਵਿੱਚ ਹੋਣਾ ਚਾਹੀਦਾ। ਕਦੇ ਕਾਰਾਂ ਦੀਆਂ ਰੇਸਾਂ ਲਵਾਉਣੀਆਂ, ਕਦੇ ਉੱਚੀ ਉੱਚੀ ਮਿਊਜ਼ਿਕ ਲਾ ਕੇ ਚੱਲਣਾ, ਇਹ ਆਪਣਾ ਇਹ ਕਲਚਰ ਨਹੀਂ ਗਾ। ਜੇ ਕੋਈ ਤੁਹਾਡੇ ਸਾਥੀ ਕਹਿੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ ਕਿ ਇਹ ਆਪਣਾ ਕੰਮ ਨਹੀਂ, ਕਿਉਂਕਿ ਆਪਣਾ ਕੰਮ ਆ। ਆਪਾਂ ਨੂੰ ਇੰਨੀ ਸੋਹਣੀ ਧਰਤੀ ਇਹਨਾਂ ਨੇ ਦਿੱਤੀ ਆ, ਇੱਥੇ ਆ ਕੇ ਜੇ ਆਪਣਾ ਕ੍ਰਾਈਮ ਦੇ ਵੱਲ ਨਾ ਜਾਂਦਾ ਤਾਂ ਸਭ ਤੋਂ ਵੱਡੇ ਦੇਣਦਾਰ ਆਪਾਂ ਇੱਥੋਂ ਦੇ ਸਿਸਟਮ ਦਾ ਜਿੱਥੇ ਧੰਨਵਾਦ ਕਰਨਾ, ਉੱਥੇ ਇੱਥੋਂ ਦੀ ਧਰਤੀ ਵਾਸਤੇ। ਕਿਉਂਕਿ ਇੱਕ ਵਾਰ ਦਾ ਸਮਾਂ ਹੈ, ਅਸੀਂ ਕੁਝ ਨੌਜਵਾਨ ਕੈਨੇਡਾ ਦੀ ਮਿਲਟਰੀ ਵਿੱਚ ਭਰਤੀ ਹੋਣ ਗਏ। ਉਹਨਾਂ ਨੇ ਸਵਾਲ ਕੀਤਾ ਕਿ ਜੇ ਸਾਡੀ ਇੰਡੀਆ ਨਾਲ ਜੰਗ ਲੜ ਜੇ ਤੁਸੀਂ ਕੀ ਕਰੋਗੇ? ਅਸੀਂ ਕਿਹਾ ਵੀ ਇਹ ਸਾਡਾ ਇਤਿਹਾਸ ਦੱਸਦਾ ਅੱਜ ਤੱਕ ਕਿ ਜਿੱਥੇ ਬਹੀ ਹੈ ਭਲਾ ਕਹੀ ਹੈ, ਜਿੱਥੇ ਬਹਿ ਗਏ ਜਿਹੜੀ ਧਰਤੀ ਦਾ ਖਾਈਏ ਉਹਦਾ ਭਲਾ ਮਨਾਉਣਾ ਸਾਡਾ ਸਿੱਖਾਂ ਨੇ ਇਤਿਹਾਸ ਵਿੱਚ ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ ਦੇ ਵਿੱਚ ਸਾਬਿਤ ਕੀਤਾ। ਜਦੋਂ ਇੱਥੇ ਸਾਨੂੰ ਮੌਕਾ ਮਿਲੇ ਤਾਂ ਅਸੀਂ ਕੈਨੇਡਾ ਦੀ ਧਰਤੀ ਲਈ ਜੂਝਾਂਗੇ। ਇਹ ਆਪਣਾ ਪੱਖ ਹੈ ਜਿਹੜਾ ਆਪਾਂ ਨੂੰ ਕਮਾਉਣ ਦੀ ਲੋੜ ਹੈ। ਜਿਵੇਂ ਗੁਰਪਤਵੰਤ ਸਿੰਘ ਪੰਨੂ, ਜਤਿੰਦਰ ਸਿੰਘ ਗਰੇਵਾਲ, ਇਹ ਦੋ ਨੌਜਵਾਨਾਂ ਨੇ ਸ਼ੁਰੂ ਕੀਤੇ ਸੀ ਮੂਵਮੈਂਟ। ਇਹਨਾਂ ਨੇ ਸਭ ਤੋਂ ਵੱਡਾ ਪੱਖ ਰੱਖਿਆ ਕਿ ਅਸੀਂ ਕਾਨੂੰਨ 'ਚ ਰਹਿ ਕੇ ਲੜਾਈ ਲੜਨੀ ਹੈ। ਕਾਨੂੰਨ ਦੇ ਵਿੱਚ ਰਹਿ ਕੇ ਲੜਾਈ ਲੜਦੇ ਅੱਜ ਆਪਾਂ ਇੰਨੀ ਅਚੀਵਮੈਂਟ ਕਰ ਚੁੱਕੇ ਹਾਂ। ਜਿਵੇਂ ਭਗਤ ਸਿੰਘ ਨੇ ਕਿਹਾ ਨਾ, ਮੀਡੀਆ ਵਾਸਤੇ ਉਹ ਤਾਂ ਇਹਨਾਂ ਦਾ ਦਰਦ ਜੀ, ਉਹ ਤਾਂ ਇਹਨਾਂ ਦਾ ਦਰਦ ਸੀ। ਪਰ ਮੈਂ ਦੋਨੇ ਹੱਥ ਜੋੜ ਕੇ ਆਪਣੇ ਜਿਹੜੇ ਸਿੱਖਾਂ ਦੇ ਮੁੰਡੇ ਮੀਡੀਆ ਵਿੱਚ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਤੁਹਾਨੂੰ ਮਾਈਕ ਮਿਲੇ ਨੇ, ਜਿੱਥੇ ਤੁਸੀਂ ਰੋਜੀ ਰੋਟੀ ਕਮਾਉਣੀ ਆ ਉੱਥੇ ਕੌਮ ਦਾ ਪੱਖ ਪਹਿਲਾਂ ਰੱਖਿਆ ਕਰੋ। ਇਹ ਸਾਡੇ ਵੱਲੋਂ ਅਪੀਲ ਵੀ ਆ, ਕਿਉਂਕਿ ਇਹ ਸੰਘਰਸ਼ ਆਪਾਂ ਨੂੰ ਰਲ ਕੇ ਲੜਨਾ ਪੈਣਾ। ਇਕੱਲੀ ਜਥੇਬੰਦੀ, ਇਕੱਲੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਅੱਜ ਤੁਸੀਂ ਇੱਥੇ ਆ ਕੇ ਇੰਨੀ ਲੰਬਾ ਸਮਾਂ ਚੌਂਕਣਾ ਮਾਰ ਕੇ ਬੈਠੇ ਹੋ, ਇਹਦਾ ਮੈਸੇਜ ਜਿਵੇਂ ਪਹਿਲਾਂ ਵੋਟਾਂ ਵਿੱਚ ਤੁਸੀਂ ਸਾਬਤ ਕੀਤਾ, ਅੱਜ ਦਾ ਇਕੱਠ ਵੀ ਇਹ ਸਾਬਤ ਕਰੂਗਾ। ਇਸ ਕਰਕੇ ਮੀਡੀਆ ਵਾਲੇ ਵੀਰਾਂ ਨੂੰ ਵਿਸ਼ੇਸ਼ ਬੇਨਤੀ ਹੈ, ਕਿਉਂਕਿ ਇਹ ਤੁਹਾਡੇ ਕੋਲ ਸਾਧਨ ਹੈ ਤਕੜਾ। ਹੁਣ ਆਪਣੇ ਕੋਲ ਬੁਲਾਰੇ ਰੈਡੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਸਿੱਖਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਮਾਂ ਕੱਢ ਕੇ ਅੱਜ ਵਾਰ ਆਏ। I've been working with Sikhs for Justice since 2009, and I remember looking into the 1984 Sikh genocide, and I thought to myself, how did every Sikh not realize that before the Indian government there is no Khalistani Sikh, there is no good Sikh, there is no our Sikh, there is just Sikhs. ਤੇ ਜਦੋਂ ਅਟੈਕ ਆਪਣੇ ਹੋਏ ਸੀ 1984 ਦੇ ਵਿੱਚ, ਉਹਨਾਂ ਨੇ ਕੁਛ ਨਹੀਂ ਪੁੱਛਿਆ ਇਹ ਕਾਂਗਰਸੀ ਆ, ਇਹ ਸੰਤਾਂ ਦਾ ਵਾ, ਆ ਕਿੰਨਾ ਦਾ ਵਾ। ਉਹਨਾਂ ਨੇ ਇੰਨੀ ਗੱਲ ਕਹੀ ਵੀ ਇਹ ਸਿੱਖ ਨੇ, ਇਹਨਾਂ ਨੂੰ ਮਾਰੋ। ਅੱਜ ਦੇ ਸਮੇਂ ਦੇ ਵਿੱਚ ਬਰੈਂਪਟਨ ਦੀ ਧਰਤੀ ਦੇ ਉੱਪਰ ਉਹੋ ਜਿਹਾ ਮਾਹੌਲ ਸੇਮ ਆਇਆ ਤੇ ਸਾਰੇ ਸਿੱਖ ਪੁੱਛ ਰਹੇ ਸੀ ਵੀ ਇੱਥੇ ਗੱਲ ਕਿਵੇਂ ਆਈ। ਤੇ ਆਪਣੇ ਸਾਰੇ ਬੁਲਾਰਿਆਂ ਨੇ ਬਹੁਤ ਸਿਆਣੇ ਤਰੀਕੇ ਨਾਲ ਐਕਸਪਲੇਨ ਕੀਤਾ ਕਿਉਂ ਹੋ ਰਿਹਾ। But I want to touch on one more thing. What do we know? We know that the government of India killed Bhai Hardeep Singh Nijjar because he supported Khalistan in the referendum. We know the Indian government tried to have Bhai Gurpatwant Singh Pannu killed on American soil because he talks about Khalistan and voting. We know Bhai Inderjeet Singh Gosal's house was shot at by Indian government official or their gang members because he supports Khalistan and referendum.
And when the government of Canada kicked out one raw agent, when by Hardeep Singh Major Shahidi happened, the Prime Minister of Canada has said after that expulsion, the level of spying, of criminal activities, of intimidation only increased. As a result, the Canadian government has expelled 6 more Indian diplomats in an attempt to disrupt their spy network. So ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਵੀ ਕੈਨੇਡਾ ਨੇ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜੇ 6 ਇੰਡੀਅਨ ਡਿਪਲੋਮੈਟ ਸੀ ਇਹਨਾਂ ਨੂੰ ਬਾਹਰ ਕੱਢੋ ਸੋ ਦੈਟ ਉਹਨਾਂ ਦੀ ਜਿਹੜੀ ਸਪਾਈ ਨੈਟਵਰਕ ਇੱਥੇ ਚਲਾਈ ਹੋਈ ਆ ਉਹ ਡਿਸਰਪਟ ਹੋਊਗੀ। ਹੁਣ ਇੰਡੀਅਨ ਗਵਰਨਮੈਂਟ ਵਾਲੇ ਡੈਸਪਰੇਟ ਨੇ, ਉਹਨਾਂ ਦੇ ਸਾਰੇ ਜਿਹੜੇ ਚੁਣੇ ਹੋਏ ਲੋਕ ਸੀ ਜਿਨ੍ਹਾਂ ਨਾਲ ਉਹ ਸਪਾਈ ਕਰਦੇ ਹੁੰਦੇ ਸੀ, ਜਿਨ੍ਹਾਂ ਨਾਲ ਉਸ ਡਿਪਲੋਮੈਟ ਦੀ ਰਿਲੇਸ਼ਨਸ਼ਿਪ ਸੀ, ਉਹਨਾਂ ਨੂੰ ਵੀ ਹੁਣ ਫਿਕਰ ਹੋ ਗਿਆ ਵੀ ਅਸੀਂ ਕਿੱਥੇ ਆਈਏ। The Indian government cannot call those agents ਕਿਉਂਕਿ ਕੈਨੇਡਾ ਇਸ ਸਮੇਂ ਉਹਨਾਂ ਦੀ ਸਾਰੀ ਕਮਿਊਨੀਕੇਸ਼ਨਸ ਰਿਕਾਰਡ ਐਂਡ ਡਾਕੂਮੈਂਟ ਕਰ ਰਹੀ ਆ। ਜੇ ਸ਼ੰਕਰ ਨੇ ਆਪ ਕੰਪਲੇਂਟ ਕੀਤੀ ਹੈ ਵੀ ਕੈਨੇਡਾ ਵਾਲੇ ਸਾਡੇ ਸਾਰੇ ਸਿਗਨਲ ਕਮਿਊਨੀਕੇਸ਼ਨਸ ਮਾਨੀਟਰ ਕਰ ਰਹੇ ਨੇ। ਉਹ ਸਪਾਈ ਨੈਟਵਰਕ ਵਾਲੇ ਇੰਡੀਅਨ ਡਿਪਲੋਮੈਟ ਆਫਿਸਿਸ ਤੇ ਨਹੀਂ ਆ ਸਕਦੇ ਕਿਉਂਕਿ ਜੇ ਉੱਥੇ ਆਉਣਗੇ ਉੱਥੇ ਆਪਣੀ ਸਪਾਈ ਏਜੰਸੀਜ਼ ਤੇ ਆਪਣੀ ਗਵਰਨਮੈਂਟ ਲਾਅ ਇਨਫੋਰਸਮੈਂਟ ਉਹਨਾਂ ਦੀ ਅੱਖ ਉੱਪਰ ਰੱਖੂਗੀ ਇਹ ਕੌਣ ਨੇ, ਕਿਉਂ ਆ ਰਹੇ ਨੇ, ਕੀ ਕਰਨ ਆ ਰਹੇ ਨੇ। ਇਸ ਸਮੇਂ ਇੰਡੀਅਨ ਡਿਪਲੋਮੈਟਸ ਆਰ ਡੈਸਪਰੇਟ, ਉਹਨਾਂ ਨੂੰ ਲੋੜ ਆ ਵੀ ਉਹ ਬੰਦਿਆਂ ਨਾਲ ਫੇਰ ਗੱਲ ਕਰਨ ਨੂੰ, ਉਹਨਾਂ ਨੂੰ ਕਾਇਮ ਰੱਖਣ ਨੂੰ, ਉਹਨਾਂ ਨੂੰ ਕਹਿਣ ਨੂੰ ਅਸੀਂ ਤੁਹਾਡੇ ਨਾਲ ਆ, ਸਾਨੂੰ ਇਨਫੋਰਮੇਸ਼ਨ ਹੋਰ ਦੇਵੋ। They need to re-establish that network and they're desperate. ਇਸ ਕਾਰਨ ਕਰਕੇ ਇਹ ਹੁਣ ਇਸ ਵੱਡੇ ਲੈਵਲ ਦੇ ਬਾਰ-ਬਾਰ ਆ ਰਹੇ ਨੇ। ਇਹ ਇਕੱਲੇ ਮੰਦਰਾਂ 'ਚ ਨਹੀਂ ਆ ਰਹੇ, ਗੁਰੂ ਘਰਾਂ 'ਚ ਆ ਰਹੇ ਨੇ, ਕਮਿਊਨਿਟੀ ਸੈਂਟਰ 'ਚ ਆ ਰਹੇ ਨੇ, ਜਿੱਥੇ ਵੀ ਉਹ ਜਾ ਸਕਦੇ ਨੇ ਉਹ ਬਾਹਰ ਆ ਰਹੇ ਨੇ ਸੋ ਦੈਟ ਉਹ ਲੋਕ ਜਿਹੜੇ ਇਹਨਾਂ ਦੇ ਜੇਬ 'ਚ ਬੈਠੇ ਨੇ, ਜਿਹੜੇ ਇਹਨਾਂ ਦੇ ਕਹੇ ਤੇ ਸਿੱਖਾਂ ਦੇ ਉੱਪਰ ਸਪਾਈ ਕਰ ਰਹੇ ਨੇ ਤੇ ਸਿੱਖਾਂ ਦਾ ਜਾਣਕਾਰੀ ਦਿੰਦੇ ਨੇ ਤੇ ਸ਼ਾਇਦ ਗੋਲੀਆਂ ਵੀ ਚਲਾਉਂਦੇ ਹੋਣ, ਉਹ ਲੋਕਾਂ ਨੂੰ ਇਹ ਭਰੋਸਾ ਦੇਣ। This is why the Indians need to do these life certificates. They're death certificates. They're trying to re-establish that network and make sure they can once again target us. And if you look at history, ਜਦੋਂ ਕੈਨੇਡਾ ਨੇ ਇੱਕ ਡਿਪਲੋਮੈਟ ਉਹਨਾਂ ਨੇ ਬਾਹਰ ਕੱਢਿਆ ਸੀ, ਕੈਨੇਡਾ ਵਾਲਿਆਂ ਨੇ ਕਿਹਾ their spying and criminal activities increased. ਅੱਜ 6 ਕੱਢੇ ਨੇ। What will happen next? These Indians will target us. ਉਹਨਾਂ ਨੇ ਆਪਣੇ ਉੱਪਰ ਨਿਸ਼ਾਨਾ ਰੱਖਿਆ ਵਾ। ਸੋ ਹੁਣ ਆਪਾਂ ਨੂੰ ਇੱਕ ਸਵਾਲ ਉੱਠਿਆ ਜਾਂਦਾ ਵੀ ਅਸੀਂ ਕਰੀਏ ਕੀ? ਅਸੀਂ ਚੁੱਪ ਕਰਕੇ ਬਹਿ ਜਾਈਏ, ਇੰਡੀਅਨ ਡਿਪਲੋਮੈਟਸ ਨੂੰ ਸਮਾਂ ਦੇਈਏ, ਉਹ 6 ਮਹੀਨਿਆਂ ਦੇ ਵਿੱਚ ਸਾਰੇ ਨੈਟਵਰਕ ਫਿਰ ਐਸਟੈਬਲਿਸ਼ ਕਰ ਲੈਣ, ਫਿਰ ਲੋਕਾਂ ਨਾਲ ਗੱਲ ਕਰਨ ਲੱਗਣ ਤੇ ਫਿਰ ਆਪਦੇ ਗੁੰਡਿਆਂ ਨੂੰ ਭੇਜ ਕੇ ਕੈਨੇਡਾ ਦੇ ਵਿੱਚ ਗੋਲੀਆਂ ਚਲਾਉਣ। ਇਹ ਇੱਕ ਆਪਸ਼ਨ ਆ। ਚੁੱਪ ਕਰਕੇ ਬਹਿ ਜਾਓ, ਉਹਨਾਂ ਨੂੰ ਬਾਹਰ ਜਾਣ ਦੇਵੋ, ਉਹਨਾਂ ਦੇ ਕਨੈਕਸ਼ਨ ਫੇਰ ਹੋਣ ਦੇਵੋ ਤੇ 6 ਮਹੀਨਿਆਂ ਦੇ ਵਿੱਚ ਸ਼ਹੀਦੀਆਂ ਦਾ ਪ੍ਰਬੰਧ ਕਰੋ। Or we can disrupt them, bring attention to them and expose them. We can demonstrate out wherever they go, have them cancel their events. This is why Sikhs for Justice did the demonstration in Vancouver in front of a Gurdwara. ਉੱਥੇ ਸਿੱਖੀ ਦੇ ਵਿਰੋਧ ਨਹੀਂ ਖੜੇ ਸੀ, ਉੱਥੇ ਸਿੱਖ ਇੰਡੀਅਨ ਕਾਉਂਸਲਰ ਤੇ ਵਿਰੋਧ ਖੜੇ ਨੇ। ਜਿਸ ਕਾਉਂਸਲਰ ਇਸ ਕੰਟਰੀ ਦਾ ਪ੍ਰਧਾਨ RCMP ਲਾਅ ਇਨਫੋਰਸਮੈਂਟ ਕਹਿ ਰਹੇ ਨੇ, ਉਹ ਕੰਟਰੀ ਦੇ ਲੋਕ ਸਾਨੂੰ ਮਾਰ ਰਹੇ ਨੇ। ਐਂਡ ਦੈਟ ਇਜ਼ ਦ ਰੀਜ਼ਨ ਵਾਈ ਅਸੀਂ ਮੰਦਿਰ ਦੇ ਮੂਹਰੇ ਡੈਮੋਨਸਟ੍ਰੇਸ਼ਨ ਕੀਤੀ ਸੀ। ਹੁਣ ਸਾਨੂੰ ਕਿਸੇ ਨੇ ਹਜੇ ਤੱਕ ਨਹੀਂ ਸਮਝਾਇਆ ਵੀ ਜੇ ਅਸੀਂ ਸਾਰਿਆਂ ਦਾ ਵੱਲ ਦੇਖੀਏ, ਰਾਏ ਕਰੀਏ, ਇਸ ਸਮੇਂ ਸਿਆਣੀ ਗੱਲ ਆ ਉਹ ਜੇ ਡਿਪਲੋਮੈਟ ਲੈ ਕੇ ਆਉਣ ਨੂੰ ਜਿਹੜੇ ਸਿੱਖਾਂ ਦੇ ਕਤਲ ਕਰ ਰਹੇ ਨੇ, ਉਹ ਕੰਟਰੀ ਦੇ ਡਿਪਲੋਮੈਟ ਮੰਦਰਾਂ 'ਚ, ਗੁਰੂ ਘਰਾਂ 'ਚ ਜਾਂ ਬਾਹਰ ਲੈ ਕੇ ਉਹਨੂੰ, ਜਿਸ RCMP ਕਹਿ ਰਹੀ ਆ ਇਹ ਮਾਰਦੇ ਨੇ ਸਿੱਖਾਂ ਨੂੰ, ਕੈਨੇਡੀਅਨਸ ਨੂੰ ਵਾਇਲੈਂਸ ਕਰ ਰਹੇ ਨੇ, and not just killings, extortion and other intimidations। ਇਹ ਗੱਲ ਸਿਆਣੀਆਂ ਇਸ ਸਮੇਂ ਕਰਨ ਨੂੰ।
ਪਰ ਆਪਣੇ ਵੈਰੀ ਇਹ ਨਹੀਂ ਸੋਚਦੇ। ਉਹ ਚਾਹੁੰਦੇ ਨੇ ਵੀ ਸਾਨੂੰ ਮੌਕਾ ਮਿਲੇ, ਅਸੀਂ ਬਾਹਰ ਆਈਏ ਤੇ ਇਹ ਨੈਟਵਰਕਾਂ ਛੇਤੀ ਤੋਂ ਛੇਤੀ ਰੀਐਸਟੈਬਲਿਸ਼ ਕਰੀਏ। ਤੇ ਜਦੋਂ ਸਿਕਸ ਸਟ੍ਰੀਟ ਜਸਟਿਸ ਦੇ ਨੁਮਾਇੰਦੇ ਬਾਹਰ ਮੰਦਿਰ ਦੇ ਮੂਹਰੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ, ਜਿਵੇਂ ਭਾਈ ਭਗਤ ਸਿੰਘ ਨੇ ਸਮਝਾਇਆ, ਉੱਥੇ ਟੈਰਰਿਸਟ ਕਹ ਲਓ, ਇੰਡੀਅਨ ਕ੍ਰਿਮੀਨਲਸ ਕਹ ਲਓ, ਜਿਹੜਾ ਲਫ਼ਜ਼ ਵਰਤਣਾ, they discussed how to attack us। ਉਹਨਾਂ ਨੇ ਕਿਹਾ ਵੀ ਅਸੀਂ ਡੰਡੇ ਵਰਤਾਂਗੇ, ਅਸੀਂ ਇੱਟਾਂ ਵਰਤਾਂਗੇ, ਅਸੀਂ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਨਾਂ ਦੇ ਉੱਪਰ ਹਮਲਾ ਕਰਾਂਗੇ। ਤੇ ਸਿੱਖ ਕਦੀ ਵੀ ਨਹੀਂ ਚੁੱਪ ਕਰਕੇ ਕੁੱਟ ਖਾਂਦਾ, ਉਹ ਖੜ ਕੇ ਗੱਜ ਕੇ ਜਵਾਬ ਦਿੰਦਾ ਜਦੋਂ ਕੋਈ ਵੈਰੀ ਅਟੈਕ ਕਰਦਾ। ਤੇ ਜਦੋਂ ਅਸੀਂ ਆਪ ਨੂੰ ਡਿਫੈਂਡ ਕੀਤਾ, ਇੰਡੀਅਨ ਮੀਡੀਆ ਨੇ ਪੂਰੀ ਜ਼ੋਰ ਕੀਤੀ ਦਿਖਾਉਣ ਨੂੰ ਵੀ ਸਿੱਖਾਂ ਨੇ ਹਮਲਾ ਕੀਤਾ ਹਿੰਦੂਆਂ ਦੇ ਉੱਪਰ। ਤੇ ਮੈਂ ਕਹਿਣਾ ਚਾਹੁੰਦਾ, ਜਿਸ ਗੁਰੂ ਘਰ ਉਸ ਮੰਦਿਰ ਦੇ ਨੇੜੇ ਨੇ, ਜਿਸ ਗੁਰੂ ਘਰਾਂ ਨੇ ਕਦੀ ਵੀ ਨਹੀਂ ਖਾਲਿਸਤਾਨ ਦੀ ਮਦਦ ਕੀਤੀ, ਉਹਨਾਂ ਦੇ ਉੱਪਰ ਵੀ ਉਹਨਾਂ ਦਾ ਨਿਸ਼ਾਨਾ ਸੀ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਸੀ, ਜਦੋਂ ਸਿੱਖਾਂ ਦੇ ਉੱਪਰ ਹਮਲਾ ਹੁੰਦਾ, ਉਹ ਨਹੀਂ ਦੇਖਦੇ ਤੁਸੀਂ ਕਿਹੋ ਜਿਹੇ ਸਿੱਖ ਹੋ, ਉਹ ਦੇਖਦੇ ਆ ਜੇ ਤੁਸੀਂ ਸਿੱਖ ਹੋ। ਜਿਸ ਗੱਡੀਆਂ ਦੇ ਉੱਪਰ ਹਮਲੇ ਹੋਏ ਸੀ, ਉਹਨਾਂ ਨੇ ਇਹ ਨਹੀਂ ਦੇਖਿਆ ਇਹ ਖਾਲਿਸਤਾਨੀ ਨੇ, ਉਹਨਾਂ ਨੇ ਦੇਖਿਆ ਇਹ ਸਿੱਖ ਨੇ। ਤੇ ਜਦੋਂ ਸਪੀਚਾਂ ਗਈਆਂ ਉਸ ਮੰਦਿਰ ਤੋਂ, ਜਿਸ ਪ੍ਰੀਸਟ ਨੇ ਕਿਹਾ ਸੀ ਵੀ ਜਿਹੜਾ ਸਾਨੂੰ ਅਪੋਜ਼ ਕਰੂਗਾ, ਤੇ ਇਕੱਠ ਨੇ ਕਿਹਾ ਅਸੀਂ ਮਾਰਾਂਗੇ, ਉਹ ਇੱਕ ਸੁਨੇਹਾ ਵਾ ਸੁਣੋ। ਵੱਖਰੀਆਂ ਵੱਖਰੀਆਂ ਸਪੀਚਾਂ ਉੱਥੇ ਗਈਆਂ ਸੀ, ਮੰਗੇ ਗਏ ਸੀ ਕਿਰਪਾਨਾਂ, ਡੰਡੇ, ਹਿਸਾਬ ਲਾ ਰਹੇ ਸੀ ਵੀ ਅਸੀਂ ਮਾਰਾਂਗੇ ਸਿੱਖਾਂ ਨੂੰ। ਇਹ ਜਿਹਾ ਮਾਹੌਲ ਅੱਜ ਆ ਰਿਹਾ ਵਾ, ਤੇ ਆਪਾਂ ਸਾਰਿਆਂ ਨੂੰ ਸਾਹਮਣਾ ਪੈਣਾ ਵਾ ਵੀ ਆਪਾਂ ਸੋਚਣਾ ਪੈਣਾ ਵੀ ਆਪਾਂ ਕੀ ਕਰਨਾ। What do we do? We will not take the law into our own hands, but we will also not be victim to aggression by an Indian government pushing their nationals on Canadian soils to attack us. And we will not let the Indian government re-establish their spy networks so they can target Sikhs once more on Canadian soil. ਇਸ ਕਾਰਨ ਕਰਕੇ ਅਸੀਂ ਹਜੇ ਵੀ ਪ੍ਰੋਟੈਸਟ ਜਾਰੀ ਰੱਖਾਂਗੇ। ਆਉਣ ਵਾਲੇ ਸਮੇਂ 'ਚ ਨੈਕਸਟ ਵੀਕ ਉੱਥੇ ਹੋਊਗੇ, ਫਿਰ ਇੰਡੀਅਨ ਡਿਪਲੋਮੈਟਸ ਆ ਰਹੇ, ਉਹ ਆ ਰਹੇ ਨੇ ਵੈਨਕੂਵਰ ਦੇ ਵਿੱਚ ਇੱਕ ਮੰਦਿਰ ਦੇ ਗੁਰੂ ਘਰ ਦੇ ਵਿੱਚ, ਅਸੀਂ ਉੱਥੇ ਪ੍ਰੋਟੈਸਟ ਕਰਾਂਗੇ। ਤੇ ਆਪਣੇ ਇੱਥੇ ਆ ਰਹੇ ਨੇ ਇੱਕ ਮੰਦਿਰ ਦੇ ਵਿੱਚ, ਤੇ ਕਈ ਵੀਰ ਆਪਾਂ ਨੂੰ ਪੁੱਛ ਰਹੇ ਨੇ ਵੀ ਕੀ ਲੋੜ ਆ, ਤੇ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੀ ਲੋੜ ਆ। ਕਿਉਂਕਿ ਜੇ ਇਹ ਨੈਟਵਰਕਸ ਫਿਰ ਐਸਟੈਬਲਿਸ਼ ਹੋ ਜਾਣ, ਆਪਣੇ ਸਾਰਿਆਂ ਦੇ ਉੱਪਰ ਫਿਰ ਨਿਸ਼ਾਨਾ ਹੋਊਗਾ। ਸੋ ਇਹ ਨੈਟਵਰਕਸ ਸਾਡਾ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਆ ਡਿਸਟਰਪਟ ਕਰ ਦੂ। ਜਿਵੇਂ ਉਹ 6 ਡਿਪਲੋਮੈਟਸ ਕੱਢੇ ਗਏ ਸੀ, ਤੇ ਅੱਜ ਜਿਹੜੇ ਆਏ ਹੋਏ ਨੇ ਇਹ ਭੱਜ ਨੱਠ ਕਰ ਰਹੇ ਨੇ ਵੀ ਅਸੀਂ ਸੇਮ ਬੰਦੇ ਨਾਲ ਸੇਮ ਸੰਬੰਧ ਪਾਈਏ, ਸੋ ਉਹ ਭੱਜਣਾ, ਡਰਨਾ, ਰੁਕਣਾ। ਪਰ ਅਸੀਂ ਇਹ ਨਹੀਂ ਕਰਨਾ ਅਲਾਉ ਕਰਾਂਗੇ। ਆਪਾਂ ਉਹਨਾਂ ਦਾ ਪ੍ਰੋਟੈਸਟ ਕਰਾਂਗੇ, ਅਸੀਂ ਪੀਸਫੁਲੀ ਕਰਾਂਗੇ। ਅਸੀਂ ਕਲੀਅਰ ਕਰਦੇ ਹਾਂ ਸਾਰਿਆਂ ਨੂੰ ਵੀ ਅਸੀਂ ਕੋਈ ਮੰਦਿਰ ਦੇ, ਕੋਈ ਸਿੱਖੀ ਧਰਮ ਦੇ ਉੱਪਰ ਨਹੀਂ ਪ੍ਰੋਟੈਸਟ ਕਰ ਰਹੇ, ਅਸੀਂ ਇੰਡੀਅਨ ਕਾਉਂਸਲ ਤੇ ਵਿਰੋਧ ਪ੍ਰੋਟੈਸਟ ਕਰਾਂਗੇ। ਤੇ ਜਿਸ ਸਿੱਖ ਨੂੰ ਡਿਊਟੀ ਟੂ ਵਾਰਨ ਆਈ ਹੋਵੇ, ਜਿਸ ਸਿੱਖ ਨੂੰ ਗੋਲੀ ਚੱਲਦੀ ਹੋਵੇ ਉਹਦੇ ਉੱਪਰ, ਜੇ ਸ਼ਹੀਦ ਹੋਵੇ ਜਾਂ ਉਹਨਾਂ ਦੇ ਘਰ ਦੇ ਉੱਪਰ, ਜਿਵੇਂ ਇੰਦਰਜੀਤ ਸਿੰਘ ਗੋਸੋ ਭਾਈ ਨਾਲ ਖੜਾ ਇੱਥੇ, ਉਹਦੇ ਘਰ ਦੇ ਉੱਪਰ, ਉਹਨਾਂ ਨੂੰ ਪੁੱਛੋ ਵੀ ਤੁਸੀਂ ਸਹਿਮਤ ਹੋ 6 ਮਹੀਨੇ ਵਾਸਤੇ ਬਹਿ ਜਾਓ, ਤੇ ਫਿਰ ਜਦੋਂ ਇੰਡੀਆ ਨੇ ਫਿਰ ਨੈਟਵਰਕ ਸਟਾਰਟ ਕਰ ਲਈ, ਫਿਰ ਤੁਸੀਂ ਆਪਦਾ ਪ੍ਰਬੰਧ ਕਰਿਓ ਕੀ ਰਾਖੀ ਰੱਖਣੀ ਆ। ਅਸੀਂ ਨਹੀਂ ਇਹ ਅਲਾਉ ਕਰਾਂਗੇ। ਸੋ ਮੈਂ ਸਾਰੇ ਖਾਲਸੇ ਨੂੰ ਬੇਨਤੀ ਕਰਦਾ, ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਣਗੇ ਇਸ ਕਾਉਂਸਲਰ ਦੇ ਵਿਰੋਧ, ਤੁਸੀਂ ਪੂਰਾ ਹਿੱਸਾ ਪਾਵੋ। ਕਿਉਂਕਿ ਜੇ ਕਾਉਂਸਲਰ ਨੂੰ ਗੱਲ ਸਮਝ ਆਵੇ ਵੀ ਜੇ ਸਿੱਖਾਂ ਦੇ ਉੱਪਰ ਅਸੀਂ ਅਟੈਕ ਕਰੀਏ ਤੇ ਫਿਰ ਘਰੇ ਬਹਿ ਜਾਣਗੇ, ਆਉਣ ਵਾਲੇ ਦੇ ਸਮੇਂ ਦੇ ਵਿੱਚ ਆਪਣਾ ਮਾਹੌਲ ਜ਼ਿਆਦਾ ਮਾੜਾ ਹੋ। ਅੱਜ ਤਾਂ ਆਪਾਂ ਮਾੜਾ ਜਿਹਾ ਹੀ ਦੇਖਿਆ ਹਜੇ, ਜਿਹੜੀ ਚੀਜ਼ ਲੰਗੀ ਹੋ ਗਈ, ਜਿਹੜੀ ਚੀਜ਼ ਉਹ ਲੁਕੋ ਰਹੇ ਸੀ ਬਹੁਤ ਸਮਾਂ ਆਇਆ ਵਾਸਤੇ, ਉਹ ਮਾੜੀ ਜੀ ਅੱਜ ਲੰਗੀ ਹੋਈ ਆ। ਆਉਣ ਵਾਲੇ ਸਮੇਂ 'ਚ ਮਾਹੌਲ ਬਹੁਤ ਮਾੜੇ ਹੋਣਗੇ ਜੇ ਆਪਾਂ ਨਾ ਖੜੀਏ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, this is a very critical point in our history here in Canada. It's a very important point for the Sikh community.
will we allow the Indians to reestablish a network to target us? And I say we will not. So for everyone who wishes to join us, we will be doing a demonstration right here in Malton in front of the where Moonlight Convention Center is, on Professional Court on 16th of November. And on the 17th of November, we'll be doing another one at a different mandir. All details will be available, but we ask everybody to join us because this is not an issue of image. This is an issue of survival. And every Sikh who's gotten a duty to warn understands this. And every Sikh, jinane mahol dekhe si November 10 te 4 nu, you need to understand this as well. ਜਿਹੋ ਜਿਹਾ ਸਿਚੁਏਸ਼ਨ এনवायरमेंट ਬਣ ਰਹੀ ਆ ਆਉਣ ਵਾਲੇ ਸਮੇਂ 'ਚ ਆਪਣੇ ਸਿਰ ਤੱਕ ਸਾਰੇ ਹੋਣਗੇ and we must be ready to respond. So please join us. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਇਹ ਭਾਈ ਜਤਿੰਦਰ ਸਿੰਘ ਗਰੇਵਾਲ ਸਿੱਖ ਜਸਟਿਸ ਵੱਲੋਂ ਆਉਣ ਵਾਲੇ 17 ਨਵੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਇੱਥੇ ਪੰਜਾਬ ਰੈਫਰੈਂਡਮ ਹੋਇਆ ਉੱਥੇ ਹੋ ਰਿਹਾ, ਸੋ ਸਮੁੱਚੀ ਟੀਮ ਉੱਥੇ ਪਹੁੰਚੀ ਹੋਈ ਆ, 2-3 ਮਹੀਨੇ ਤੋਂ ਕੰਮ ਕਰ ਰਹੀ ਆ। ਉਹਨਾਂ ਦਾ ਵੀ ਇੱਥੋਂ ਸੰਗਤ ਵੱਲੋਂ ਅਸੀਂ ਵਿਸ਼ੇਸ਼ ਤੌਰ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਅਪੀਲ ਕਰਾਂਗੇ ਉਹ ਦਿਨ ਵੀ ਵੱਧ ਚੜ੍ਹ ਕੇ ਵੋਟਾਂ ਪਾਉਣ ਦੇ ਲਈ ਜਾਓ। ਔਰ ਰਹੀ ਗੱਲ ਇੱਥੋਂ ਦੇ ਹਾਲਾਤ ਦੀ, ਭਾਈ ਹਰਪ੍ਰੀਤ ਸਿੰਘ ਜਹੇਦਾਰ ਸਾਹਿਬ ਨੇ ਬਹੁਤ ਸੋਹਣੀ ਕੌਮੈਂਟ ਦਿੱਤੇ ਉੱਥੇ ਪ੍ਰੈਸ ਮੂਹਰੇ ਕਿ ਜਦੋਂ ਮੰਦਿਰ 'ਤੇ ਕੋਈ ਹਮਲਾ ਨਹੀਂ ਕੀਤਾ ਗਿਆ, ਇਹ ਇੱਕ ਪ੍ਰਾਪੋਗੰਡਾ ਵਾ ਵੀ ਜਦੋਂ ਸਾਡੇ 38 ਗੁਰਦੁਆਰੇ ਢਾਏ ਗਏ ਅਸੀਂ ਤਾਂ ਉਦੋਂ ਹਮਲਾ ਨਹੀਂ ਕੀਤਾ, ਹੁਣ ਅਸੀਂ ਕੀ ਕਰਨਾ। ਬਾਕੀ ਇੱਥੋਂ ਦੀ ਜਿਹੜੀ ਹਿੰਦੂ ਕਮਿਊਨਿਟੀ ਆ ਜਿਨ੍ਹਾਂ ਬਾਰੇ ਜ਼ਹਿਰ ਉਗਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਸਿੱਖਾਂ ਦੀ ਸਾਈਕੀ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਜੰਗ ਬੱਚੇ ਨੇ ਹਿੰਦੂਆਂ ਦੇ, ਉਹਨਾਂ ਨੂੰ ਅਪੀਲ ਆ ਕਿ ਤੁਸੀਂ ਗੂਗਲ 'ਤੇ ਪੜ੍ਹ ਲਿਓ ਕਿ ਜਿਹੜੇ ਗੁਰੂ ਨੂੰ ਸਿੱਖ ਰੋਜ਼ ਮੱਥਾ ਟੇਕਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡਾ ਧਰਮ ਰੱਖਣ ਲਈ ਆਪਣਾ ਸੀਸ ਹੀ ਬਲੀਦਾਨ ਦੇਤਾ। ਜਦੋਂ ਉਹ ਗੁਰੂ ਨੂੰ 2 ਟਾਈਮ ਸਿੱਖ ਮੱਥਾ ਟੇਕਦਾ ਤੇ ਉਹ ਸਿੱਖ ਦੇ ਦਿਮਾਗ ਦੇ ਵਿੱਚ ਕਦੋਂ ਆਊਗਾ ਕਿ ਅਸੀਂ ਕਿਸੇ ਹਿੰਦੂ ਨੂੰ ਮਾੜਾ ਕਹੀਏ ਜਾਂ ਹਿੰਦੂਆਂ 'ਤੇ ਅਟੈਕ ਕਰੀਏ। ਇਹ ਚੀਜ਼ ਤੋਂ ਤੁਸੀਂ ਬਚਣਾ। ਹਾਂ, ਰੱਬ ਨਾ ਕਰੇ ਕਿਤੇ ਹਾਲਾਤ ਇੱਦਾਂ ਦੇ ਬਣ ਗਏ, ਮੰਦਿਰਾਂ 'ਤੇ ਇਹੋ ਜਿਹਾ ਸਮਾਂ ਆ ਗਿਆ, ਸਿੱਖ ਜਿਵੇਂ ਇਤਿਹਾਸ ਵਿੱਚ ਪਹਿਲਾਂ ਖੜ੍ਹਦੇ ਸੀ ਅਤੇ ਸਿੱਖ ਅੱਜ ਵੀ ਖੜ੍ਹਨਗੇ ਉਸੇ ਤਰ੍ਹਾਂ। ਸੋ ਇਹ ਅਪੀਲ ਆ। ਬਹੁਤ ਬਹੁਤ ਧੰਨਵਾਦ ਜਿਹੜੀ ਸੰਗਤ ਦੂਰ ਨੇੜੋਂ ਚੱਲ ਕੇ ਆਈ ਆ, ਵਿੰਡਜ਼ਰ ਤੋਂ, ਲੰਡਨ ਤੋਂ, ਮੌਂਟਰੀਅਲ ਤੋਂ ਵਿਸ਼ੇਸ਼ ਤੌਰ 'ਤੇ ਸਿੰਘ ਚੱਲ ਕੇ ਆਏ ਨੇ, ਬਹੁਤ ਸਮੁੱਚੀ ਸੰਗਤ ਜਿੱਥੋਂ ਆਈ ਆ। ਇੱਕ ਜੀ ਤੁਹਾਨੂੰ ਮੈਂ ਬੇਨਤੀ ਕਰ ਦਿੰਦਾ ਵੀ ਜਦੋਂ ਕਿਤੇ ਗਾਂਹ ਪ੍ਰੋਗਰਾਮ ਹੁੰਦਾ ਜਾਂ ਇੱਥੇ ਹੁੰਦਾ ਵਾ, ਕੁਝ ਬੰਦੇ ਤੁਹਾਨੂੰ ਸ਼ੱਕੀ ਲੱਗਦੇ ਹੁਣ, ਉਹ ਜ਼ਰੂਰ ਤੁਸੀਂ ਦੱਸਣੇ ਗੁਰ ਦਫ਼ਤਰ ਦੇ ਵਿੱਚ, ਕਿਉਂਕਿ ਮੈਨੂੰ ਰਿਪੋਰਟ ਮਿਲੀ ਆ ਕਿ ਜਦੋਂ ਇਹ ਕੰਮ ਹੋਇਆ ਨਾ 1-2 ਬੰਦੇ ਉਹਨਾਂ ਨੇ ਕਿ ਗੋਲ ਪੱਗਾਂ ਬੰਨ੍ਹ ਕੇ ਇੱਥੇ ਆਏ ਨੇ। ਉਹ ਸਾਡੇ ਧਿਆਨ ਵਿੱਚ ਆ, ਉਹ ਤੁਹਾਡੇ ਧਿਆਨ ਵਿੱਚ ਜੇ ਕੋਈ ਆਵੇ ਤਾਂ ਉਹ ਜ਼ਰੂਰ ਧਿਆਨ ਰੱਖਿਓ। ਹੋਈਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਸੁਜੈਸ਼ਨ ਜੋ ਸਾਡੇ ਪਾਸ ਪਹੁੰਚੇ ਨੇ, ਮੈਂ ਉਹਨਾਂ ਵਿੱਚੋਂ ਜਿਹੜੇ ਥੋੜ੍ਹੀ ਜਿਹੀ ਸਮਰੀ ਆਪ ਜੀ ਨਾਲ ਸਾਂਝੀ ਕਰਾਂਗਾ। ਸਭ ਤੋਂ ਪਹਿਲੀ ਆ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਜਿਹੜੀ ਪ੍ਰੈਜ਼ੈਂਸ ਆ ਉਹ ਥੋੜ੍ਹੀ ਜਿਹੀ ਘੱਟ ਆ। ਉਹ ਜਿਹੜੇ ਵੀ ਸਿੰਘ ਸੇਵਾ ਕਰ ਸਕਦੇ ਆ ਉਹ ਆਪਣੇ ਤੌਰ 'ਤੇ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ। ਔਰ ਵੱਖ-ਵੱਖ ਜਿਹੜੇ ਹੈਸ਼ਟੈਗ ਦੀ ਸੁਜੈਸ਼ਨ ਆਏ ਆ, ਨੈਵਰ ਫੋਰਗੇਟ 84 ਜਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਬਾਰੇ, ਉਹ ਆਪਾਂ ਤਿਆਰ ਕਰਕੇ ਉਹਨਾਂ ਨੂੰ ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਜ਼ਿਆਦਾ ਉਹਨਾਂ ਨੂੰ ਪ੍ਰਚਾਰਾਂਗੇ। ਸ਼ਸਤਰ ਧਾਰੀ ਹੋਣਾ, ਇੱਕ ਵੀ ਸੁਜੈਸ਼ਨ ਆਇਆ। ਸਾਡੇ ਗੁਰੂ ਦਾ ਹੁਕਮ ਹੈ ਕਿ ਬਿਨਾਂ ਕੇਸ ਤੇਗਿੰਗ ਨਰਿੰਗ ਭੇਡ ਜਾਣੋ, ਗਹਿ ਕਾਨ ਤਾਕੋ ਕਿਤੇ ਵੈ ਸਧਾਨੋ। ਕਹਿੰਦੇ ਸ਼ਸਤਰ ਤੋਂ ਬਿਨਾਂ ਜਿਹੜਾ ਮਨੁੱਖ ਹੈ ਉਹ ਭੇਡ ਦੀ ਨਿਆਈ ਆ, ਔਰ ਉਹਨੂੰ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਕੰਨ ਫੜ ਕੇ ਜਿੱਥੇ ਮਰਜ਼ੀ ਲਿਜਾ ਸਕਦਾ। ਸੋ ਇਹ ਸਾਡੇ ਗੁਰੂ ਦਾ ਹੁਕਮ ਹੈ, ਇਹ ਸੁਜੈਸ਼ਨ ਨਹੀਂ, ਇਹ ਗੁਰੂ ਦਾ ਹੁਕਮ ਹੈ। ਸੋ ਸਾਨੂੰ ਇਹ ਕਰਨਾ ਪੈਣਾ। ਔਨਲਾਈਨ ਜਿਹੜੇ ਨੈਰੇਟਿਵ ਉਹ ਚਲਾਏ ਜਾਣ। ਸੋ ਇਹ ਕੁਝ ਸੁਜੈਸ਼ਨ ਆਏ ਸੀਗੇ, ਇਹਨਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ। ਮੈਂ ਬੇਨਤੀ ਕਰਾਂਗਾ ਜਿਹੜੇ ਅੱਜ ਦੇ ਮਤੇ ਸਮੂਹ ਖਾਲਸਾ ਪੰਥ ਵੱਲੋਂ ਜੋ ਇੱਥੇ ਅੱਜ ਇਕੱਤਰ ਹੋਇਆ ਉਹਨਾਂ ਵੱਲੋਂ ਤਿਆਰ ਕੀਤੇ ਗਏ ਆ, ਉਹ ਭਾਈ ਜਰਮਨਜੀਤ ਸਿੰਘ ਜੀ ਹੁਣੀ ਪੜ੍ਹ ਕੇ ਸੁਣਾਉਣਗੇ। ਆਪਾਂ ਸਾਰਿਆਂ ਨੇ ਜੈਕਾਰੇ ਗਜਾ ਕੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਆ। ਫਿਰ ਬਾਅਦ ਦੇ ਵਿੱਚ ਇੰਗਲਿਸ਼ ਦੇ ਵਿੱਚ ਉਹੀ ਮਤੇ ਪੜ੍ਹੇ ਜਾਣਗੇ। ਔਰ ਉਸ ਤੋਂ ਬਾਅਦ ਜਿਹੜੀ ਵੀਡੀਓ ਬਾਰੇ ਅਸੀਂ ਗੱਲ ਕਰਦੇ ਸੀ, ਉਹ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਪ੍ਰੋਗਰਾਮ ਦੇ ਐਂਡ ਦੇ ਉੱਤੇ ਉਹ ਜਿਹੜੀ ਵੀਡੀਓ ਪਲੇ ਕੀਤੀ ਜਾਵੇਗੀ, ਤੁਸੀਂ ਬੈਠ ਕੇ ਇੱਥੇ ਦੇਖ ਸਕਦੇ ਹੋ। ਭਾਈ ਜਰਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਾ ਨੰਬਰ 1,
ਨਵੰਬਰ 1984 ਦੇ ਦਿਖਾਂਤ ਨੂੰ ਵਾਪਰਿਆ 40 ਸਾਲ ਹੋ ਗਏ ਹਨ। ਅਸੀਂ 1984 ਸਿੱਖ ਨਸਲਕੁਸ਼ੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਕੈਨੇਡੀਅਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 1984 ਦੀ ਸਿੱਖ ਨਸਲਕੁਸ਼ੀ ਨੂੰ ਹਾਊਸ ਆਫ ਕਾਮਨ ਵਿੱਚ ਮਾਨਤਾ ਦਿੱਤੀ ਜਾਏ। ਬੋਲੇ ਸੋ ਨਿਹਾਲ। ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸਾਰੇ ਪੰਥ ਨੇ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ ਦੀ ਰੱਖਿਆ ਕੀਤੀ। ਖਾਸ ਤੌਰ ਤੇ ਨੌਜਵਾਨ ਭਜੰਗੀ ਭਜੰਗਣਾ ਨੇ ਗੁਰੂ ਸਥਾਨਾਂ ਦੀ ਪਹਿਰੇਦਾਰੀ ਲਈ ਵੱਡੀ ਮਾਤਰਾ ਵਿੱਚ ਅੱਗੇ ਆਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਪੰਥ ਨੂੰ ਏਕਤਾ ਅਤੇ ਇਤਫਾਕ ਬਖਸ਼ਣ। ਬੋਲੇ ਸੋ ਨਿਹਾਲ। ਮਤਾ ਨੰਬਰ 3 ਪੀਲ ਪੁਲਿਸ ਅਤੇ ਕੈਨੇਡੀਅਨ ਸੁਰੱਖਿਆ ਅਧਿਕਾਰੀਆਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬੋਲੇ ਸੋ ਨਿਹਾਲ। ਨਵੰਬਰ 2024 ਦੇ ਪਹਿਲੇ ਹਫਤੇ 3, 4 ਅਤੇ 5 ਨਵੰਬਰ ਨੂੰ ਭਾਰਤੀ ਸਰਕਾਰ ਦੇ ਖੁਫੀਆ ਤੰਤਰ ਨੇ ਸਫਾਰਤਖਾਨੇ ਦੀ ਰਹਿਨਮਾਈ ਥੱਲੇ ਹਿੰਦੂ ਸਭਾ ਮੰਦਰ ਬਰੈਂਪਟਨ ਨੂੰ ਵਰਤ ਕੇ ਸਿੱਖਾਂ ਨੂੰ ਨਵੰਬਰ 1984 ਯਾਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਕੈਨੇਡੀਅਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਰੇ ਵਰਤਾਰੇ ਨੂੰ ਤਹਿ ਤੱਕ ਜਾਂਚ ਕੀਤੀ ਜਾਵੇ ਅਤੇ ਹਿੰਦੁਸਤਾਨੀ ਸਰਕਾਰ ਦੇ ਰੋਲ ਦਾ ਪੂਰਾ ਸੱਚ ਦੁਨੀਆ ਸਾਹਮਣੇ ਲਿਆਂਦਾ ਜਾਵੇ। ਬੋਲੇ ਸੋ ਨਿਹਾਲ। ਅੱਜ ਖਾਲਸਾ ਪੰਥ ਦਾ ਇਹ ਇਕੱਠ ਹਿੰਦੂ ਸਭਾ ਮੰਦਰ ਕਮੇਟੀ ਵੱਲੋਂ ਨਸਲੀ ਹਿੰਸਾ ਫੈਲਾਉਣ ਵਾਲੇ ਪੁਜਾਰੀ ਦੀ ਬਹਾਲੀ ਦੀ ਸਖਤ ਨਿੰਦਾ ਕਰਦਾ ਹੈ। ਇਸ ਦੇ ਨਾਲ ਹੀ ਕੈਨੇਡੀਅਨ ਸਰਕਾਰ ਵੱਲੋਂ RSS, HSS, VHP, ਸ਼ਿਵ ਸੈਨਾ ਤੇ ਬਜਰੰਗ ਦਲ ਦੀਆਂ ਗਤੀਵਿਧੀਆਂ ਨੂੰ ਰੋਕ ਲਗਾਉਣ ਦੀ ਮੰਗ ਕਰਦਾ ਹੈ। ਬੋਲੇ ਸੋ ਨਿਹਾਲ। ਭਾਰਤੀ ਸਰਕਾਰੀ ਮੀਡੀਆ ਦੀ ਤਰਜ਼ ਦੇ ਇੱਥੋਂ ਦਾ ਬਹੁਤ ਸਾਰਾ ਐਥਨਿਕ ਮੀਡੀਆ ਵੀ ਤਕਰੀਬਨ ਗਲਤ ਤੱਥ ਪੇਸ਼ ਕਰ ਰਿਹਾ ਹੈ। ਅਸੀਂ ਕੈਨੇਡੀਅਨ ਸਰਕਾਰ ਤੋਂ ਮੰਗ ਕਰਦੇ ਹਾਂ RCMP ਅਤੇ ਹੋਰ ਸਿਕਿਉਰਿਟੀ ਏਜੰਸੀਆਂ ਦੁਆਰਾ ਇਹਨਾਂ ਦੀ ਜਾਂਚ ਕੀਤੀ ਜਾਵੇ। ਬੋਲੇ ਸੋ ਨਿਹਾਲ। 1849 ਦੀ ਸਿੱਖਾਂ ਦੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਸਾਰੀ ਕੌਮ ਨੂੰ ਇਕੱਠਿਆਂ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ। ਬੇਨਤੀ ਹੈ ਕਿ ਸਾਰੀਆਂ ਜਥੇਬੰਦੀਆਂ, ਸੰਸਥਾਵਾਂ, ਪੰਥਕ ਦਲ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਕੰਮ ਕਰਨ। ਜਿਸ ਤਰ੍ਹਾਂ 18ਵੀਂ ਸਦੀ ਵਿੱਚ ਸਿੱਖ ਮਿਸਲਾਂ ਭੀੜ ਪੈਣ ਤੇ ਇਕੱਠੀਆਂ ਹੋ ਜਾਈਆਂ ਕਰਦੀਆਂ ਸਨ, ਅੱਜ ਵੀ ਗੁਰੂ ਸਾਹਿਬ ਤੋਂ ਓਟ ਆਸਰਾ ਲੈ ਕੇ ਖਾਲਿਸਤਾਨ ਆਪਣੇ ਰਾਜ ਦੀ ਪ੍ਰਾਪਤੀ ਲਈ ਇਕੱਠੀਆਂ ਹੋ ਕੇ ਅੱਗੇ ਵਧਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ। ਬੋਲੇ ਸੋ ਨਿਹਾਲ। ਖਾਲਿਸਤਾਨ 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 ਖਾਲਿਸਤਾਨ। ਬੋਲੇ ਸੋ ਨਿਹਾਲ। ਮੈਂ ਬੇਨਤੀ ਕਰਦਾ ਹਾਂ ਕਿ ਇਹੀ ਮਤੇ ਜੋ ਇੰਗਲਿਸ਼ ਦੇ ਵਿੱਚ ਭਾਈ ਗੁਰਨਿਸ਼ਾਨ ਸਿੰਘ ਹੁਣੀ ਪੜ੍ਹ ਕੇ ਆਪ ਜੀ ਤੋਂ ਪ੍ਰਵਾਨਗੀ ਲੈਣਗੇ ਜੀ। ਭਾਈ ਗੁਰਨਿਸ਼ਾਨ ਸਿੰਘ ਨੂੰ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਤਾ, recognize the brave Sikhs that have been keeping watch at the Gurdwaras November 3rd onwards in face of ongoing Hindu nationalist threats to attack them and our Guru Kars. Recognize that there has been a sharp rise in hateful rhetoric that has caused unacceptable violence by counter-protesters. This rise in hateful rhetoric is directly linked to Indian disinformation seeking to polarize communities in Canada based on manufactured sectarianism. It resulted in property damage, assaults, and the attempted storming of a local Sikh Gurdwara. The Ontario Gurdwaras Committee calls for an inquiry into disinformation networks and its impacts on diaspora communities in Canada. We call on the Canadian government to cancel its information and security sharing agreements with India due in part to the information that is being used to target Sikh dissidents in Canada and their families back in Punjab. We call on the Canadian government to ban the RSS and its affiliated bodies, including but not limited to the HSS, VHP, Shiv Sena and Bajrang Dal in Canada as agents of Indian foreign interference, transnational repression and anti-Sikh violence. Affirm that the issue is not between Hindu and Sikhs, but between Sikhs and the Indian government, including the transnational repression unleashed by agents of the Indian government in Canada.
such as orchestrating of organized crime to destabilize Canadian society, foster discord within Canadian communities, and damage the strong reputation of Sikhs in Canada. Denounce the Hindu Sabha Committee for reinstating the Sikh priest responsible for inciting hate against Sikhs before the storming of Malton Gurdwara on November 3rd and the attempted storming of other Gurdwaras on November 4th. Denounce Kohana and RSS affiliate organizations that allowed their November 4th protest to escalate to violence, threatening the safety of Sikhs and all Canadians to such an extent that it necessitated a public order emergency to be announced by the police. We call on the Conservative Party leader Pierre Poilievre to break his silence and directly address the carnage and mayhem directed at Sikhs during the attack on Malton Gurdwara on November 3rd and the violent pro-India protests on November 4th, barring which he and his caucus will be banned from all Gurdwaras and Nagar Kirtan stages henceforth. We call on Prime Minister Justin Trudeau to remove from caucus MP Chandra Arya for consistently spreading disinformation about Sikhs, casting false allegations against law enforcement, and undermining Canadian sovereignty. We call on the Canadian government to ban. We acknowledge the roles of Peel and Toronto Police Services during this time. They have diligently conducted investigations into anti-Sikh violence, including investigating hate-filled speeches and instant messages that incited said violence. Vaheguru Ji Ka Khalsa, Vaheguru Ji Ki Fateh. ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਗੁਰਨਿਸ਼ਾਨ ਸਿੰਘ ਹੋਣਾ ਦੇ ਜਿਨ੍ਹਾਂ ਨੇ ਜਿਹੜੇ ਟ੍ਰਾਂਸਲੇਸ਼ਨ ਇਹਨਾਂ ਦੀ ਇਹ ਵਰਡ ਫॉर ਵਰਡ ਟ੍ਰਾਂਸਲੇਸ਼ਨ ਨਹੀਂ ਸੀਗੀ ਮਤਿਆਂ ਦੀ ਜੋ ਉਹਨਾਂ ਨੇ ਰੈਜ਼ੋਲੂਸ਼ਨ ਆਪਣੀ ਪੜ੍ਹ ਕੇ ਸੁਣਾਏ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਸਾਰੇ ਆਪ ਜੀ ਦੇ ਸੁਝਾਅ ਸਾਡੇ ਪਾਸ ਪਹੁੰਚੇ ਆ ਉਹਨਾਂ ਦੇ ਉੱਤੇ ਅਸੀਂ ਜ਼ਰੂਰ ਗੌਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਸੰਗਤਾਂ ਨੂੰ ਜਾਂ ਗਰੁੱਪ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਜੋ ਵੀ ਆਪਾਂ ਅੱਗੇ ਸਟੈਪ ਚੱਕਣੇ ਆ ਉਹਨਾਂ ਬਾਰੇ ਜ਼ਰੂਰ ਦੱਸ ਦਿੱਤਾ ਜਾਊਗਾ ਆਪਾਂ ਇਸ ਇਕੱਠ 'ਚੋਂ ਜੋ ਅੱਜ ਇੱਥੇ ਲੈ ਕੇ ਜਾਣਾ ਹੈ ਜੋ ਸਾਡੀਆਂ ਮੰਗਾਂ ਉਹ ਆਪ ਜੀ ਨੇ ਸੁਣ ਲਈਆਂ ਹਨ ਆਪ ਸਾਰਿਆਂ ਦਾ ਇੱਕ ਵਾਰੀ ਫਿਰ ਸਮੂਹ ਖਾਲਸਾ ਪੰਥ ਵੱਲੋਂ ਸਮੂਹ ਅੰਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਟੇਜ ਦੀ ਇੱਥੇ ਹੀ ਸਮਾਪਤੀ ਹੈ ਜੀ ਔਰ ਜਿਹੜਾ ਮੀਡੀਆ ਸਾਡੇ ਨਾਲ ਆ ਕੇ ਜਿਹੜਾ ਸਾਡਾ ਪਰਸਪੈਕਟਿਵ ਉਹਨਾਂ ਨੇ ਬਾਹਰ ਰੱਖਿਆ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਸੰਗਤ ਆਈ ਆ ਜਿੱਥੇ ਤੁਹਾਡਾ ਬਹੁਤ ਧੰਨਵਾਦ ਆਪ ਜੀ ਲੰਗਰ ਪਾਣੀ ਜ਼ਰੂਰ ਛਕ ਜਾਇਓ ਆਉਣ ਵਾਲੇ ਦਿਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਆ ਰਹੇ ਨੇ ਜਿਵੇਂ ਇਸ ਸਥਾਨ 'ਤੇ ਵਿਸ਼ੇਸ਼ ਤੌਰ 'ਤੇ ਆਪਾਂ ਬੜੀ ਸ਼ਰਧਾ ਭਾਵਨਾ ਦੇ ਨਾਲ 25 ਸਿੰਘਾਂ ਦੇ ਪਹਿਰੇ ਨਾਲ